ਇਹਦੇ ਤੇ ਵਾਲਦ ਸਾਹਿਬ ਇਹਨੂੰ ਭਾਇਨ ਕਹਿੰਦੇ ਜਿਹੋ ਜਿਹਾ ਇਹਦਾ ਰਵੱਈਆ ਸਾਡੀ ਇਹ ਪੈਦਾ ਨਹੀਂ ਹੋਇਆ, ਇਹ ਜ਼ਾਹਰ ਹੋਇਆ ਵਾ ਇੰਨਾ ਗਲੀਜ਼ ਬਣਾ। ਉਹ ਚੱਲ ਓ ਯਾਰ ਅੱਜ ਉਸਤਾਦ ਜੀ ਨੂੰ ਵੇਖ ਓਏ ਭਾਈ ਹਮੇਸ਼ਾ ਬਾਸ ਭਾਈ ਕਹਿ ਕੇ ਬੁਲਾਣਾ ਨਹੀਂ। ਹੋਰ ਕੀ ਮੈਂ ਹੁਣ ਕਿਆ ਕਰਾਂ ਗੁੱਜਰ ਅੱਬੂ ਜੀ। ਫਿਰ ਹੈ ਜ਼ਿੰਦਗੀ 'ਚ ਜੇ ਦੇਖਿਆ ਨਾ ਉਸਤਾਦ ਜੀ ਤੋਂ ਵੱਡਾ ਕੋਈ ਹੋ ਸ਼ਾਨ ਨਹੀਂ। ਯਕੀਨ ਕਰ। अस्सलाम वालेकुम जी नादरीन, टी टाइम में खुश आमदीद नादरीन। कैसे हैं आप सब? ठीक है माशाल्लाह। दिन ब दिन मोहब्बत बढ़ती जाएगी, दिन ब दिन मोहब्बत बढ़ती जाएगी। चलो कोई गल नहीं, ये मैं उन्होंने कह रहा। मेरी भी रसल बढ़ती जाएगी। गलत ताड़ी की माफी चाहता हूँ उस्ताद जी। मैं ਉਹਨਾਂ ਦੀ ਤਾੜੀ ਤੇ ਵਜਾਉਣ ਲੱਗ ਗਿਆ ਸੀ। ਇਹ ਗਾਣਾ ਮੈਂ ਵੀ ਜੀ ਸੁਣਾਉਣਾ ਇੱਕ ਆ ਗਿਆ ਦੋਰੀ ਗਾਣੇ ਦੀ ਨਹੀਂ ਯਾਰ ਤੈਨੂੰ ਹੈ ਜਾਚ, ਤੂੰ ਐਡਾ ਸੋਹਣਾ ਸੁਣਾ ਦਈਏ ਜੀ। सुनाओ जी। किसी की मुश्किल राहतों पे हो मिसाल, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। ये गाने दी वजह ਤਾਜੀ ਇਹ ਮੈਂ ਕਿਸੇ ਦੇ ਵਾਸਤੇ ਸੁਣਾ ਰਿਹਾ ਹਾਂ। ਹਾਂਜੀ ਅੱਜ ਕੱਲ ਮੁਨਾਫਕਤ ਭਰੀ ਪਈ ਵਧੀ ਪਈ। ਹਾਂ ਤੇ ਮੁਨਾਫਕਤ ਜਦੋਂ ਵੱਧਦੀ ਫੇਰ ਹੀ ਉਸਤਾਦ ਜੀ ਬੰਦਾ ਗਾਣੇ ਗਾਣ ਲੱਗ ਪੈਂਦਾ ਵਾ, ਉਹਨੂੰ ਕੋਈ ਮੂੰਹ ਹੀ ਨਹੀਂ ਲਾਂਦਾ ਬੰਦੇ ਨੂੰ। ਸ਼ੱਕ ਇੰਤਸ਼ਾਰ ਅਜੀਬ अबीतहात ਹਾਂਜੀ ਅਜੀਬ ਜੇ मलस्कियात। हाँ मलठियात हाँ वसवसे ले ਕਹਿ ਗਿਆ बलबले आंदे वलवले वसवसे। बलबले तमक्को हाँ नहीं है किसी दे बगुज़्ज़ा। हाँ बगुज़्ज़ा तमातू हाँ ज़बकोटे हाँ ज़बकोटे अब तोता तोता। सही है। ये किन्नू सुनाया, किन्नू गाना वैसे किसे नू? ताजी मुनाफकत बहुत बढ़ गई, बहुत बढ़ गई। ਤੁਹਾਨੂੰ ਨਹੀਂ ਪਤਾ तेरे ना कीती किसी ने? ਮੇਰੇ ਤੋਂ ਲਾਵਾ ਵੀ ਬਹੁਤ ਵੱਧ ਗਈ। ਮੇਰੀ ਨਾਲ ਤੇ ਖੀਰ ਹੋ ਗਈ ਨਾ। ਓਏ ਹੋਏ ਹੋਏ ਖੀਰ। तेरा फैसलाबाद च अगर कोई ऐसा बंदा ना ਹਾਂਜੀ ਜਿਹੜਾ ਤੇਰੇ ਨਾਲ ਮਾੜੀ ਕਰਦਾ ਜਾਂ ਜਿਹਦੇ ਨਾਲ ਤੂੰ ਰੁੱਸਦਾ ਜਾਂ ਜਿਹੜਾ ਤੇਰੇ ਨਾਲ ਨਾਰਾਜ਼ ਹੁੰਦਾ ਜਾਂ ਜਿਹਦੇ ਨਾਲ, ਉਹ ਸਿਰਫ ਦੂਆ ਬੰਦਾ ਤੈਨੂੰ ਮੂੰਹ ਕੋਈ ਨਹੀਂ ਲਾਉਂਦਾ ਪੂਰੇ ਫੈਸਲਾਬਾਦ ਚ। ਇਸ ਤੋਂ ਇਲਾਵਾ ਹਾਂ ਤੂੰ ਲਾਉਣ ਵੀ ਨਹੀਂ ਦਿੰਦਾ ਹਾਂ ਕਿਉਂਕਿ ਤੁਸੀਂ ਇੱਕ ਦੂਜੇ ਦੀ ਜਾਨ ਨਹੀਂ ਛੱਡਦੇ। ਇਹ ਨਹੀਂ ਛੱਡਦਾ ਥਾ ਜੀ, ਜਾਨ ਵੀ ਨਹੀਂ ਛੱਡਦਾ ਤੇ ਆਪਣੇ ਹਿਸਾਬ ਨਾਲ ਹੀ ਜ਼ਿੰਦਗੀ ਨਿਭਾ ਰਿਹਾ। ਇਹ ਪਤਾ ਨਹੀਂ ਇਹਦਾ ਕਿਹੜਾ ਟਰੈਕ। ਉਸਤਾਦ ਜੀ ਮੇਰੇ ਘਰਦਿਆਂ ਨੇ, ਮੇਰੇ ਵਾਲਿदैन ਨੇ ਮੈਨੂੰ ਮਨਾ ਕੀਤਾ ਕਿ ਇਹੋ ਜਿਹੇ ਮੁੰਡਿਆਂ ਨਾਲ ਨਾ ਫਿਰ। ਟਾਂ 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 ਟਾਂ। ਤੇ ਮੈਂ ਤੇ ਬੜਾ ਹੀ ਸ਼ੁਕਰ ਕਰਦਾ ਥਾ ਜੀ ਪੁੱਛੋ ਉਸਤਾਦ ਜੀ, ਇੱਕ ਮਿੰਟ ਭਾਈ। ਕੋਈ ਚੀਜ਼ ਤੋਂ ਮਨਾ ਕੀਤਾ। ਮੈਂ ਤਾਂ ਕੋਈ ਸ਼ੈ ਵੱਢਣੀ। ਮੈਂ ਕਹਿੰਦਾ ਮੈਂ ਤਾਂ ਕੋਈ ਸ਼ੈ ਵੱਢ ਨਹੀਂ, ਵੀ ਇਹਨੂੰ ਇਹਦੇ ਘਰਦਿਆਂ ਨੇ ਮਨਾ ਤਾਂ ਕੀਤਾ ਕਿਸੇ ਚੀਜ਼ ਤੋਂ, ਭਾਵੇਂ ਮੇਰੇ ਨਾਲ ਮਿਲਣ ਤੋਂ ਹੀ ਕੀਤਾ। ਮੈਂ ਮਠਿਆਈਆਂ ਵੰਡਾਂਗਾ ਉਹ ਮੰਨ ਨਹੀਂ ਲੈਣੀ। ਉਸਤਾਦ ਜੀ ਬਾਕੀ ਮੇਰੀ ਜ਼ਿੰਦਗੀ ਹੈ ਹੀ ਤਰਤੀਬ ਚ। ਤੁਹਾਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ ਕਿਸੇ ਕਿਸਮ ਦੀ? ਨਹੀਂ ਮੇਰੇ ਘਰਦਿਆਂ ਨੂੰ ਵੀ ਕੋਈ ਨਹੀਂ। ਉਹ ਤੇਰੇ ਹਿਸਾਬ ਨਾਲ ਨਾ ਤਰਤੀਬ ਤੇ ਹੋਰ ਕਮੈਂਟ ਪੁੱਛ। ਕਮੈਂਟ ਤੂੰ ਦੱਸ ਦੇ ਨਾ, ਤੂੰ ਦੱਸ। ਸਾਜੀ ਉਹ ਅੱਲਾ ਮਾਫ ਕਰੇ, ਇਹਦੇ ਚ ਕੋਈ ਇੱਕ ਖਰਾਬੀ। ਇਹ ਪੂਰੀ ਤੈਅ ਸਾਜੀ ਥੱਲੋਂ ਵੀ ਉੱਤੋਂ ਵੀ ਇਹ ਆਪਣੇ ਦਾ ਹਿਸਾਬ ਨਾਲ ਹੀ ਤੈਅ ਲੱਗੀ। ਪਹਿਲਾਂ ਵੀ ਇਧਰੋਂ ਸਫਾ ਉੱਤੋਂ ਵੀ ਤੈ ਲੱਗੀ ਆਪਣੇ ਸਾਹ। ਇਹਦੀ ਜ਼ਿੰਦਗੀ ਨਾਲ ਇਹ ਆਪਣੇ ਹਿਸਾਬ ਨਾਲ ਹੀ ਗੁਜ਼ਾਰ। ਯਾਰ ਕਰਦਾ ਕੀ ਆ? ਤੈਨੂੰ ਲੈ ਕੇ ਜਾਵੇ, ਤੇਰੇ ਨਾਲ ਪਿਆਰ ਮੁਹੱਬਤ ਕਰੇ, ਤੈਨੂੰ ਹਰ ਜਗ੍ਹਾ ਤੇ ਤੇਰਾ ਖਿਆਲ ਕਰੇ, ਐਂਡ ਤੇ ਇਹ ਸਿਲਾ ਦੇਣਾ ਤੂੰ। ਤਾਜੀ ਖਿਆਲ ਇਹ ਨਹੀਂ ਹੁੰਦਾ। ਹਾਂਜੀ ਤਾਜੀ ਮੁਨਾਫਕਤ ਤੇ ਨਾ ਕਰੇ, ਸ਼ੱਕ ਦੀਆਂ ਨਜ਼ਰਾਂ ਨਾਲ ਤੇ ਨਾ ਮੇਰੇ ਨਾਲ ਵੇਖਿਆ। ਸ਼ੱਕ ਉਹਨੇ ਕਿਹੜਾ ਤੇਰੇ ਤੇ ਕਰਨਾ ਵਾ? ਕਿਹੜੀ ਤੂੰ ਉਹਦੀ ਰਨ ਆ ਵੀ ਜਿਹੜਾ ਤੇਰੇ ਤੇ ਸ਼ੱਕ ਕਰਨਾ? ਤਾਜੀ ਇਹ ਗੱਲਾਂ ਚ ਆ ਜਾਂਦਾ, ਤੁਹਾਨੂੰ ਨਹੀਂ ਪਤਾ। ਇਹਦੇ ਅੰਦਰ ਨਾ ਇੱਕ ਉਹ ਹੈ ਵਾ ਬੱਚਿਆਂ ਦਾ ਸਾਹ। ਹਾਂਜੀ ਬੱਚਿਆਂ ਵਾਲਾ ਉਸਤਾਦ ਜੀ ਤੇ ਫਿਰ ਨਾਲ ਤੂੰ ਮੁਨਾਫਕ ਕਹਿੰਦੇ, ਫਿਰ ਬੱਚਾ ਜਦ ਇੱਕ ਕੰਮ ਕਹੇ ਲਾਈ ਲੱਗਾ। ਹਾਂ ਲੱਗ ਲਾਈ ਆ। ਲੱਗ ਲਾਈ ਹਾਂ ਲੱਗ ਲਾਈ ਆ। ਨਹੀਂ ਉਹ ਗੱਲਾਂ ਚਾਹੁੰਦਾ ਤੈਨੂੰ ਗੱਲਾਂ ਦੰਦਾ ਵੀ ਆ। ਤੂੰ ਆ ਸਾ ਬਿਠੇ ਉਹ ਅੱਲਾ। ਓਏ ਉਹਨੇ ਕੀਤਾ ਕੀ ਹੈ ਦੱਸ? ਤਾਜੀ ਹੁਣ ਮੈਂ ਕੀ ਦੱਸਾਂ, ਇੱਕ ਤੋਂ ਸ਼ੁਰੂ ਹੋਣਾ ਕੰਮ। ਇੱਥੇ ਫੰਬੇ ਉੱਡਣ ਦੇ ਮੈਨੂੰ ਇਹਦੇ। ਤੂੰ ਡਾਦੇ ਯਾਰ ਫੰਬੇ। ਅਸੀਂ ਵੀ ਫਿਰ ਚੂੜੀਆਂ ਨਹੀਂ ਪਾਈਆਂ, ਅਸੀਂ ਵੀ ਦੱਸਾਂਗੇ। ਸਾਨੂੰ ਵੀ ਤਾਂ ਪਤਾ ਲੱਗੇ ਹੁਣ ਕੀ ਡਿਆ ਵਾ। ਤੂੰ ਨਾ ਮੇਰੇ ਤੋਂ ਵੱਡਾ ਵਾ ਤੇ ਬਾਕੀ ਏਡਾ ਵੱਡਾ ਨਹੀਂ।
ਹਾਂ ਤੂੰ ਕਿ ਨਹੀਂ ਮੈਨੂੰ ਤਾਜ? ਵੱਡਾ ਉਸਤਾਦ ਸਹੀ ਗੱਲ ਆ। ਮੈਨੂੰ ਮੰਨੇ ਤੇ ਫੇਰ ਹੀ ਆ ਵੱਡਾ ਤੇ ਇਹਨੇ ਯਾਰ- ਕਦੀ ਮੈਨੂੰ ਸਮਝਿਆ ਨਹੀਂ। ਇਹਦੇ ਤੇ ਵਾਲਦ ਸਾਹਿਬ ਇਹਨੂੰ ਭਾਇਨ ਕਹਿੰਦੇ ਜਿਹੋ ਜਿਹਾ ਇਹਦਾ ਰਵਈਆ ਵਾ। ਉਹ ਕਿਸੇ ਟਾਈਮ ਨਹੀਂ ਉਹਨਾਂ ਦੀ ਨਜ਼ਰ ਦਾ ਮਸਲਾ ਪਿੱਛੋਂ ਨਹੀਂ ਤਾਏ ਚਾਚੇ ਵੱਡੇ ਇਹਦੇ ਦੇ ਬਾਰੇ ਚ ਗੱਲ ਕਰੋ ਯਾਰ, ਉਹ ਮੁੰਡਾ ਖੱਟ ਮਾਗ ਉਹਦੇ ਨਾਲ ਨਾ ਕਰੇ। ਐਸਾ ਤੂੰ ਬੰਦਾ ਵਾ। ਉਹ ਬਚ ਕਰਦੇ ਹਾਂ ਤੇਰਾ ਵੀ ਮੈਨੂੰ ਇਹਦੇ ਤੇ ਘਰ ਦੇ ਮੰਨਦੇ ਹੀ ਨਹੀਂਗੇ ਕੀ ਵੀ ਇਹ ਸਾਡਾ ਆ। ਉਹ ਕਹਿੰਦੇ ਖਬਰੇ ਪਤਾ ਨਹੀਂ ਨਾਲ ਕਿੱਧਰੋਂ ਰਲ ਗਿਆ। ਲੈ ਖਬਰੇ ਪਤਾ ਨਹੀਂ ਕਿਧਰੋਂ ਨਾਰ ਰਲ ਗਿਆ। ਸਾਡੀ ਇਹ ਪੈਦਾ ਨਹੀਂ ਹੋਇਆ, ਇਹ ਜ਼ਾਹਰ ਹੋਇਆ ਵਾ। ਉਸਤਾਦ ਜੀ ਇਹ ਵੀ ਪੈਦਾ ਨਹੀਂ ਹੋਇਆ, ਹਲੇ ਹੋਣ ਦਿਆ ਵਾ, ਅੱਛਾ ਮੁਕੰਮਲ ਨਹੀਂ ਹੋਇਆ ਇਹ। ਚਲੋ ਮੈਂ ਹੋ ਜਾਵਾਂਗਾ ਇੱਕ ਨਾ ਇੱਕ ਦਿਨ, ਤੇ ਤੂੰ ਹੋ ਕੇ ਵੀ ਨਹੀਂ ਹੋਇਆ ਤਾਜ। ਮੇਰੇ ਘਰ ਦੇ ਉਸਤਾਦ ਜੀ ਸਿਰਫ ਇਸ ਲਈ ਨਹੀਂ ਇਸ ਗੱਲ ਨੂੰ ਮੰਨਣ ਲਈ ਤਿਆਰ ਕਿ ਐਸਾ ਅਨਮੋਲ ਹੀਰਾ। ਤਾਜੀ ਮੈਨੂੰ ਤੇ ਇਹ ਬੜੀ ਖੁਸ਼ੀ ਹੋ ਰਹੀ ਅੱਜ ਘਰ ਦੀਆਂ ਗੱਲਾਂ ਕਰ ਰਹੇ ਆ ਵੀ ਸ਼ੁਕਰ ਆ ਤੁਸੀਂ ਕਿਤੇ ਇਹਦੇ ਮੂੰਹ ਚੋਂ ਤਾਜੀ ਲਫ਼ਜ਼ ਸੁਣਿਆ। ਆਹੋ ਤੇ ਜੇ ਮੈਂ ਤੇਰੇ ਘਰ ਦੀਆਂ ਕਰਨ ਲੱਗ ਪਿਆ ਫੇਰ ਨਹੀਂ ਤੇ ਸਾਰੀ ਉਮਰ ਤਾਜੀ ਨੇ ਚਲੀ ਅਸ਼ਵਰਾਬਾਦ ਹੋਟਲ ਤੇ, ਉਹ ਬੁੱਧ ਬਾਜ਼ਾਰ ਗਰਾਊਂਡ 'ਚ ਹੈ ਆਜ਼ਾਦ ਹੋ ਗਈ ਤਾਜੀ। ਹੁਣ ਮੈਂ ਤੁਹਾਨੂੰ ਕੀ ਚੱਕੀ ਸਟਾਪ ਆਜ਼ਾਦ ਹੋ ਅੱਛਾ ਜਿੱਥੇ ਫਿਰਦਾ ਹੈ ਹਾਂਜੀ ਖਾਨ ਦੇ ਕਲੱਬ 'ਚ ਬਸ ਖਾਨ ਦਾ ਅੱਜ ਤੱਕ ਸੁਣਿਆ ਤੁਸੀਂ ਕਲੱਬ ਦੱਸੋ। ਉਹ ਤੇ ਚ ਕਿਹੜੀ ਗੱਲ ਆ? ਭਾਜੀ ਸਾਰੇ ਆਪਣੇ ਵਾਲੇ ਟਿਕਾਣੇ ਦੱਸਦੇ। ਨਹੀਂ ਅਸਲ ਤੈਨੂੰ ਇਹਦੇ ਨਾਲ ਰੌਲਾ ਕੀ ਹੈ? ਉਹਨਾਂ ਤਾਜੀ ਜੇ ਬਗਾਵਤ ਕਰਨੀ ਇਹਨੇ ਆਹੋ ਕਿ ਨਹੀਂ ਹੋਣੀ ਬਾਬਾ, ਸਿੱਧੀ ਤਾਜੀ ਦਾਣ ਕੇ ਕਰੇ। ਹਾਂ ਇਹ ਗੱਲ ਕਰ ਆਹ ਜਿਹੜੀ ਮੁਨਾਫਕਤ ਨਹੀਂ ਕਰਨੀ ਚਾਹੀਦੀ। ਏਦਾਂ ਕਰੀ ਜਾਣੀ ਕਿਸੇ ਦੇ ਮੋਢਿਆਂ ਤੇ ਤਾਜੀ ਉਹ ਨਹੀਂ ਤੂੰ ਕਰਦੀ। ਕਿਸੇ ਕੋਲੋਂ ਕੋਈ ਗੱਲ ਸੁਣੀ ਹੈ? ਤਾਜੀ ਸੁਣੀ ਮੈਂ ਦੇਖੀ, ਤੂੰ ਦੱਸ। ਮੈਂ ਸੁਣਦੀ ਮੈਨੂੰ ਜ਼ਾਹਰ ਹੁੰਦਾ ਹੈ ਤੇਰੇ ਤੋਂ ਬਾਦਲ ਹੁੰਦਾ ਹੈ। ਨਹੀਂ ਵੈਸੇ ਦਾਨਿਸ਼ ਇਦਾਂ ਨਹੀਂ ਕਰ ਸਕਦਾ। ਦਾਨਿਸ਼ ਜੀ ਇੱਥੇ ਗੱਲ ਕਰੇ ਮੁਕਾ ਹੋਏਗਾ ਉਸਤਾਦ ਨਹੀਂ ਜੀ। ਤੂੰ ਅਗਰ ਕਿਸੇ ਨਾਲ ਕੋਈ ਕੀਤੀ ਹੈ ਗੱਲ ਤੇ ਤੁਸੀਂ ਹਾਂ ਨਾਜ਼ਰੀਨ ਦੇਖ ਰਹੇ ਨੇ ਸਾਡੇ ਸਾਹਮਣੇ ਸਾਰੇ ਗੱਲ। ਮੈਂ ਕਹਿੰਦਾ ਇੱਕ ਉਸਤਾਦ ਜੀ ਉਹ ਸ਼ੀਸ਼ਾ ਹੋਣਾ ਚਾਹੀਦਾ ਗੋਲ, ਜਿਹਦੇ ਨਾਲ ਬੰਦਾ ਅੰਦਰ ਦਾ ਵੀ ਪਤਾ ਚੱਲੇ। ਇਦਾਂ ਵੀ ਓਏ ਭਾਈ ਤਾਜੀ ਅੰਦਰ ਜਿਹੜੀ ਮੁਨਾਫਕਤ ਹੁੰਦੀ ਅੱਛਾ ਜਾਂ ਅਪਲੀਤੀ ਹੁੰਦੀ ਜਾਂ ਜੋ ਵੀ ਹੁੰਦਾ ਕਿ ਨਹੀਂ ਹੁੰਦੀ, ਉਹ ਵੀ ਸ਼ੀਸ਼ਾ ਇੱਕ ਹੋਣਾ ਚਾਹੀਦਾ। ਉਹ ਸ਼ੀਸ਼ਾ ਆਜ਼ਾਦ ਹੋ ਗਿਆ ਤੇ ਇੱਥੇ ਘਰਾਂ ਦੇ ਘਰ ਉੱਜੜ ਜਾਣੇ। ਯਕੀਨ ਮੰਨ ਬੰਦੇ ਨੂੰ ਆਪਣੇ ਆਪ ਨਹੀਂ ਚੰਗੇ ਲੱਗਣੇ ਕਿ ਇਹ ਮੈਂ ਵਾਂ। ਬੰਦੇ ਨੇ ਆਪਣੇ ਅੱਜ ਵੇਖ ਕੇ ਕਹਣਾ ਵੀ ਫੁੱਟੇ ਮੂੰਹ ਜਾ ਮੈਂ ਇੰਨਾ ਤਾਜੀ ਇਹਨੂੰ ਆਪ ਹੋਣਾ ਚਾਹੀਦਾ। ਹੁਣ ਮੇਰੇ ਤੋਂ ਵੱਡਾ ਮੈਂ ਇਹਨੂੰ ਸਮਝਾਉਂਦਾ, ਦੱਸੋ ਚੰਗਾ ਲੱਗਦਾ? ਯਾਰ ਮੈਂ ਕੀ ਕਰਾਂ, ਆਣ ਲੱਗਾ ਤੇਰੇ ਘਰ ਫਰੂਟ ਲੈ ਕੇ ਆਇਆ ਕਰਾਂ, ਮੈਂ ਕਿਹੜੀ ਬਦਤਮੀਜ਼ੀ ਕਰ ਬੈਠਾ ਵਾਂ? ਮੈਂ ਕੀ ਤੇਰਾ ਇੱਥੇ ਕਾਲਰ ਤੇ ਨਾਮ ਲਿਖਾ ਲਾਂ ਪਿੱਛੇ? ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਇੱਕ ਇਹ ਬੇਫੈਜ਼ ਬੰਦਾ ਵਾ। ਇਹ ਬੇਫੈਦ ਕੀ ਹੁੰਦਾ ਤਾਜੀ? ਕਿ ਅੱਛਾ ਆਦਮੀ ਆ। ਹਾਂ ਇਦਾਂ ਦੀਆਂ ਗੱਲਾਂ ਕਰ ਲੈਂਦਾ ਫਿਰ ਦਿਲ ਜਿੱਤ ਗਿਆ। ਤਾਜੀ ਜੇ ਮੈਂ ਬੇਫੈਦ ਹੈ ਤੇ ਇਹਨੂੰ ਵੀ ਚਾਹੀਦਾ ਇਹ ਵੀ ਬੇਫੈਦ ਹੋਵੇ ਨਾ। ਅੱਲਾ ਦਾ ਬੰਦਿਆ ਉਹ ਯਾਰ ਉਸਤਾਦ ਜੀ ਅਹਿਸਾਨ ਫਰਾਮੋਸ਼ ਆ। ਮਤਲਬ ਕਿ ਉਹ ਕਹਿੰਦਾ ਹੈ ਕਿ ਯਾਰਾਂ ਦਾ ਯਾਰ ਆ, ਯਾਰ ਯਾਰਾਂ ਦਾ ਯਾਰ ਆ। ਤੇ ਤੈਨੂੰ ਨਹੀਂ ਇਹ ਖਾਨੇ ਤੇਰੇ ਜਿਹੜੀ ਪੈਂਦੀ ਹੈ। ਤੂੰ ਨਹੀਂ ਸਾਨ ਫਰਾਮੋਸ਼ ਹੋ ਸਕਦਾ। ਤਾਜੀ ਜਿੱਦਾਂ ਅਗਲਾ ਚੱਲਦਾ ਉਦਾਂ ਚੱਲੀਦਾ ਹੁੰਦਾ ਹੈ। ਆ ਵੇਖੋ ਅੱਜ ਉਹਨੇ ਚੰਗਾ ਕੀਤਾ ਤੇ ਤੂੰ ਤਾਰੀਫਾਂ ਕਰ ਰਿਹਾ ਕਿਸੇ ਮੋੜ ਤੇ ਤੂੰ ਵੀ ਐਸਾਨ ਫਰਮਾਸ਼ ਹੋ ਕੇ ਵਿਖਾ। ਹਾਂ ਚਾਰ ਯਾਰਾਂ 'ਚ ਬੈਠਾ ਹੋਵੇ ਕਵੇ ਯਾਰ ਸਾਡਾ ਵੀ ਯਾਰ ਸਾਨ ਫਰਾਮੋਸ਼ ਆ। ਹਾਂਜੀ ਹੋਰ ਉਸਤਾਦ ਜੀ ਜਿਹਨੂੰ ਆਸਾਨ ਫਰਾਮੋਸ਼ ਦਾ ਪਤਾ ਲੱਗ ਗਿਆ, ਮੁਨਾਫਕਤਾਂ ਨੂੰ ਕਿੱਦਾਂ ਪਤਾ ਲੱਗ ਗਿਆ ਯਾਰ? ਉਹ ਰੁਟੀਨ ਵਾਲਾ ਨਾ। ਕੀ ਨਹੀਂ ਇਹਦੇ ਲਈ ਮੈਂ ਕਰਦਾ ਰਿਹਾ, ਪੁੱਛੋ। ਹਾਂ ਦੱਸ ਉਸਤਾਦ ਜੀ ਦੋਹਰੇ ਮਿਆਰ ਦੀ ਸ਼ਖਸੀਅਤ ਹੈ ਇਹ। ਕਿਹੜੇ ਹੈ ਦੋਹਰੇ ਮਿਆਰ ਦੋਹਰੇ ਮਿਆਰ ਦਾ ਮਤਲਬ ਇਹ ਆ ਉਹ ਕਹਿੰਦਾ ਹਾਂਜੀ ਦੱਸੋ। ਉਹ ਕਹਿ ਰਿਹਾ ਵਾ ਕਿ ਜਿਹੜੀ ਗੱਲ ਕਰਦਾ ਆਪਣੀ ਗੱਲ ਤੇ ਕਾਇਮ ਰਹਿੰਦਾ ਵਾ, ਜਿਹਦੀ ਜ਼ੁਬਾਨ ਦਾ ਪੱਕਾ ਆਦਮੀ ਹੈ। ਇਦਾਂ ਦੇ ਹੀ ਫਿਰ ਦਿਲ ਜਿੱਤ ਲੈਂਦਾ ਮੈਂ, ਮੁਤਮਿਨ ਹੋਏ ਨਾ ਸ਼ਰਬਤਾਂ ਸ਼ੁਰਬਤਾਂ ਦੇ ਨਾਮ ਲੈ ਕੇ ਨਾ। ਕਿਹੜਾ ਨਾਮ ਸ਼ਰਬਤਾਂ ਦਾ? ਆ ਜਿਹੜਾ ਦੋਹਰੇ ਵਿਆਹ ਕੀ ਗਿਆ ਦੋਹਰੇ ਮਿਆਰ ਦੀ ਤਿੰਨ ਚਮਚੀਆਂ ਪਾਓ। ਸ਼ਰਬਤਾਂ ਦਾ ਨਾਮ ਠੰਡਾ ਦੋਹਰੇ ਮਿਆਰ ਪਿਆ ਹੋਵੇ ਇਹਨੂੰ। ਆਹ ਦੋਹਰੇ ਮਿਆਰ ਨਹੀਂ ਉਹਨੇ ਦੇਖ ਉਹਨੇ ਤੈਨੂੰ ਤਿੰਨੇ ਗੱਲ ਜਿਹੜੀਆਂ ਨਾ ਉਹਨੇ ਹਾਈ ਲੈਵਲ ਉਹਨੇ ਕਿਹਾ ਵੀ ਸਾਨ ਫਰਾਮੋਸ਼ ਆ, ਯਾਨੀ ਯਾਰਾਂ ਦਾ ਯਾਰ ਆ। ਠੀਕ ਆ ਜੀ। ਉਸ ਤੋਂ ਪਹਿਲੇ ਇਹਨੇ ਕਿਹਾ ਕਿ ਬੇਫੈਜ਼ ਆ, ਕਿ ਬੰਦਾ ਬਹੁਤ ਅੱਛਾ ਵਾ। ਯਾਰ ਤੂੰ ਵੀ ਰਿਹਾ ਕਰ ਨਾ, ਜਿਹੜਾ ਤੇਰੇ ਨਾਲ ਬੇਫੈਦ ਤੂੰ ਵੀ ਸਾਨ ਫਰਾਮੋਸ਼ ਹੋ, ਤੂੰ ਵੀ ਦੋਹਰਾ ਮਿਆਰ ਰੱਖ, ਤੇ ਇਦਾਂ ਯਾਰੀ ਚੱਲਦੀ ਆ। ਤੂੰ ਵੀ ਬੇਫੈਜ਼ ਹੋ। ਇਹ ਦੁਨੀਆ ਸਾਨ ਫਰਾਮੋਸ਼ ਬਹੁਤ ਘੱਟ ਲੱਭਣੀ ਤੈਨੂੰ ਦੁਨੀਆ। ਹਾਂਜੀ ਸਾਨ ਫਰਾਮੋਸ਼ ਕਿਤੇ ਐਵੇਂ ਲੱਭ ਜਾਂਦੇ। ਹਾਂਜੀ ਉਸਤਾਦ ਜੀ ਮੈਂ ਇੱਕ ਗੱਲ ਜਾਣਦਾ ਕਿ ਮੈਂ ਜੋ ਇਹਦੇ ਨਾਲ ਕੀਤਾ ਨਾ, ਮੇਰੇ ਵਰਗਾ ਯਾਰ ਹਰ ਬੰਦੇ ਦਾ ਇੱਕ ਹੋਣਾ ਚਾਹੀਦਾ। ਓਏ ਹੋਏ ਤੂੰ ਕੀ ਨਹੀਂ ਕੀਤਾ ਮੈਨੂੰ ਦੱਸ। ਹਾਂ ਇਹ ਮੈਂ ਹੁਣ ਦੱਸਣਾ ਨਹੀਂ ਚਾਹੁੰਦਾ, ਭੁੱਲ ਗਿਆ ਤੈਨੂੰ। ਓਏ ਉਹ ਗੁੱਜਰ ਆ ਯਾਰ। ਓਏ ਤੇ ਗੁੱਜਰ ਤਸ਼ੱਦਦ ਨਹੀਂ ਕਰਦੇ ਦੱਸੋ। ਯਾਰ ਗੁੱਜਰ ਕਿਹੜਾ ਤਸ਼ੱਦਦ ਕਰਦੇ ਯਾਰ? ਉਹ ਜਦੋਂ ਮੱਝ ਨਹੀਂ ਦੁੱਧ ਦਿੰਦੀ ਹੈ ਉਹਨੂੰ ਤੁਹਾਡੇ ਕੀ ਹਿਸਾਬ ਨਾਲ ਕੁੱਟਦੇ ਨਹੀਂ?
ਓ ਯਾਰ ਉਸਤਾਦ ਜੀ ਅਸੀਂ ਕੰਨ ਫੜਾ ਦਿੱਤੇ ਬੱਚੇ ਦੇ ਕੇ ਦੁੱਧ ਨਹੀਂ ਦਿੰਦੇ। ਯਾਰ ਇੱਕ ਇੱਕ ਗੱਲ ਤਾਜੀ ਮੱਝਾਂ ਇਦਾਂ ਝਾੜ ਕੇ ਦੁੱਧ ਕੱਢਦੇ ਉੱਤੋਂ, ਤੁਹਾਨੂੰ ਨਹੀਂ ਪਤਾ। ਝਾੜ ਕੇ ਦੁੱਧ ਕਿਤੇ ਫਸਿਆ ਵਾ। ਇਹ ਉਸਤਾਦ ਜੀ ਇਲਜ਼ਾਮ ਤਰਾਸ਼ ਬੰਦਾ ਵਾ। ਹਾਂ ਲੈ ਵੇਲਾ ਫਿਰ ਉਹਨੇ ਤੇਰੀ ਤਾਰੀਫ ਤਾਰੀਫ ਕਰਤੀ। ਕਹਿੰਦਾ ਇਲਜ਼ਾਮ ਤਰਾਸ਼ ਆ ਹਾਏ ਇਹ ਵੱਡਾ ਇਹ ਕੀ ਹੁੰਦਾ ਹੈ ਰਾਮ ਤਲਾਸ਼ ਗਏ ਕਿ ਖਾਨਦਾਨ ਨਸਲ ਅੱਛੀ ਨਸਲ ਆ, ਹਾਂ। ਯਾਨੀ ਨਸਲੀ ਆਦਮੀ ਆ। ਅਸੀਂ ਇਹ ਸਿੱਖਿਆ, ਇਲਜ਼ਾਮ ਤਰਾਸ਼ੀ ਕਰੋ ਆਪਣੇ ਤੇ, ਵੱਡਿਆਂ ਦੀ ਇਲਜ਼ਾਮ ਤਰਾਸ਼ੀ ਕਰੋ। ਓਏ ਓ ਯਾਰ ਤੈਨੂੰ ਕੀ ਮਸਲਾ ਵਾ, ਤੂੰ ਚੁੱਪ ਕੀਤਾ ਰਿਹਾ। ਅੱਛਾ ਜੀ। ਇੱਕ ਬੰਦੇ ਦੀ ਤੈਨੂੰ ਕੋਈ ਤਾਰੀਫ ਨਹੀਂ ਹਸਮ ਹੋ ਰਹੀ। ਇਹ ਸਾਡਾ ਸਲੀਕਾ ਵਾ। ਹਾਂਜੀ ਅਸੀਂ ਵੀ ਤੇ ਚੁੱਪ ਬੈਠੇ ਹੀ ਆ। ਆਹੋ ਨਹੀਂ ਵੇਖਣਾ ਹੁਣ ਯਾਰ, ਜਿਹੜੇ ਤੁਹਾਡੇ ਤੋਂ ਵੱਡੇ ਕਹਿੰਦੇ 1 ਮਿੰਟ ਕੋਈ ਤੁਹਾਡੇ ਤੋਂ ਅੱਗੇ ਆ ਨਾ, ਤੂੰ ਸਮਝੋ ਵੀ 1 ਮਿੰਟ ਤੁਹਾਡੇ ਤੋਂ ਵੱਡਾ ਹੈ। ਅਗਰ 1 ਮਿੰਟ ਕੋ ਪਹਿਲੇ ਪੈਦਾ ਹੋ ਪੈਦਾ ਹੋ ਗਿਆ, ਗਿਆ। ਅੱਗੇ ਨਹੀਂ, ਯਾਨੀ ਜਿਹੜਾ 1 ਮਿੰਟ ਵੀ ਫਰਕ ਆ, 1 ਮਿੰਟ ਦਾ ਵੀ। ਹਾਂਜੀ ਆ ਜਿਹੜੇ ਜੁੜਵਾ ਬੱਚੇ ਹੁੰਦੇ ਆ, ਹਾਂਜੀ। 5 ਮਿੰਟ ਦਾ ਫਰਕ, 10 ਮਿੰਟ ਦਾ ਫਰਕ, ਅੱਧੇ ਘੰਟੇ ਦਾ ਫਰਕ, ਉਹ ਵੇਲਾ ਉਹ ਪਰ ਲੇਕਿਨ ਉਹ ਕਹਿੰਦੇ ਆ ਵੱਡਾ ਵਾ ਛੋਟਾ। ਵੱਡਾ ਵਾ ਕਿ 5 ਮਿੰਟ ਦਾ ਹਾਲਾਂਕਿ ਇੱਕੋ ਡੇਟ ਤੇ ਪੈਦਾ ਹੁੰਦੇ। ਇੱਕੋ ਹੀ ਘੰਟੇ ਚ ਵੀ ਸਾਜ। ਹਾਂ ਇਹ ਨਹੀਂ ਮੰਨਦੇ ਕਿਸੇ ਨੂੰ ਵੱਡਾ ਉਸਤਾਦ ਜੀ। ਬਸ ਕਰਦੇ, ਮੰਨਦੇ ਨਹੀਂ। ਮੈਨੂੰ ਤੂੰ ਅੱਜ ਤੱਕ ਨਹੀਂ ਇੱਜ਼ਤ ਅਦਬ ਨਾਲ ਬੁਲਾਇਆ। ਤੇ ਤੂੰ ਮੇਰੀ ਕਿਦੋਂ ਦੱਸ, ਅੱਜ ਤੱਕ ਮੈਂ ਨਹੀਂ ਤੇਰੇ ਤੋਂ ਕਦੀ ਵੀ ਮੈਂ ਤੋਂ ਉਸਤਾਦ ਜੀ ਵੀ ਰੱਖਿਆ ਤਵੱਕੋ ਵੀ ਇਹਨੇ ਮੇਰੀ ਇਲਜ਼ਾਮ ਤਰਾਸ਼ੀ ਕੀਤੀ, ਦੱਸੋ। ਨਹੀਂ ਯਾਰ, ਜੇ ਉਹ ਇਲਜ਼ਾਮ ਤਰਾਸ਼ੀ ਕਰਦਾ ਨਾ, ਤੈਨੂੰ ਵੀ ਚਾਹੀਦਾ ਇਲਜ਼ਾਮ ਤਰਾਸ਼ੀ ਕਰਨਾ। ਹਾਂ ਮੈਂ ਜ਼ਰੂਰੀ ਆ। ਉਸਤਾਦ ਜੀ ਆਪਣੀ ਗਲਤੀ ਮੰਨਦਾ, ਲੇਕਿਨ ਇਹ ਗੈਰ ਮੁਹੱਜ਼ਬ ਆ। ਲੋ ਇਹ ਮੈਨੂੰ ਇਹ ਆਖਰ ਨਾ ਦੱਸੋ। ਇਹ ਕੋਈ ਨਾ ਨਵੇਂ ਇਹਦੇ ਕੋਲ ਹੀ ਹੈ, ਦੱਸੋ ਤੇ ਸਹੀ। ਕਹਿੰਦੇ ਮੈਨੂੰ ਆਖਰ ਲਾ ਦੱਸ ਦਿਓ। ਦੱਸ ਦਿਓ। ਯਾਰ ਉਹਨੇ ਕਿਹਾ ਇਹਦਾ ਮਤਲਬ ਹੁੰਦਾ ਕਿ ਜਿਵੇਂ ਪੰਜਾਬੀ ਨੇ ਕਹਿੰਦੇ ਕਿ ਇਹੋ ਜਿਹੇ ਪੁੱਤ ਮਾਵਾਂ ਕਿਤੇ ਕਿਤੇ ਜੰਮਦੀਆਂ ਨੇ, ਗੈਰ ਮੁਹੱਜ਼ਬ। ਦਲੇਰ। ਏਦਾਂ ਹੀ ਤੂੰ ਮੁਤਮਿਨ ਕਰ ਲੈਣਾ ਵਾ, ਗੁੰਮਰਾਹ ਕਰ ਲੈਣਾ ਅਗਲੇ ਬੰਦੇ ਨੂੰ ਏਦਾਂ ਹੀ। ਗੱਲ ਸੁਣਾ ਕੇ ਹਾਂ ਪਤਾ ਨਹੀਂ ਕਿਹੜੇ ਪੁਰਜ਼ਿਆਂ ਦੇ ਨਾਮ ਲਈ ਜਾਂਦੇ ਆ। ਉਹ ਤਾਰੀਫਾਂ ਕਰ ਰਿਹਾ ਯਾਰ ਉਰਦੂ ਚ। ਘੱਟ ਲੋਕਾਂ ਦੀ ਹੁੰਦੀ ਇਦਾਂ ਦੀ ਤਾਰੀਫ। ਹਾਂ ਮੈਨੂੰ ਇੱਥੇ ਮੈਨੂੰ ਲੱਗਦਾ ਨਹੀਂ ਉਹ ਵੀ ਇਹ ਲਫ਼ਜ਼ਾਂ ਦੇ ਵਿੱਚ ਇਹ ਆ। ਯਾਰ ਦੇਖ ਉਸਤਾਦ ਜੀ, ਇਹਦੇ ਮੈਂ ਤੁਹਾਨੂੰ ਸਾਹਮਣੇ ਬੈਠੇ ਹੋ ਤੁਸੀਂ, ਮੈਂ ਗਲਤ ਗੱਲ ਨਹੀਂ ਕਰਾਂਗਾ। ਇਹਨੂੰ ਇਹਦੇ ਵਾਲਦ ਸਾਹਿਬ ਨੇ ਵੀ ਨਹੀਂ ਇੰਨਾ ਸਮਝਾਇਆ ਹੋਣਾ ਜਿੰਨਾ ਮੈਂ ਸਮਝਣਾ। ਤੇ ਤੂੰ ਬੇਵਕੂਫ ਹੋਊਗਾ ਤਾਂ ਫਿਰ ਸਮਝਾਣਾ। ਅਬ ਜਦੋਂ ਦੇ ਵਾਲ ਸਾਹਿਬ ਨੇ ਸਮਝਾਉਂਦੇ, ਤੂੰ ਮਾਮਾ ਲੱਗਦਾ। ਦੱਸ ਮੇਰੇ ਮਾਪਿਓ ਸਮਝਾਣ। ਮੈਂ ਉਸਤਾਦ ਜੀ ਇਹ ਉਸਤਾਦ ਜੀ ਕਹਿੰਦੇ ਇਸ ਦੌਰ 'ਚ ਸਭ ਤੋਂ ਵੱਡਾ ਜਾਹਲ ਹੈ ਜਿਹੜਾ ਕਿਸੇ ਨੂੰ ਸਮਝਾਉਂਦਾ। ਓਏ ਜ਼ਰੂਰਤ ਹੈ ਤੇ ਬੇਵਕੂਫ ਨੇ ਸਮਝਣਾ ਨਹੀਂ। ਠੀਕ ਹੈ। ਓਏ ਯਾਰ ਕਿੰਨੀ ਖੂਬਸੂਰਤ ਗੱਲ ਕੀਤੀ। ਕਹਿੰਦਾ ਅਕਲਮੰਦ ਨੂੰ ਜ਼ਰੂਰਤ ਹੀ ਨਹੀਂ ਕਿ ਉਹਨੂੰ ਸਮਝਾਓ, ਤੇ ਬੇਵਕੂਫ ਨੇ ਸਮਝਣਾ ਹੀ ਸਮਝਣਾ ਹੀ ਨਹੀਂ। ਓਏ ਯਾਰ ਓਏ ਐ ਤੂੰ ਕਿੱਥੋਂ ਗੱਲ ਸੁਣੀ? ਤੂੰ ਸ਼ਹੀਨ ਐਵੇਂ ਮੇਰੇ ਤੇ ਟੀਚਰ ਲੱਗ ਗਿਆ, ਤੂੰ ਐਵੇਂ ਸਮਝਾਈ ਜਾਂਦਾ। ਅੱਛਾ ਜੀ। ਉਸਤਾਦ ਜੀ ਕਹਿੰਦੇ ਕਿਸੇ ਨੂੰ ਗੱਲ ਸਹੀ ਟੀਚਰ ਨੂੰ ਕਹਿੰਦੇ ਨੇ। ਨਹੀਂ ਨਹੀਂ ਉਸਤਾਦ ਜੀ, ਸਾਡੇ ਮਹੱਲੇ 'ਚ ਇੱਕ ਸ਼ਹੀਨ ਮੈਂ ਟੀਚਰ ਨੇ। ਅੱਛਾ ਤੂੰ ਕਹਿੰਦਾ ਉਹ ਸ਼ਹੀਨ ਲੱਗ ਗਿਆ ਮੇਰੇ ਤੇ। ਉਹਦਾ ਹੀ ਉਹ ਪ੍ਰੋਫੈਸਰ ਕਲਰਕ ਮੇਰੇ ਤੇ ਬਣੀ ਆ। ਤਾਜੀ ਇਹ ਕਹਿੰਦੇ ਆ ਕਿਸੇ ਦੇ ਖਾਣੇ 'ਚ ਗੱਲ ਪਾਣੀ ਹੋਵੇ ਨਾ ਦਿਮਾਗ, ਹਾਂ। ਪਹਿਲੇ ਉਹਦਾ ਪਿਆਲਾ ਖਾਲੀ ਕਰੀਦਾ। ਜੇ ਤੁਸੀਂ ਉਦਾਂ ਪਾਓਗੇ ਬਾਲ ਉਬਲੀ ਜਾਣੀ ਆ, ਡੁੱਲੀ ਜਾਣੀ। ਹਾਂ ਵੱਡੀ ਗੱਲ ਆ ਉਸਤਾਦ। ਤੇ ਤਾਜੀ ਨੂੰ ਚਾਹੀਦਾ ਮੈਨੂੰ ਉਦੋਂ ਜਦੋਂ ਮੈਨੂੰ ਜ਼ਰੂਰਤ ਆ, ਜਦੋਂ ਮੇਰੇ ਤੇ ਪਈ ਆ, ਮੈਨੂੰ ਕਿਸੇ ਦੀ ਅਕਲਮੰਦੀ ਜਾਂ ਕੋਈ ਮਸ਼ਵਰੇ ਦੀ ਜ਼ਰੂਰਤ ਆ, ਇਧਰੋਂ ਉਧਰੋਂ ਛੋੜਦਾ ਰਹਿੰਦਾ, ਉਹ ਦੇਖਦੇ ਰਹਿੰਦੇ ਹੈ। ਮੈਨੂੰ ਬਾਅਦ ਚੋਂ ਕਹਿੰਦਾ ਸਮਝਦਾ ਨਹੀਂ। ਤਾਜੀ ਜਿੰਨਾ ਇਹਦੀ ਕੋਈ ਐਸੀ ਮੁਨਾਫਕਤ ਦੱਸ ਜਿਹੜੀ ਤੈਨੂੰ ਤੇਰੇ ਦਿਲ 'ਚ ਬੈਠੀ ਹੋਵੇ। ਹਾਂ ਕਦਮ ਕਦਮ ਤੇ ਕਦਮ ਨਹੀਂ ਅੱਜ ਇੱਕ ਤਾਂ ਤੇਰੇ ਦਿਮਾਗ 'ਚ ਕੀ ਐਸਾ ਆਇਆ, ਕੀ ਤੈਨੂੰ ਯਾਦ ਆਇਆ? ਕਰੰਟ ਮੈਂ ਤੁਹਾਨੂੰ ਦੱਸ ਦੇਣਾ ਤਾਜੀ। ਆ ਹੁਣ ਪਿੱਛੇ ਮੈਂ ਛੁੱਟੀਆਂ ਕੀਤੀਆਂ, ਕਰੰਟ ਆ ਜਿਹੜੀ ਚੱਲ ਰਹੀ ਹੈ। ਹਾਂ ਬਿਲਕੁਲ ਇਦਾਂ ਹੀ ਹੈ। ਮਿੱਠੇ ਇਹਨੂੰ ਬੜੇ ਹਾਦਸੇ ਆ ਰਹੇ, ਇਹਨੂੰ ਬੜੇ ਹਾਦਸੇ ਆ ਰਹੇ ਆ। ਆ ਜਿਹੜਾ ਤੂੰ ਦਫ਼ਤਰੋਂ ਫਾਰਗ ਰਿਹਾ ਕੁਝ ਕਾਫੀ ਦਿਨ। ਛੁੱਟੀਆਂ ਕੀਤੀਆਂ ਹਾਂ। ਤੇ ਤਾਜੀ ਇਹਦੀ ਵਜ੍ਹਾ ਤੋਂ ਨਹੀਂ ਮੈਂ, ਜੇ ਇਹ ਮੇਰੇ ਨਾਲ ਐਡਾ ਮੁਖਲਸ ਹੁੰਦਾ, ਮੇਰਾ ਯਾਰ ਹੁੰਦਾ, ਮੇਰਾ ਭਰਾ ਹੁੰਦਾ ਹੈ, ਇਹ ਵੀ ਨਾ ਹੁੰਦਾ। ਇਹ ਕੀ ਗੱਲ ਆ? ਇਹ ਕਾਤੋਂ ਹੈ? ਜਾਣਦੇ ਜਾਂ ਮੈਨੂੰ ਲੈ ਕੇ ਆਂਦਾ, ਮੈਨੂੰ ਫੋਨ ਕਰਦਾ, ਕੁਛ ਨਾ ਕੁਛ ਕਰਦਾ। ਅੱਛਾ ਉਦੋਂ ਦੀ ਤੇਰੇ ਦਿਲ 'ਚ ਇਹ ਬੈਠੀ ਹੈ ਹਾਂਜੀ ਉੱਤੋਂ ਉੱਥੇ ਮੁੰਡਿਆਂ ਨੂੰ ਇੱਧਰ ਉੱਧਰ ਦੁਕਾਨਾਂ ਵਾਲਿਆਂ ਨੂੰ ਜਿਹੜੇ ਮੇਰੇ ਏਦਾਂ ਜੱਫੀ ਪਾ ਕੇ ਉਹਨਾਂ ਨੂੰ ਕਹਿੰਦਾ ਕੰਟੀ ਕਰਾਤਾ, ਐ ਮਾੜੀ ਗੱਲ। ਜੁੱਤੀ ਪਵਾਤੀ ਆ। ਓਏ ਉਹ ਮੋਢੇ ਨਾਲ ਮੋਢਾ ਨਹੀਂ ਜੋੜ ਸਕਦਾ ਜਨ ਵਾਲਿਆ ਤੂੰ। ਹਾਂ ਓਏ ਉਹਦਾ ਮੋਢਾ ਛੋਟਾ। ਮੌਕੇ ਤੇ ਕਹਿੰਦਾ ਗੇਰਾ ਦਿੰਦਾ ਵਾ। ਉਸਤਾਦ ਜੀ ਇਹ ਸਾਰਾ ਬਕਵਾਸ ਕਰਨ ਦਿਆ ਵਾ। ਬਸ ਕਰ। ਮੇਰੀ ਗੱਲ ਸੁਣੋ ਉਸਤਾਦ ਜੀ, ਇਹ ਸ਼ੇਮਲੈਸ ਬੰਦਾ ਵਾ, ਮੰਨ ਲਓ ਮੇਰੀ ਗੱਲ। ਦੇਖਿਆ ਹੁਣ ਨਹੀਂ ਮੈਂ ਤੇਰਾ ਤੂੰ ਪਿਛਲੀ ਵਾਰੀ ਕਿਹਾ ਸੀ ਆਖਰੀ ਦੱਸ ਦਿਓ। ਪਤਾ ਹੀ ਕੀ ਹੈ। ਉਹਨਾਂ ਨੂੰ ਹੀ ਪਤਾ ਵਾ। ਪਲੀਜ਼ ਮਿਹਰਬਾਨੀ ਜਰਾ, ਤੁਹਾਨੂੰ ਤੁਸੀਂ ਜਰਾ ਦੋ ਦੱਸ ਦਿਓ ਉਸਤਾਦ ਜੀ, ਚਲੋ ਵਿਚਾਰੇ ਦੀ ਹੌਸਲਾ। ਯਾਰ ਸ਼ੇਮਲੈਸ ਦਾ ਮਤਲਬ ਆ ਕਿ ਧੀਆਂ ਭੈਣਾਂ ਨੂੰ ਸ਼ਰਮ ਹਜਾ ਇਹਦੇ ਅੰਦਰ ਹੈਗੀ ਆ। ਇਹੀ ਤੇ ਮੈਂ ਨੇਕੀਆਂ ਸਾਜੀ ਭੁਗਤਨੇ ਆ। ਆਹੋ ਨੇਕੀਆਂ ਕਰਦਾ ਰਿਹਾ ਤਾਜੀ, ਨੇਕੀਆਂ ਕਰਦਾ ਰਿਹਾ। ਯਾਰ ਸੋਚ। ਉਸਤਾਦ ਜੀ ਦੇਖੋ ਗੱਲ ਇਹ ਕਿ ਮੈਂ ਬਾਲ ਬੱਚੇਦਾਰ ਹਾਂ। ਹਾਂ। ਮੈਂ ਬਾਹਰ ਅੰਦਰ ਵਾਰਾਗਰਦੀ ਨਹੀਂ ਕਰਦਾ।
ਮੈਂ ਤੇ ਕੰਮ ਤੇ ਆਣਾ ਹੀ ਆਣਾ ਸੀ, ਮੈਂ ਤੇ ਭਾਈ ਆਪਣੇ ਬੱਚਿਆਂ ਵੱਲ ਦੇਖਣਾ ਵਾ। ਮੈਂ ਇਹਨੂੰ ਵੀ ਸਮਝਾਇਆ, ਹੁਣ ਇਹਦੀ ਮਰਜ਼ੀ ਆ ਉਸਤਾਦ ਜੀ, ਮੈਂ ਗਲਤ ਨਹੀਂ ਹੈ, ਇਹ ਮੇਰੇ ਤੇ ਇਲਜ਼ਾਮ ਲਾ ਰਿਹਾ ਵਾ। ਹੁਣ ਇਹਨੂੰ ਬੱਚੇ ਆ ਗਏ, ਅਜ਼ੀਜ਼ ਹੋ ਗਏ, ਬੱਚੇ ਤੈਨੂੰ ਹੁਣ ਅਜ਼ੀਜ਼ ਹੋ ਗਏ ਆ ਹੈ। ਠੀਕ ਆ ਸਾਜੀ, ਕੋਈ ਯਾਰੀ ਨਹੀਂ ਰਹੀ, ਅੱਛਾ ਕੋਈ ਦੋਸਤ ਨਹੀਂ ਯਾਰ ਬੱਚੇ ਠੀਕ ਆ, ਲੇਕਿਨ ਇਹ ਬੱਚਿਆਂ ਦਾ ਵੇ ਤਾਂ ਯਾਰ ਨੂੰ ਨਹੀਂ ਕਰਨਾ ਸਰ। ਅੱਲਾ ਦੇ ਬੰਦਿਆ, ਸਭ ਤੋਂ ਅਹਿਮ ਰਿਸ਼ਤਾ ਵਾ ਯਾਰ ਦਾ, ਹਾਏ ਸਭ ਤੋਂ ਅਹਿਮ। ਭੁੱਲ ਗਿਆ ਕਿ ਜਿੱਥੇ ਯਾਰ ਕੰਮ ਆਉਂਦਾ ਉੱਥੇ ਬੱਚੇ ਬੁੱਚੇ ਨਹੀਂ ਕੰਮ ਹੁੰਦੇ। ਜੀ ਉਹ ਮੈਂ ਛਾਣ ਕੀਤੇ ਇਹਦੇ ਤੇ ਖੁਰੇ ਧੋਤੇ ਹੈ, ਉਹਦੇ ਤੋਂ ਬਾਅਦ ਕੰਮ ਛੱਡੇ ਤੇ ਕਈ। ਯਾਰ ਉਹ ਵੀ ਤਾਂ ਤੈਨੂੰ ਸ਼ੇਮਲੈਸ ਕਹਿ ਹੀ ਰਿਹਾ। ਓਏ ਸਾਜੀ ਇਦਾਂ ਹੀ ਫਿਰ ਦਿਲ ਜਿੱਤ ਲੈਂਦਾ ਮੈਂ, ਮੁੱਤ ਮੈਨੂੰ ਹੋ ਜਾਂਦਾ। ਦਿਲ ਜਿੱਤ ਲੈਂਦਾ ਈ। ਉਸਤਾਦ ਜੀ ਮੈਂ ਉਹ ਵੀ ਤੇ ਵੇਖ ਤੈਨੂੰ ਕਹਿ ਰਿਹਾ, ਆਸਾਨ ਫਰਾਮੋਸ਼ ਤੈਨੂੰ ਕਹਿ ਰਿਹਾ ਉਹ। ਇਹ ਤੈਨੂੰ ਸ਼ੇਮਲੈਸ ਕਰਦਾ, ਤੈਨੂੰ ਅਪੋਰਾ ਨੂਰ ਆਂਦਾ ਤੇਰੇ ਤੇ ਹੈ। ਉਹ ਸ਼ੇਮਲੈਸ ਨਹੀਂ, ਨਹੀਂ ਸ਼ੇਮਲੈਸ ਜਿਹੜਾ ਮੈਂ ਇੱਜ਼ਤਾਂ ਦਾ ਭਾਈਵਾਲ ਹੈ। ਇੱਜ਼ਤਾਂ ਦਾ ਭਾਈਵਾਲ ਰਹਿਣਾ ਤੇਰੇ ਤੇ ਐ ਨੂਰ ਆਂਦਾ, ਵਾਈਟ ਹੁੰਦਾ ਤੂੰ ਹੈ ਜਦੋਂ ਵਾਈਟ ਚਲੀਤੀ ਹੋਣੀ। ਉਸਤਾਦ ਜੀ ਮੈਂ ਜਦੋਂ ਸ਼ੇਮਲੈਸ ਹੋਣਾ ਹੀ ਨਹੀਂ ਹਾਂ ਸ਼ੇਮਲੈਸ ਤੇ ਫਿਰ ਬਲਾਂਤਾ ਹੀ ਪੈਣੀ ਹੈ। ਮੁਨਾਫਕਤ ਕਰੀ ਜਾਣੀ ਤੇ ਫਿਰ ਇਦਾਂ ਹੀ ਹੋਣਾ। ਮੈਂ ਉਸਤਾਦ ਜੀ ਸਾਰੀ ਜ਼ਿੰਦਗੀ ਦਿਲੋਂ ਸਾਫ਼ ਹੋ ਕੇ ਇਹਦੇ ਨਾਲ ਚੱਲਿਆ, ਲੇਕਿਨ ਇੱਕ ਗੱਲ ਇਹਦੀ ਹੈ ਕਿ ਬੇਜ਼ਮੀਰਾ ਬੰਦਾ ਵਾ। ਇਹ ਦਿਲੋਂ ਸਾਫ ਹੋ ਕੇ ਚੱਲਿਆ ਮਿੱਠੇ, ਇਸ ਚੀਜ਼ ਤੇ ਮੈਂ ਸਾਜੀ ਮੁਤਮਿਨ ਹਾਂ, ਲੇਕਿਨ ਸਹੀ ਨਹੀਂ ਚੱਲੇ ਤਾਜੀ ਆਪਣੇ ਹਿਸਾਬ ਨਾਲ ਹੀ। ਨਹੀਂ ਤਾਂ ਤਾਰੀਫ ਵੀ ਤੇ ਉਹਨੇ ਕੀਤੀ ਨਾ, ਕਹਿੰਦਾ ਬੇਜ਼ਮੀਰ ਵਾ, ਯਾਨੀ ਇਹਦਾ ਜ਼ਮੀਰ ਕਹਿੰਦਾ ਬਿਲਕੁਲ ਜ਼ਿੰਦਾ ਵਾ। ਇੰਨੀਆਂ ਕੁ ਗੱਲਾਂ ਤੇ ਤੁਸੀਂ ਇਹਦੇ ਰਹੋ, ਜਿਹੜੀ ਮੈਂ ਇੰਨੇ ਸਾਲ ਖਿਦਮਤ ਕੀਤੀ, ਮੈਂ ਪਤਾ ਨਹੀਂ ਕਿੱਥੋਂ ਜੋਬ ਛੱਡੀ। ਮੇਰੀ ਖਾਤਰ 28 ਦਿਨ ਲਾਂਦਾ ਸੀ ਮਿੱਠੇ, 28 ਦਿਨ ਹੁੰਦੇ ਸੀ ਤੇ 2 ਦਿਨਾਂ ਬਾਅਦ ਸੈਲਰੀ ਮਿਲ ਜਾਣੀ। 10,000 ਰੁਪਇਆ ਮੈਂ ਲਿਆ ਹੁਣ ਐਡਵਾਂਸ, 30,000 ਰੁਪਇਆ ਹੋਰ ਮਿਲਦਾ। 2 ਦਿਨ ਅਸੀਂ ਮੈਂ ਕੱਢਦਾ, ਮੈਂ ਇਹ ਛੁਡਵਾ ਦਿੰਦਾ। ਓਏ ਹੋਏ ਹੋਏ, ਯਾਨੀ ਉਹ 2 ਦਿਨ ਜਾਣਾ ਨਹੀਂ, ਹਾਂ। ਇਹਦੇ ਨਾਲ ਫਿਰਦੇ ਰਹਿਣਾ ਤੇ ਉਹ ਜਿਹੜਾ ਬਾਕੀ ਪੈਸੇ ਸਾਰੇ ਮਰ ਬਾਕੀ ਜਾਣਗੇ। ਓਏ ਮਾੜੀ ਗੱਲ ਆ, ਬਹੁਤ ਭਾਜੀ ਮਾੜੀ। 250 ਰੁਪਏ ਦੀ ਦਿਹਾੜੀ ਲੱਗਦੀ ਸੀ। ਇਹ 1 ਵਜੇ ਆਂਦਾ ਸੀ, ਇਹਨੂੰ ਪੁੱਛੋ ਹੋਟਲਾਂ ਦੇ ਮਾਲਕ ਨਹੀਂ ਉਦਾਂ ਰੋਟੀ ਖਾਂਦੇ। 350 ਦੀ ਰੋਟੀ ਅਸੀਂ ਬਹਿ ਖਾ ਲੈਣੀ। ਤੂੰ ਖਵਾਉਣੀ। ਹਾਂ ਮੈਂ ਖਵਾਉਣਾ। ਉਸਤਾਦ ਜੀ ਜਿੰਨੀ ਵਾਰੀ ਵੀ ਫੈਕਟਰੀ ਗਿਆ ਨਾ, ਬੋਤਲ ਵੀ ਮੇਰੇ ਕੋਲੋਂ ਪੈਸੇ ਲੈ ਕੇ ਇਹਨਾਂ ਨੇ ਮੰਗਾਈ ਹੈ। ਤੇ ਉਹ ਜਦੋਂ ਘਟ ਜਾਣੇ ਉਦੋਂ ਹੀ ਤੂੰ ਪਾਣਾ ਸੀ, ਉਦਾਂ ਕਿਹੜਾ ਦਿੰਦਾ ਸੀ ਤੂੰ ਦੱਸ। ਜਦੋਂ ਕਦੀ ਘਟਈ ਹਰ ਵਾਰੀ ਹੋਰ ਫੇਰ ਕਹਿੰਦਾ ਜੀ, ਕਹਿੰਦਾ ਹੋਟਲਾਂ ਦੇ ਮਾਲਕ ਨਹੀਂ ਤਾਂ ਰੋਟੀ ਖਾਂਦੇ, ਮੈਂ 350 ਦੀ ਰੋਟੀ ਖਾਂਦੀ। ਸਹੀ ਗੱਲ ਆ, ਹੋਟਲ ਦਾ ਮਾਲਕ 30-40 ਚ ਖਾ ਲੈਂਦਾ। ਲੇਕਿਨ ਉਸਤਾਦ ਜੀ ਇੱਕ ਇਹਦੀ ਮੈਂ ਗੱਲ ਕਰਾਂਗਾ ਕਿ ਗਲੀਜ਼ ਬੰਦਾ ਵਾ। ਲਾ ਯਾਰ ਹੁਣ ਨਾ ਕਹੀਂ ਤਾਂ ਇਹ ਇੱਕ ਦੱਸ ਦੋ ਆਖਰ ਹੁਣ ਇਹ ਤੋਂ ਅੱਗੇ ਮੈਨੂੰ ਪਤਾ ਨਹੀਂ ਆ, ਫਿਰ ਐਵੇਂ ਰੋਲਾ ਮੱਚ ਜਾਣਾ। ਮੈਂ ਜਨਮਨ ਕਹਿਣਾ ਇੱਕ ਦੱਸ ਦਿਓ। ਮੈਨੂੰ ਪਤਾ ਹੋਣਾ ਕੀ ਮੈਂ ਜਿਹੜੀ ਗੱਲ ਕਰਾਂਗਾ ਮੂੰਹ ਤੇ ਕਰਾਂਗਾ ਉਸਤਾਦ ਜੀ। ਯਾਰ ਉਹ ਤੈਨੂੰ ਉਹਨੇ ਤਾਰੀਫਾਂ ਹੀ ਕੀਤੀਆਂ ਨੇ, ਤੂੰ ਉਦੋਂ ਜਾਣ ਕੇ ਬਕਵਾ ਗਲੀਜ਼ ਆਦਮੀ ਆ। ਉਹਦਾ ਕਹਿਣ ਦਾ ਮਤਲਬ ਇਹ ਆ ਕਿ ਇਹਨੂੰ ਰਾਤ ਨੂੰ 24 ਘੰਟੇ ਵੀ ਯਾਨੀ ਔਖੇ ਟਾਈਮ ਕੰਮ ਆਉਣ ਵਾਲਾ ਬੰਦਾ ਵਾ। ਉਹ ਰਾਤ ਦੇ 2 ਵਜੇ ਵੀ ਇਹਨੂੰ ਫੋਨ ਕੀਤਾ ਨਾ ਤੇ ਪਹੁੰਚਿਆ। ਤੇ ਯਾਰ ਤੂੰ ਵੀ ਗਲੀਜ਼ ਬਣਨ ਲੱਗਿਆ ਬੰਦਿਆ। ਆਹੋ ਐਵੇਂ ਤੂੰ ਫਿਰ ਜਾਣ ਕੇ ਫਿਰ ਬਾਅਦ ਚ ਐਵੇਂ ਆਪਣੀ ਆਖਰਤ ਵੀ ਖਰਾਬ ਕਰ ਲੈਣੇ ਆ। ਜਿੱਦਾਂ ਬੰਦਾ ਕਹਿੰਦਾ ਦਲੇਰ ਬਣ, ਤੂੰ ਵੀ ਗਲੀਸ ਬਣ ਗਿਆ। ਆਹੋ ਨਹੀਂ ਸਹੀ ਗੱਲ ਆ। ਭਾਈ ਮਾਂ ਪਿਓ ਕੋ ਸਿੱਖਿਆ ਤੇ ਅਸੀਂ ਕਦੀ ਉਹਨਾਂ ਨੇ ਯਕੀਨ ਕਰ ਇਦਾਂ, ਤੂੰ ਗਲੀਜ਼ ਬਣਦਾ ਹੀ ਨਹੀਂ। ਨਹੀਂ ਯਾਰ ਇਹ ਤੇ ਤੈਨੂੰ ਥੋੜਾ ਬਹੁਤਾ ਗਲੀਜ਼ ਹੋ ਜਾ ਯਾਰ। ਦੇਖਿਆ ਕਰ ਯਾਰ, ਰਾਤ ਨੂੰ ਸੌਣ ਲੱਗੇ ਨਾ ਘੱਟ ਤੋਂ ਘੱਟ 5 ਮਿੰਟ ਸੋਚਿਆ ਕਰ, ਮੈਂ ਯਾਰ ਗਲੀਜ਼ ਬਣਨਾ। ਆ ਵੀ ਵੇ ਉਹ ਨਹੀਂ ਆਏ ਮੈਨੂੰ ਆਇਆ, ਮੈਂ ਪਹਿਲੇ ਮੈਂ ਨਸੀਬ ਨਹੀਂ ਇਹ ਕੌਣ ਆ? ਹੈ ਇਹ ਇੰਨਾ ਤਾਜੀ ਗਲੀਜ਼ ਬੰਦਾ, ਮੇਰਾ ਦਿਲ ਉਹ ਭਾਈ ਕਿਨੂੰ ਕਹੀ ਜਾਂਦਾ? ਮਿੱਠਾ ਵਾ, ਇੰਨਾ ਗਲੀਜ਼ ਬੰਦਾ। ਉਹ ਚੱਲ ਮੈਂ ਤੇਰੇ ਓਏ ਯਾਰ ਆ ਉਸਤਾਦ ਜੀ ਨੂੰ ਵੇਖ। ਓਏ ਭਾਈ ਆਖਰੀ ਦੱਸ ਦਿਓ। ਮੈਂ ਬੁਰਾ ਹੀ ਚੰਗਾ ਮੈਂ ਬੁਰਾ ਨਾ 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 ਤੂੰ ਚੰਗਾ ਬਣ ਜਾ ਨਾ, ਤਾਜੀ ਬੁਰਾ ਬਣ ਰਿਹਾ, ਤੂੰ ਨਾ ਬਣੀ ਚੰਗਾ। ਲੜਾਈ ਤੇਰੀ ਮੇਰੀ ਹੈ ਨਾ, ਤੂੰ ਇਹਨਾਂ ਨੂੰ ਨਾ ਵਿੱਚ ਲਿਆ। ਇਹੋ ਹੀ ਤੇਰੀ ਆਦਤ ਰਹੀ ਆ ਉਸਤਾਦ ਜੀ, ਦੂਜਿਆਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਣੀ, ਆਪਣੇ ਯਾਰ ਤੇ ਚਲਾਣੀ, ਯਾਰ ਦੀ ਕੰਡ ਪਿੱਛੋਂ ਇਹ ਵਾਰ ਹੁਣ ਕਰਨਾ। ਲੜਾਈ ਤੇਰੀ ਮੇਰੀ ਨਹੀਂ, ਇਹ ਹੁਣ ਪਰਸਨਲ ਹੋ ਗਈ। ਮੈਂ ਤੈਨੂੰ ਦੱਸ ਦਿੱਤਾ। ਇਹ ਹੁਣ ਤੇਰੀ ਤੇ ਉਹਦੀ ਇਕੱਲੇ ਦੀ ਲੜਾਈ ਨਹੀਂ ਰਹੀ। ਇਹ ਹੁਣ ਗੱਲ ਪਰਸਨਲ ਤੱਕ ਚਲੀ ਗਈ। ਉਸਤਾਦ ਜੀ ਇਹਨੂੰ ਉਹ ਤੇਰਾ ਬਹੁਤ ਬਿਟੇ ਇਹਨੂੰ ਸਮਝਾਓ ਉਸਤਾਦ ਜੀ, ਆ ਕੋਈ ਨਾ ਨਹੀਂ ਯਾਰ ਇਹ ਗੱਲ ਬਿਲਕੁਲ ਸਹੀ ਹੈ ਨਾਜ਼ਰੀਨ। ਗੱਲ ਹੁਣ ਸਿਰਫ ਇਹਨਾਂ ਦੋਵਾਂ ਦੀ ਨਹੀਂ ਰਹੀ, ਗੱਲ ਹੁਣ ਪਰਸਨਲ ਹੋ ਗਈ ਹੈ। ਬਸ ਠੀਕ ਹੈ ਬੱਚੇ, ਪਰਸਨਲ ਆ ਤਾਂ ਬੁਲਾ ਲਾ ਫਿਰ ਜਿਹਨੂੰ ਬੁਲਾਣਾ। ਹੁਣ ਗੱਲ ਜਿਹੜੀ ਫੈਲਣੀ ਇਹਦੀ ਫੈਲ ਗਈ ਹੈ। ਹਾਂ ਤੇਰੀ ਮੇਰੀ ਜਿਹੜੀ ਹੋਣੀ ਸੀ ਨਾ ਹੋ ਗਈ, ਹੁਣ ਗੱਲ ਪਰਸਨਲ ਹੋ ਗਈ। ਹੁਣ ਇਹਦਾ ਕੋਈ ਕੰਡੀ ਕੱਟਾ ਨਿਕਲੇਗਾ। ਹੁਣ ਇੱਥੇ ਫੈਸਲਾ ਹੋਏਗਾ, ਜਾਂ ਇੱਥੇ ਤੂੰ ਰਹੇਗਾ ਜਾਂ ਮੈਂ ਰਹਾਂਗਾ। ਫੈਸਲਾ ਅੱਜ ਤੇ ਜਿਹੜਾ ਹੋਣਾ, ਤੂੰ ਵੀ ਬੁਰਾ ਹੋਣਾ ਵੇਖ ਲਈ ਹਰ ਫੈਸਲੇ 'ਚ। ਆਹ ਬਿਲਕੁਲ ਸਹੀ ਗੱਲ ਹੈ ਯਾਰ। ਯਾਰ ਇਹਨੂੰ ਪਰਸਨਲ ਨਾ ਕਰੋ, ਤੁਹਾਡੀ ਮਿਹਰਬਾਨੀ। ਪਰਸਨਲ ਤਾਂ ਹੋ ਹੀ ਗਈ ਹੈ ਨਾ ਹੁਣ ਉਸਤਾਦ ਜੀ। ਮੇਰੇ ਸਾਡੇ ਵੀ ਦੁੱਖ ਸੁਣੋ, ਅੱਜ ਤੱਕ ਕਿਸੇ ਨੂੰ ਮੈਂ ਦੱਸਿਆ ਹੀ ਨਹੀਂ। ਹਾਏ ਹਾਏ
ਆਪਣੇ ਦੁੱਖ ਆਪਣੇ ਅੰਦਰ ਹੀ ਮਿੱਠੇ ਲੈ ਕੇ ਫਿਰਦਾ ਰਿਹਾ। ਉਸਤਾਦ ਜੀ ਮੇਰੇ ਤੁਹਾਡੇ ਸਾਹਮਣੇ ਕਿੰਨਾ ਮਸਲਾ ਹੋਇਆ ਆਹ ਲੱਤ ਦਾ ਬਹੁਤ ਮਸਲਾ ਖਰਾਬ ਹੋਇਆ। ਇਹਨੂੰ ਪੁੱਛੋ, ਇੱਕ ਵਾਰੀ ਵੀ ਇਹਨੇ ਮੈਨੂੰ ਪੁੱਛਿਆ ਕਿ ਯਾਰ ਕਿੱਦਾਂ ਤੂੰ। ਕੀ ਲੱਤ ਦਾ ਕੀ ਪੁੱਛਣਾ, ਤੁਰਿਆ ਫਿਰਦੇ ਆ ਸਹੀ, ਹੋਰ ਕੀ। ਆਹੋ ਤਾਜੀ ਇਹ ਜਿਹੜਾ ਨਾਲੇ ਕਹਿੰਦੇ ਆ ਲੱਤ ਦਾ, ਇਹਦਾ ਪਤਾ ਕੀ ਹਿਸਾਬ ਆ। ਉਹ ਪਹਿਲੇ ਜਦੋਂ ਮੈਂ ਜਾਣਾ ਸੀ ਸਕੂਲੇ, ਉਹ ਤੂੰ ਸੁਣਿਆ ਨਾ ਸੀ, ਇੱਕ ਭੇੜੀਆ ਆ ਗਿਆ, ਉਹ ਕਹਿੰਦਾ ਸ਼ੇਰ ਆ ਗਿਆ, ਸ਼ੇਰ ਆ। ਹਾਂ ਤੇ ਇੱਕ ਦਿਨ ਸੱਚੀ ਮੁੱਚੀ ਆ ਜਾਂਦਾ ਤੇ ਉਹ ਸਮਝਦਾ ਮਜ਼ਾਕ ਆ। ਉਹ ਮਜ਼ਾਕ ਉਹ ਇਲਾਕੇ ਵਾਲੇ ਸਮਝ। ਇਹਦਾ ਵੀ ਉਸਤਾਦ ਜੀ ਇਹੀ ਹਿਸਾਬ ਆ, ਮੈਨੂੰ ਕਹਿੰਦਾ ਰਹਿੰਦਾ ਲੱਤ ਖਰਾਬ, ਲੱਤ। ਮੈਂ ਉਹ ਵੇਖਿਆ ਨਹੀਂ ਸਹੀ, ਆ ਹੁਣ ਕਿਤੇ ਜੈਨੂਅਨ ਹੋ ਗਈ ਖਰਾਬ, ਤੇ ਮੈਨੂੰ ਕੀ ਪਤਾ, ਮੈਂ ਕਿਹਾ ਨਹੀਂ ਸ਼ੇਰ ਆ। ਨਹੀਂ ਸ਼ੇਰ ਆਇਆ, ਨਹੀਂ ਸ਼ੇਰ ਹੈ। ਉਸਤਾਦ ਜੀ ਕਹਿੰਦਾ ਹੁਣ ਕਹਿੰਦਾ ਮੇਰੀ ਜਰਮਨ ਲੱਤ ਖਰਾਬ ਹੋ ਗਈ, ਤੇ ਮੈਂ ਕਿਹਾ ਸਮਝਿਆ ਨਹੀਂ ਆਇਆ ਸ਼ੇਰ। ਨਹੀਂ ਸਹੀ ਗੱਲ ਆ। ਨਹੀਂ ਗੱਲ ਜਿਹੜੀ ਆ ਭਾਈ ਹੱਕ ਦੀ, ਕਿਉਂਕਿ ਹੁਣ ਗੱਲ ਤੁਸੀਂ ਪਰਸਨਲ ਕਰ ਲਈ ਆ, ਹੁਣ ਤੁਹਾਡੇ ਦੋਵਾਂ 'ਚ ਨਹੀਂ ਰਹੀ। ਹੁਣ ਉਸਤਾਦ ਜੀ ਫਿਰ ਤੁਸੀਂ ਵਿੱਚ ਆਓ ਨਾ, ਫਿਰ ਜੇ ਪਰਸਨਲ ਹੈ ਤੇ ਮੈਂ ਸਾਰੇ ਹੁਣ ਤੇ ਪਰਸਨਲ ਹੋ ਗਈ। ਇਹ ਜਿੱਥੇ ਮਰਜੀ, ਮੈਂ ਕਹਿੰਦਾ ਜਿਹਨੂੰ ਮਰਜੀ ਸੀਕ੍ਰੇਟ ਕਰੇਗਾ, ਮੈਨੂੰ ਹੁਣ ਕੋਈ ਟੈਨਸ਼ਨ ਨਹੀਂ। ਹਾਂ ਰੌਲਾ ਪਾ, ਸੀਕ੍ਰੇਟ ਕਰ ਜਿੱਦਾਂ ਮਰਜ਼ੀ। ਮੈਂ ਕਹਿੰਦਾ ਵਾ ਕਿ ਗੱਲ ਉਹ ਨਾ ਕਰੋ, ਆਪਸ ਹੀ ਰੱਖੋ। ਨਹੀਂ ਇਹਨੂੰ ਕਰਨ ਦੇ ਸੀਕ੍ਰੇਟ ਜਿੱਦਾਂ ਮਰਜੀ ਇਹਨੂੰ ਆ। ਨਹੀਂ ਆਪਸ ਚ ਇਹ ਆ ਕਿ ਤੁਸੀਂ ਆਪਸ ਸੀਕ੍ਰੇਟ ਕਰਨੀ ਨਾ ਤਾਂ ਲੈ, ਫਿਰ ਮੈਂ ਹੁਣ ਇੱਥੇ ਇੱਕ ਗੱਲ ਸੀਕ੍ਰੇਟ ਕਰਾਂਗਾ ਹੁਣ। ਤੂੰ ਕਰ ਜਿੱਦਾਂ ਉਸਤਾਦ ਜੀ ਦੇਖੋ, ਮੇਰੇ ਸੱਟ ਲੱਤ ਵਾਲਾ ਮਸਲਾ ਬਣਿਆ ਨਾ, ਮੈਂ ਹਲਕਾ ਜਿਹਾ ਲੰਗੜਾ ਕੇ ਤੁਰਨ ਦਿਆ ਤੇ ਮੁੰਡਿਆਂ ਨੂੰ ਇੰਜ ਕੂਣੀਆਂ ਮਾਰ ਕੇ ਵੇਖਿਆ, ਕਹਿੰਦਾ ਚੈੱਕ ਕਰ ਜ਼ਰਾ, ਕੈਦੂ ਚੈੱਕ ਕਰ। ਓਏ ਯਾਰ ਜਾਤੀ ਹੈ ਯਾਰ ਤੇ ਜ਼ਖਮ ਦਾ ਮਜ਼ਾਕ ਉਡਾਇਆ। ਕਦੀ ਫਾਲਟ ਪੈ ਗਿਆ, ਉਹਦਾ ਆਸਾਨ ਲਊਗਾ ਹੁਣ, ਮੈਨੂੰ ਪਤਾ ਨਹੀਂ ਇਹਦਾ। ਹਾਂਜੀ ਤਾਜੀ ਇਹਦੇ ਮੈਂ ਜਿਹੜੇ ਨੁਕਸਾਨ ਕੀਤੇ ਤੇ ਤੁਹਾਨੂੰ ਨਹੀਂ ਪਤਾ, ਅੱਲਾ ਮਾਫ ਕਰੇ। ਆਸਾਨ ਨਹੀਂ, ਤੂੰ ਮੇਰੇ ਤੇ ਮੁਸ਼ਕਲਾਂ ਹੀ ਕੀਤੀਆਂ ਵਾ। ਵੱਡਿਆਂ ਦਾ ਬੰਦਾ ਅਦਬ ਕਰਦਾ, ਇhtਰਾਮ ਕਰਦਾ ਹੁੰਦੀ ਹੈ ਤਾਜੀ, ਹਰ ਬੰਦੇ ਨੂੰ ਹੀ ਪਤਾ ਆਪਣੇ ਵੱਡੇ ਦੀ ਜਿਹੜੀ। ਨਹੀਂ ਯਾਰ ਇਹ ਗੱਲ ਸਹੀ ਆ। ਉਸਤਾਦ ਜੀ ਵੱਡਿਆਂ ਦਾ ਜਿਹੜਾ ਨਾ ਉਹ ਤਾਜੀ ਨੂੰ ਪੁੱਛੋ, ਇਹਨੂੰ ਵੱਡਿਆਂ ਦੀ ਇਹਨੇ ਕਦੀ ਬੇਅਦਬੀ ਕੀਤੀ, ਇਹਨੂੰ ਪੁੱਛੋ। ਮੈਂ ਇੱਥੇ ਤੱਕ ਨਾ ਵੱਡਿਆਂ ਦੀ ਬੇਅਦਬੀ ਦੀ ਵਜ੍ਹਾ ਤੋਂ, ਹਾਂਜੀ ਬੇਅਦਬੀ ਕਰੇ ਤੇ ਸਾਰੇ ਤੂੰ ਇਹਨੂੰ ਵੱਡਿਆਂ ਦੀ ਬੇਅਦਬੀ ਨਹੀਂ ਕਰਦਾ। ਨਹੀਂ ਉਸਤਾਦ ਜੀ, ਕਰਿਆ। ਬਸ ਫਿਰ ਇਹ ਗੱਲ ਗਲਤ ਆ। ਉਹਨਾਂ ਨੇ ਤੈਨੂੰ ਜੰਮਿਆ ਪਾਲਿਆ, ਤੇਰੇ ਮਾਂ ਪਿਓ ਨੇ, ਵੱਡੇ ਭਰਾਵਾਂ ਨੇ, ਤੂੰ ਉਹਨਾਂ ਦੀ ਬੇਅਦਬੀ ਨਹੀਂ ਕਰਦਾ। ਤੂੰ ਕਰਦਾ ਵਾ ਜੀ ਤਾਜੀ ਹੁਣ ਮੰਨਦੇ ਆ, ਅੱਬੂ ਕਹਿੰਦੇ ਪਾਣੀ ਦੇ ਦੀ, ਮੈਂ ਪਾਣੀ ਦਿੱਤਾ ਗਲਾਸ ਚ ਪਾ ਕੇ, ਉਹਨਾਂ ਨੇ ਦਵਾਈ ਖਾਣੀ ਹੈ। ਉਸ ਤੋਂ ਬਾਅਦ ਕਹਿੰਦੇ ਚਾਹ ਦਾ ਕੱਪ ਵੇਖੀ ਬਣ ਗਿਆ ਹੋਣਾ, ਉਹਨਾਂ ਨੇ ਪੀਣੀ ਦੁੱਧ ਪੱਤੀ, ਮੈਂ ਤਾਜੀ ਉਹ ਕੱਪ ਚ ਪਵਾ ਕੇ ਉਹ ਦੇ ਕੇ ਪੁੱਛ ਕੇ ਉਹਨਾਂ ਨੂੰ ਦੱਸ ਕੇ ਬੇਅਦਬੀ ਆਪਾਂ ਕਰਕੇ ਘਰੋਂ ਫੇਰ ਨਹੀਂ ਪੀ। ਹਾਂ ਪੂਰੀ ਬੇਅਦਬੀ ਕਰਕੇ ਇਹਦੇ ਨਿਕਲਿਆ। ਕੋਲ ਮਾਫੀ ਮੰਗਦਾ ਉਸਤਾਦ ਭਾਈ। ਜੀ ਇਹਨੂੰ ਮੈਂ ਇਹਦੇ ਹਰ ਜ਼ਿੰਦਗੀ ਦੇ ਮਾਮਲੇ 'ਚ ਇਹਦਾ ਸਾਥ ਦਿੱਤਾ, ਇਹਦੀ ਕਟਿੰਗ ਤੱਕਰ ਮੈਂ ਸਹੀ ਕਰਾਨਾ ਕਿ ਯਾਰ ਯਾਰ ਤੇ ਹੁਣ ਤੂੰ ਮਤਲਬ ਕਿ ਲੇਕਿਨ ਇਹ ਗੁਸਤਾਖ ਬੰਦਾ ਵਾ। ਗੁਸਤਾਖ। ਉਹ ਕਿਉਂ ਕਰਨਾ। ਓਹੋ ਯਾਰ ਹਾਂ ਤੇਰੇ ਕੋ ਜੁਮਲੇ ਨਾ ਹੁੰਦੇ ਤੇ ਤੈਨੂੰ ਮੈਂ ਦੱਸਦਾ। ਹਾਂ ਜੁਮਲੇ ਗਿਰੇ ਰੇ ਚੰਬੇ ਇਹ ਕਹਿ ਜਾਂਦਾ ਹੁਣ ਤਾਜੀ ਮੈਨੂੰ ਨਹੀਂ ਪਤਾ ਚੱਲਦਾ, ਉਹ ਹੁੰਦੀ ਅੱਛੀ ਗੱਲ ਆ, ਮੈਂ ਉਹਨੂੰ ਬੁਰੀ ਸਮਝ ਲੈਂਦਾ। ਨਹੀਂ ਤੁਹਾਡਾ ਤਲਕ ਕਿੰਨੀ ਦੇਰ ਦਾ ਵਾਪਸ? ਉਹ ਯਾਰ ਇਹ ਟੁੱਟ ਜਾਣਾ। ਨਹੀਂ ਕਿੰਨੀ ਦੇਰ ਹੋ ਗਈ ਆਪਸ? ਜਾਣਾ ਨਹੀਂ, ਟੁੱਟ ਗਿਆ ਸਾਡੇ ਵੱਲੋਂ, ਖੈਰ ਹੋ ਗਿਆ, ਲਕੀਰ ਵਗ ਤੇਰੇ ਗਈ ਵੱਲੋਂ ਹੈ। ਹੁਣ ਟੁੱਟਾ ਹੈ, ਮੇਰੇ ਵੱਲੋਂ 2 ਸਾਲ ਪਹਿਲੇ ਦਾ ਟੁੱਟਾ ਸੀ। ਹਾਂ ਲੇਕਿਨ ਮੈਂ ਫਿਰ ਵੀ ਸਾਜੀ ਇਹਦਾ ਹੱਥ ਨਹੀਂ ਛੱਡਿਆ ਕਿ ਕੋਈ ਗੱਲ ਨਹੀਂ। ਬਸ ਕਰਦੇ ਹੱਥ, ਤੂੰ ਮੇਰਾ ਜਿਹੜਾ ਫੜਿਆ ਨਾ, ਬਸ ਕਰਦੇ। ਹਾਂ ਸਾਜੀ ਹੁਣ ਵੇਖੋ ਨਾ, ਮੇਰੇ ਤੋਂ ਵੱਡਾ ਵਾ, ਰਾਜ਼ ਫਾਸ਼ ਆ ਨਾ, ਇਹ ਫਾਸ਼ ਹੀ ਰਹਿਣ ਤੇ ਚੰਗਾ ਆ। ਆਹੋ ਐਵੇਂ ਬਾਅਦ ਚੋਂ ਮੈਂ ਦੱਸਾਂਗਾ ਸਾਰਿਆਂ ਨੂੰ, ਨਾਦਰੀ ਨੂੰ ਵੀ ਪਤਾ ਚੱਲੂ ਫਾਇਦਾ। ਉਹ ਤੁਹਾਡਾ ਬੇੜਾ ਕਿ ਜਦੋਂ ਇੱਕ ਦੂਜੇ ਦੇ ਰਾਜ਼ ਫਾਸ਼ ਆ ਨੂੰ ਰਹਿਣ ਦੇ, ਐਵੇਂ ਫਿਰ ਬਾਅਦ ਚੋਂ ਮੇਰਾ ਦਿਮਾਗ ਖਰਾਬ ਹੋ ਯਾਰ ਮੈਂ ਇੱਥੇ ਹਾਂ ਫਾਸ਼ ਰਹਿੰਦੇ ਯਾਰ, ਹੁਣ ਨਾ ਦੱਸੀ ਨਾ ਕਿਸੇ ਨੂੰ। ਜਦੋਂ ਮੈਂ ਨਹੀਂ ਇੰਨੀ ਦੇਰ ਦੇ ਫਾਸ਼ ਰੱਖੇ ਤੇ ਉਦੋਂ ਹੁਣ ਵੀ ਰਹਿਣ ਦੇ। ਆ ਐਵੇਂ ਨੇ ਅਗਲੇ ਨੂੰ ਗਰਮ ਕਰਦਾ ਵੀ ਇਹ ਨਾ ਰਾਜ਼। ਆਹੋ ਯਾਰ ਨਾਜ਼ਰੀਨ, ਦੇ ਤਾਜੀ ਕਸਮ ਵਾਲੀ ਗੱਲ ਆ, ਮੈਂ ਆਪਣੀ ਪੂਰੀ ਲਾਈਫ ਚ ਕਾਮੇਡੀ ਦੀ ਲਾਈਫ ਚ ਟਰਮ ਪਹਿਲੀ ਵਾਰੀ ਦੇਖ ਰਿਹਾ, ਸੋਚ ਰਿਹਾ। ਰਾਜ਼ ਫਾਸ਼ ਵੀ ਯਾਰ ਕਹਿੰਦਾ ਦੇਖ ਲੈ, ਜੇ ਮੈਂ ਤੇਰੇ ਰਾਤ ਫਾਸ਼ ਕੀਤੇ ਨਾ ਤੇ ਫਾਸ਼ ਹੀ ਰਹਿਣ ਦੇ, ਮੈਂ ਫੇਰ ਖਾ ਪਾਵਾਂਗਾ ਫੇਰ ਚੰਗਾ ਨਹੀਂ। ਇਹਨੂੰ ਸਮਝਾ ਯਾਰ, ਇਹਦੇ ਕੋਲ ਮਾਫੀ ਯਾਰ ਇਹ ਕਿਹੜੀ ਗੱਲ ਆ ਯਾਰ? ਸਮਝਾ ਕੇ ਤੇ ਮੈਂ ਪਾਗਲ ਹੋ ਗਿਆ, ਮੇਰੀ ਸਾਰੀ ਤੂੰ ਪਹਿਲੇ ਹੀ ਪਾਗਲ ਸੀ, ਬਸ ਕਰ। ਬਹਰਾਲ ਯਾਰ ਤੁਸੀਂ ਆਪਣੇ ਇਦਾਂ ਨਾ ਕਰੋ, ਇਹ ਜ਼ਿਆਦਾ ਰਾਜ਼, ਤੁਸੀਂ ਆਪਣੇ ਰਾਜ਼ ਫਾਸ਼ ਹੀ ਰੱਖੋ। ਹਾਂ ਠੀਕ ਹੈ ਨਾ? ਤੁਸੀਂ ਜਿਹੜੀ ਗੱਲ ਹੈ ਨਾ, ਉਹ ਬਸ ਮਤਲਬ ਉਹ ਪਰਸਨਲ ਜਿਹੜਾ ਨਾ, ਹਾਂ ਪਰਸਨਲ ਤੋਂ ਬਚੋ, ਸਹੀ ਗੱਲ। ਲੇਕਿਨ ਉਸਤਾਦ ਆਪਸ ਚ ਰੱਖੋ ਬਸ। ਇਦਾਂ ਦੇ ਦੁੱਖ ਦੇ ਵਿੱਚ ਤਾਜੀ ਨੇ ਅੱਗੇ ਵੀ 1-2 ਦਫਾ ਇਹਨਾਂ ਚੌਂਕ 'ਚ ਮੈਨੂੰ ਛੇੜਿਆ, ਉੱਥੇ ਗੱਲ ਪਰਸਨਲ ਹੋ ਜਾਂਦੀ ਤੇ ਫੇਰ ਤਾਜੀ ਸਾਰਿਆਂ ਨੂੰ ਪਤਾ ਲੱਗ ਜਾਂਦਾ। ਓਏ ਹੋਏ ਹੋਏ। ਮੈਨੂੰ ਯਾਰ ਕਦੀ ਵੀ ਨਹੀਂ, ਸਭ ਤੋਂ ਪਹਿਲੇ ਜ਼ਿੰਦਗੀ 'ਚ ਕਿਹੜੇ ਮੋੜ ਤੇ ਮਿਲੇ ਤੁਸੀਂ? ਕਿੱਦਾਂ ਯਾਰ ਮੈਨੂੰ ਇਹਦਾ ਮਜ਼ਾ ਲੈਣ ਦੇ ਠਹਿਰ ਜਾ। ਕਹਿੰਦਾ ਜੇ ਰਾਤ ਫਾਸ਼ ਹੈ ਨਾ, ਫਾਸ਼ ਹੀ ਰਹਿਣ ਤੇ ਮੇਰਾ ਮੂੰਹ ਨਾ ਖਲਾ। ਮਿੱਠੀ ਇਦਾਂ ਹੀ ਲਲਕਾਰਦਾ ਵਾ, ਫਿਰ ਨਾ ਜਜ਼ਬਾਤ ਮੇਰੇ ਜਾਗ ਨਹੀਂ ਕਹਿੰਦਾ ਇਦਾਂ ਹੀ
ਲਲਕਾਰਦਾ ਯਾਰ ਲਲਕਾਰਦਾ ਤਾਂ ਇਦਾਂ ਹੀ ਲਲਕਾਰਦਾ ਹੈ। ਬਾਅਦ ਤੋਂ ਫਿਰ ਮੇਰਾ ਦਿਮਾਗ ਖਰਾਬ ਹੁੰਦਾ ਹੈ, ਫਿਰ ਬਾਅਦ ਤੋਂ ਫਿਰ ਰਾਜ ਬਾਜ ਹੋ ਗਈ ਫਿਰ ਭਾਜੀ ਮੈਨੂੰ ਸਭ ਤੋਂ ਅੱਛੀ ਉਹ ਗੱਲ ਲੱਗੀ, ਕਹਿੰਦਾ ਮੇਰੀ ਸੁਣ ਗੱਲ, ਇਹੋ ਗੱਲ ਤੇਰੀ ਮੇਰੀ ਨਹੀਂ ਰਹੀ, ਹੁਣ ਪਰਸਨਲ ਹੋ ਗਈ। ਯਾਰ ਵੇਖਦਾ ਆਲਿਆ ਬੰਦਿਆ ਕਹਿੰਦਾ ਗੱਲ ਹੁਣ ਤੇਰੀ ਮੇਰੀ ਨਹੀਂ ਰਹੀ, ਹੁਣ ਇਹ ਗੱਲ ਪਰਸਨਲ ਹੋ ਗਈ ਹੈ, ਹੁਣ ਸਾਰਿਆਂ ਨੂੰ ਓਏ ਯਾਰ ਆ ਕਿਹੜੀ ਸਟੋਰੀ ਆ। ਮਹੱਲੇ ਦੇ ਵਿੱਚ ਸਿਆਣੇ ਬੰਦੇ ਤੋਂ ਲੱਗ ਕੇ ਛੋਟੇ ਬੱਚੇ ਤੱਕ ਮੇਰੀ ਇੱਜ਼ਤ ਕਰਦੇ ਆ, ਭਾਜੀ ਅਸਲਾਮ ਅਲੈਕਮ ਇਹ ਉਹ, ਇਹਨੂੰ ਪਤਾ ਵਾ। ਤੇ ਇਹ ਮੈਨੂੰ ਬਦਤਮੀਜ਼ੀ ਨਾਲ ਬੁਲਾਉਂਦਾ ਵਾ, ਫਿਰ ਮੈਂ ਇਹਦੇ ਤੋਂ ਕੰਨੀ ਭੰਦਾ ਕਿ ਦੂਸਰੇ ਵੀ ਨਾ ਖਰਾਬ ਹੋਣ। ਇਹਨੂੰ ਪੁੱਛੋ, ਮੈਂ ਇਹਨੂੰ ਹਮੇਸ਼ਾ ਬਾਸ ਭਾਈ ਕਹਿ ਕੇ ਬੁਲਾਉਂਦਾ ਨਹੀਂ। ਹੋਰ ਕੀ ਮੈਂ ਹੁਣ ਕਿਆ ਕਰਾਂ, ਗੁੱਜਰ ਅੱਬੂ ਜੀ ਫਿਰ ਹੈ ਕੀ ਕਿਆ ਕਰਾਂ, ਦਾਨਿਸ਼ ਪਾਪਾ ਹੈਂ? ਹੋਰ ਕੀ ਕਿਆ ਕਰਾਂ, ਇੱਜ਼ਤ ਜਿਹੜੀ ਹੁੰਦੀ ਮੈਂ ਉਹ ਹੀ ਕਰਨੀ ਆ। ਆਹੋ ਉਹ ਦਾਨਿਸ਼ ਭਾਈ ਕਹਿਣਾ, ਹਾਂ। ਭਾਈ ਮੈਂ ਇਸ ਚੀਜ਼ ਦਾ ਗਵਾਹ ਮੈਂ ਇਹਨੇ ਤੈਨੂੰ ਹਮੇਸ਼ਾ ਭਾਈ ਕਿਹਾ, ਦਾਨਿਸ਼ ਵੀ ਨਹੀਂ ਕਿਹਾ। ਹਾਂ ਤਾਜੀ ਲਵ ਯੂ ਤਾਜੀ। ਸਹੀ ਗੱਲ ਆ, ਮੈਂ ਗਵਾਹ ਵਾਂ ਕਿ ਇਹਨੇ ਕਹਿਣਾ, ਇਹਨੇ ਦਾਨਿਸ਼ ਵੀ ਨਹੀਂ ਸੀ ਕਹਿੰਦਾ ਹੁੰਦਾ, ਅੱਛਾ। ਇਕੱਲਾ ਭਾਈ ਕਹਿੰਦਾ ਸੀ। ਮੈਂ ਕਈ ਬੰਦਿਆਂ ਨੂੰ ਸੁਪਾਰੀ ਦਿੱਤੀ, ਉਹਨਾਂ ਨੂੰ ਇਹਦੀ, ਮੈਂ ਗੁੱਜਰ ਅਬਦਾਲ, ਮੈਂ ਇਹ ਨਾਮ ਇੰਨੇ ਵੀ ਜਿਹੜੇ 35 36 ਮੈਂ ਨਹੀਂ ਲਏ, ਮੈਂ ਕਹਾ ਭਾਈ ਦਾ ਕਤਲ। ਕਹਿੰਦਾ ਗੁੱਜਰ ਅਬਦਾਲ। ਦੱਸ ਕਿਤੇ ਵੀ ਕਿਹਾ ਉਹ ਮੇਰੇ ਅੱਲਾ ਉਹ ਮਰ ਗਿਆ, ਉਹ ਮਰ ਗਿਆ ਮੈਂ ਯਾਰ ਤੋਬਾ। ਭਾਈ ਕਿਹਾ ਮਿੱਥੇ, ਉਹਨਾਂ ਨੂੰ ਵੀ ਜਿਹੜੇ ਸੁਪਾਰੀ ਲੈਣ ਆਏ ਉਹਨਾਂ ਨੂੰ ਵੀ ਕਿਹਾ ਭਾਈ। ਕਹਿੰਦੇ ਭਾਈ ਮੈਂ ਇਹਨੂੰ ਉਸਤਾਦ ਜੀ ਕਚਰੇ ਚੋਂ ਕੱਢ ਕੇ ਦੇਖੋ ਕਿੱਥੇ ਚਮਕਾ ਮਾਰਨ ਦੇ, ਅੱਜ ਤੁਹਾਡੇ ਕੋਲ ਬੈਠਾ ਵਾ। ਵਾਹ 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 ਵੱਡੀ ਜਦੋਂ ਗੱਲ। ਤੇਰੇ ਨਾਲ ਫਿਰਨੇ ਆ ਨਾ, ਮੈਂ ਕਚਰੇ 'ਚ ਹੀ ਆ। ਆਹੋ ਹੁਣ ਵੀ ਅੱਛਾ ਕਚਰੇ। ਕਚਰੇ ਤਾਂ ਤੈਨੂੰ ਪਤਾ ਉਹ ਕਹਿੰਦੇ ਨੇ। ਹਾਂਜੀ ਆ ਰੂੜੀ ਨੂੰ ਹਾਂ ਭਾਈ ਆ ਸਟੈਂਡਿੰਗ ਮਿਸ਼ਨ ਹੋਇਆ। ਬੜੀਆਂ ਗੱਲਾਂ ਦਾ ਇਹਨੂੰ ਉਸਤਾਦ ਜੀ ਪਤਾ ਵਾ, ਲੇਕਿਨ ਨਾ ਮੈਂ ਇਹਦੇ ਤੋਂ ਨਾ ਗੈਰ ਮੁਤਮਈਨ ਆ। ਆ ਗਿਆ ਵੇਖਿਆ ਏਦਾਂ ਹੀ ਤਾਈ ਵਾਂਗੂ ਕੋਈ ਗੱਲ ਕਹਿ ਜਾਂਦਾ, ਉਹ ਪਤਾ ਹੀ ਨਹੀਂ ਚੱਲਦੀ ਕਿ ਗੈਰ ਮੁਤਮਿਨ ਦਾ ਮਤਲਬ ਇਹ ਹੈ ਕਿ ਇਸ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ, ਮੇਰੇ ਤੋਂ ਬਗੈਰ ਸਰਦਾ ਨਹੀਂ। ਮੈਂ ਕਦੀ ਇਧਰ ਮੂੰਹ ਮਾਰਿਆ ਜਾਂ ਕਦੀ ਮੈਂ ਗਿਆ ਮੂੰਹ ਮਾਰਿਆ ਯਾਰ। ਆਹੋ ਮੈਂ ਕਦੀ ਵੀ ਨਹੀਂ ਮੂੰਹ ਲਾਇਆ ਕਿਸੇ ਨੂੰ, ਹੈ ਤੇਰੇ ਨਾਲ ਹੀ ਅਸੀਂ ਰਹੀਦਾ। ਆਹੋ ਨਹੀਂ ਸਾਜੀ ਇੱਕ ਸਵਾਲ, ਸਾਡੇ ਅਸੀਂ ਵੀ ਬੜੀ ਯਾਰੀ ਦੋਸਤੀ ਨਿਭਾਈ ਆ ਮਹੱਲਿਆਂ ਦੋਸਤਾਂ ਦੇ ਨਾਲ, ਬੜਾ ਟਾਈਮ ਯਾਰ ਲੋਨੀ ਤੂੰ ਗਵਾਹ ਮਾਰਦੀ ਅੱਧੀ ਰਾਤ ਨੂੰ, ਇਹਨੂੰ ਜਾਂਚ ਵੀ ਨਹੀਂ, ਮੈਂ ਕ੍ਰਿਕਟ ਟੀਮਾਂ 'ਚ ਇਹਨੂੰ ਲਿਜਾ ਕੇ ਖਿਲਾਨਾ ਵਾ। ਮੇਰੀ ਪਰਫਾਰਮੈਂਸ ਮੇਰੀ ਮਾਂ ਆਪਣੀ ਪਰਫਾਰਮੈਂਸ ਦੇ ਦਮ ਤੇ ਜਾਂਦਾ, ਤੂੰ ਕਹਿੰਦਾ ਮੇਰੀ ਐਪਰੀਸ਼ੀਏਟ। ਤੇਰੀ ਪਰਫਾਰਮੈਂਸ ਦੇ ਦਮ ਤੋਂ 3-4 ਮੈਚਾਂ 'ਚ ਮੈਨੂੰ ਵੀ ਕੱਢਤਾ ਉਹਨਾਂ ਨੇ। ਬਸ ਕਰਦੇ ਤਾਜੀ ਜਿੱਥੇ ਇਹਨੂੰ ਖਿਲਾਰਦੇ ਸੀ ਉੱਥੇ ਬਾਲਾਂ ਇੰਨੀਆਂ ਛੱਡਦਾ ਸੀ, ਇਧਰੋਂ ਚੌਕਾ ਗਿਆ ਇਧਰੋਂ ਗਿਆ। ਇਹਨੂੰ ਪੁੱਛੋ ਤਾਜੀ ਕਪਤਾਨ ਮੇਰੇ ਤੇ ਇੰਨਾ ਕੁ ਮੁਤਮਿਨ ਸੀ ਨਾ, ਉਹ ਜਿਹੜੀ ਫੁੱਲ ਟਫ ਹੁੰਦੀ ਨਾ ਤਾਜੀ ਫੀਲਡਰ, ਉੱਥੇ ਮੈਨੂੰ ਖਿਲਾਰਦਾ ਸੀ। ਤੇ ਮੈਂ ਤਾਜੀ ਨੂੰ ਪੁੱਛੋ, ਮੈਂ ਉਹਨਾਂ ਨੂੰ ਕਹਿੰਦਾ ਸੀ ਪੇਟੀ ਪਈ ਹੈ ਇੱਧਰ ਬਾਹਰ ਨਹੀਂ। ਨਹੀਂ ਇਹਦਾ ਰੌਲਾ ਕੀ ਸੀ, ਉਹ ਤੈਨੂੰ ਕ੍ਰਿਕਟ ਨਹੀਂ ਖੇਲੀ ਹੁੰਦੀ? ਹਾਂਜੀ ਹੁੰਦੀ ਹੈ ਉਸਤਾਦ ਜੀ। ਤਾਜੀ ਮੈਨੂੰ ਉਹ ਖਿਲਾਰਦਾ ਸੀ ਕਪਤਾਨ, ਮੈਂ ਉੱਥੇ ਪੂਰੀ ਫੀਲਡਰ ਤੇ ਨਹੀਂ ਖਲੋਣਾ, ਤਾਜੀ ਮੈਂ ਉਹਨੂੰ ਐਪਰੀਸ਼ੀਏਟ ਦੇਣੀ ਕਪਤਾਨ ਨੂੰ ਪੂਰੀ, ਆਪਾਂ ਪੂਰੀ ਪਲੇਅਰਾਂ ਵਾਂਗੂ ਕਰੀਦੀ ਸੀ ਐਪਰੀਸ਼ੀਏਟ ਦੇਣੀ ਉਹਨੂੰ। ਹਾਂਜੀ ਇਹਨੂੰ ਵੀ ਚਾਹੀਦਾ ਐਪਰੀਸ਼ੀਏਟ ਕਰ। ਐਪਰੀਸ਼ੀਏਟ ਦੇਣੀ ਮਤਲਬ ਪਰਫਾਰਮੈਂਸ ਨਹੀਂ ਸਹੀ ਗੱਲ ਆ, ਤੂੰ ਉਹਨਾਂ ਨੂੰ ਪੂਰੀ ਐਪਰੀਸ਼ੀਏਟ ਦਿੰਦਾ ਹੀ ਨਹੀਂ ਸੀ। ਸਹੀ ਗੱਲ ਆ, ਐਪਰੀਸ਼ੀਏਟ ਦਊਂਗਾ ਤਾਂ ਸਹੀ। ਤੂੰ ਐਪਰੀਸ਼ੀਏਟ ਉਹਨਾਂ ਨੂੰ ਦਵੇਂ ਤੇ ਉਹ ਤੈਨੂੰ ਅੱਗੋਂ ਤੇਰੀ ਪਰਫਾਰਮੈਂਸ ਕਰਨ। ਉਹ ਇਹਨੂੰ ਖਿਲਾਰਦੇ ਹੀ ਨਹੀਂ ਸੀ ਫੀਲਡਿੰਗ ਤੇ, ਉਸਤਾਦ ਜੀ ਇਹਨੂੰ ਕਹਿੰਦੇ ਸੀ ਜਾ ਉਹ ਬਜਰੀ ਤੇ ਬਹਿ ਜਾ, ਇਹ ਬੈਠਾ ਰਹਿੰਦਾ ਸੀ। ਤਾਜੀ ਉਤੋਂ ਇਹਨੂੰ ਦੂਸਰੇ ਨੰਬਰ ਤੇ ਭੇਜਦੇ ਸੀ, ਤੇ ਉਹਨਾਂ ਨੂੰ ਕਹਿੰਦਾ ਰਹਿੰਦਾ ਸੀ ਮੈਂ ਵਨ ਡਾਊਨ ਜਾਣਾ, ਮੈਂ ਵਨ ਡਾਊਨ ਜਾਣਾ। ਇਹ ਦੂਜਾ ਹੀ ਹੁੰਦਾ ਵਾ। ਸਾਜੀ ਇੱਕ ਮੈਚ ਤੇ ਨਾਲ ਅਸੀਂ ਵੀ ਖੇਡਿਆ ਸੀ। ਹਾਂ ਦੱਸ ਜ਼ਰਾ ਨੋਨੀ। ਦਾਨਿਸ਼ ਭਾਈ ਸੀਰੀਅਸਲੀ ਪਲੇਅਰ ਨੇ, ਬਹੁਤ ਅੱਛੇ। ਤੇ ਮੇਰੀ ਲੱਤ ਵੱਡੀ ਹੈ। ਨਹੀਂ ਉਹ ਉਹਨਾਂ ਦਾ ਨਾਮ ਵੀ ਅੱਛਾ ਵਾ ਯਾਰ ਉੱਥੇ ਮੈਂ ਉਦੋਂ ਆਰੇ ਲੱਗਾ ਸੀ, ਤੂੰ ਵੇਖਿਆ ਹੀ ਨਹੀਂ ਹਲੇ। ਆਹੋ ਉਹ ਮੈਂ ਉਹਦੇ ਕੰਮਾਂ ਚ ਉਦੋਂ ਮੈਂ ਬਿਜ਼ੀ ਸੀ। ਆਹੋ ਮੇਰੀ ਤੂੰ ਹਲੇ ਐਪਰੀਸ਼ੀਏਟ ਹੀ ਵੇਖੀ ਨਹੀਂ ਤੂੰ ਹਲੇ। ਆਹੋ ਪਰਫਾਰਮੈਂਸ ਕਹਿ ਰਿਹਾ ਉਸਤਾਦ ਜੀ ਜ਼ਰਾ ਐਪਰੀਸ਼ੀਏਟ। ਹਾਂਜੀ ਜੀ ਮੈਂ ਸਮਝ ਗਿਆ। ਮੈਂ ਫਾਸਟ ਐਪਰੀਸ਼ੀਏਟ ਕਰਾਂਗਾ, ਫਾਸਟ ਸਪਿਨਰ ਨਹੀਂ ਆਪਾਂ। ਤੇ ਕਪਤਾਨ ਇੰਨਾ ਕੁ ਮੁਤਮਿਨ ਸੀ ਨਾ ਮੇਰੇ। 2 ਘੰਟੇ ਅਸੀਂ ਇਹਨਾਂ ਦੇ ਮਹੱਲੇ ਕ੍ਰਿਕਟ ਖੇਡੀ ਆ, 2 ਘੰਟੇ ਉਸ ਭਾਈ ਨੇ ਵਾਰੀ ਲਈ ਆ, ਨਾ ਇਹਨੂੰ ਬੋਲਿੰਗ ਮਿਲੀ ਨਾ ਇਹਨੂੰ ਬੈਟਿੰਗ ਮਿਲੀ। ਆ ਵੇ ਲੋ ਹੁਣ ਆਪੀ ਇਹਨੇ ਕਿਹਾ ਤਾਜੀ 2 ਘੰਟੇ। ਤਾਜੀ ਇਹੋ ਹੀ ਤਾਂ ਮੈਂ ਦੱਸਣਿਆ, ਇਹੀ ਤੇ ਇਹਦੇ ਚ ਮੁਨਾਫਕਤ ਆ। ਹਾਂ ਤੂੰ ਆਪ ਕਹਿਤਾ ਤੂੰ। ਆਹੋ ਕਿ ਵੀ ਆਣੇ ਆ, ਸਹੀ ਗੱਲ ਹੈ ਕਿ 2 ਘੰਟੇ ਤੂੰ ਹੀ ਖੇਡਦਾ ਰਿਹਾ ਇਕੱਲਾ, ਉਹ ਨਹੀਂ ਘਰੋਂ ਖੇਡਣ ਆਇਆ ਬੱਚਾ। ਉਹਨੂੰ ਤੂੰ ਚਾਹ ਲੈ ਆ, ਬੋਤਲ ਲੈ ਆ ਲੈ, ਉਹ ਤੈਨੂੰ ਬਾਈ ਕਰਦਾ ਫਿਰਦਾ ਵਿਚਾਰਾ। ਉਸਤਾਦ ਜੀ ਜਦੋਂ ਉਹਨੇ ਐਪਰੀਸ਼ੀਏਟ ਹੀ ਨਹੀਂ ਉੱਥੇ ਵਿਖਾਈ, ਤੇ ਫਿਰ ਉਹਨਾਂ ਨੇ ਮੇਰੇ ਮੂੰਹ ਨੂੰ ਵੀ ਨਹੀਂ ਖਿਲਾਣਾ, ਉਹਨਾਂ ਨੇ ਬਹਾ ਦਿੰਦੇ ਸੀ ਇਹਨੂੰ। ਇਹ ਬਾਲ ਕਰਾਉਣ ਲਈ ਨੱਸਦਾ ਸੀ, ਉਹ ਸਾਰੇ ਹੱਸਣ ਲੱਗ ਪੈਂਦੇ ਸੀ, ਇਦਾਂ ਦਾ ਸਟਾਈਲ। ਕਿਉਂ ਇਹ ਕਿਦਾਂ, ਤੂੰ ਕਿਦਾਂ ਨੱਸਦਾ ਸੀ? ਉਸਤਾਦ ਜੀ ਤਾਜੀ ਮੈਂ ਫਾਸਟ ਬਾਲ ਸਟੈਂਟ ਮਾਰ ਕੇ ਮੈਂ ਬਾਲ ਕਰਾਉਣਾ ਤਾਜੀ ਬੋਲੇ ਮੇਰੇ ਵਗੈਰਾ ਕੋਈ ਨਹੀਂ, ਮੈਂ ਗੁਗਲੀ ਮਾਰਦਾ ਸੀ।
ਹਾਂ ਗੁਗਲੀ ਨਹੀਂ ਸੀ ਮਾਰਦਾ, ਤੂੰ ਇੰਜ ਬਾਲ ਕਰਾਉਣ ਲੱਗਾ ਉਸਤਾਦ ਜੀ ਪੈਰ ਤੇ ਲੱਕ 'ਚ ਮੁੱਕਾ ਮਾਰ ਦਿੰਦਾ ਸੀ, ਇਹ ਸਟਾਈਲ ਸੀ ਇਹਦਾ। ਭਾਈ ਉਹਨੂੰ ਚਾਹੀਦਾ ਨਾ ਪਰੇ ਹੋ ਕੇ ਖਲੋਗੇ। ਆਹੋ ਅਸੀਂ ਉਹ ਤੁਹਾਡੇ ਅੱਗੇ ਆ ਜਾਂਦਾ ਸੀ। ਇਹ ਅਸੀਂ ਨਹੀਂ 2-2.5 ਘੰਟੇ ਖਲੋਤੇ ਭਾਈ ਨੂੰ ਉੱਥੇ ਇਹਨਾਂ ਦੇ ਮਹੱਲੇ ਦੇ ਵਿੱਚ ਇੰਜੋਏ ਕੀਤਾ। ਇਹ 2 ਘੰਟੇ ਨਾ ਉਹ ਘੋੜੀ ਨਹੀਂ ਉਹ ਰੰਗ ਵਾਲੇ ਵਾਲੀ ਹਾਂ, ਘੋੜੀ, ਉਹਦੇ ਉੱਤੇ ਬਹਿ ਕੇ ਨਾ ਲੈਟ ਫੜ ਕੇ ਖਲੋਤਾ ਐਸ ਤੇ ਨਾਲੇ ਸਾਨੂੰ ਕਹੀ ਜਾਣਾ ਸੀ ਹਾਂ ਨੂੰ ਨਹੀਂ ਸੁਣਾ ਕੀ ਹਾਲ ਹੈ, ਠੀਕ ਹੈ। ਹਾਂ ਆ ਗੱਲ ਯਾਰ ਤੂੰ ਉਹਨੂੰ ਨਹੀਂ ਤੇ ਤੂੰ ਉਹਨੂੰ ਲੈਟ ਫੜ ਕੇ ਉੱਤੇ ਬਿਠਾਇਆ ਹਾਏ ਹਾਏ ਸਿਆਤੀ। ਕਿ ਤੂੰ ਉਹਨੂੰ ਜੋ ਕਵੇਂ ਉਹ ਕਰੀ ਜਾਵੇ ਤੇਰੀ ਗੱਲ। ਉਹ ਇਹਨੇ ਆਪ ਕਿਹਾ ਮੈਂ ਲੈਟ ਫੜਦਾ ਵਾਂ। ਇਹਨੇ ਉਸਤਾਦ ਜੀ ਮੈਂ ਦੱਸਦਾ ਵਾਂ ਤੁਹਾਨੂੰ, ਇਹ ਵੱਟਿਆਂ ਜਦੋਂ ਇਹਨੂੰ ਖਿਲਾਇਆ ਨਹੀਂ ਨਾ, ਇਹ ਵੱਟੇ ਸੁੱਟਣ ਦੇ ਸੀ, ਉਹ ਲੈਟ ਟੁੱਟ ਗਈ ਜਿਹੜਾ ਸਟੈਂਡ ਤੇ ਲਾਇਆ। ਹਾਂਜੀ ਇਹ ਫਿਰ ਆਪਣੇ ਜੁਰਮਾਨੇ ਦੇ ਤੌਰ ਤੇ ਆਪ ਬੈਠਾ ਕਿ ਮੈਂ ਲੈ ਕੇ ਬੈਠਾ। ਉਹਨੇ ਆਪ ਇੰਨੇ ਵੇਲਾ ਉਹਨੇ ਵੀ ਕਹਿਤਾ ਲੈਟ ਦਾ, ਤੁਸੀਂ ਵੀ ਹੈ ਇੰਨੇ ਮੇਰਾ ਇੰਨੇ ਖਿਆਲ ਕੀਤਾ ਨਾ ਇਹਨੇ। ਨਹੀਂ ਆ ਜ਼ਿਆਦਤੀ ਹੈ ਕਿ ਤੈਨੂੰ ਲੈਟ ਫੜਾ ਕੇ ਰੱਖੀ ਵੀ ਤੈਨੂੰ। ਨਹੀਂ ਮੈਂ ਲੈਟ ਫੜੀ ਸੀ ਉਸਤਾਦ ਜੀ, ਤੇ ਇਹਨੂੰ ਕਾਹਦਾ ਫਰਕ ਪੈਂਦਾ ਸੀ? ਲੈਟ ਮੈਂ ਇੱਧਰ ਕਰਦਾ ਸੀ ਫੇਰ ਵੀ ਉਦਾਂ ਦਾ ਹੀ ਇੱਧਰ ਕਰਦਾ ਸੀ। ਉਹ ਉਸਤਾਦ ਜੀ ਚੋਕਾ ਇਹ ਛੱਡਦਾ ਸੀਗਾ, ਗਾਲ ਮੰਦਾ ਉੱਥੇ ਕਪਤਾਨ ਮੈਨੂੰ ਕੱਢਦਾ। ਉਹ ਕਹਿੰਦੇ ਲੈਟ ਦੀ ਵਜ੍ਹਾ ਤੋਂ, ਲੈਟ ਦੀ ਵਜ੍ਹਾ। ਅੱਛਾ ਯਾਨੀ ਕਿ ਕੈਚ ਤੂੰ ਛੱਡਿਆ ਤੇ ਅੱਗੋਂ ਇਹ ਕਹਿ ਦਿੰਦਾ ਸੀ ਭਾਜੀ ਉਹਨੇ ਲੈਟ ਨਹੀਂ ਸਹੀ ਫੜੀ। ਉਹਨੇ ਹਲਾਤੀ ਸੀ ਉਹ। ਲੈਟ ਜਾਣ ਕੇ ਕਰਦਾ ਸੀ ਕਿ ਇਹਦੇ ਕੋਲੋਂ ਫੜੀ ਨਾ ਜਾਵੇ ਬਾਲ, ਮੇਰੇ ਤਰ੍ਹਾਂ ਇਹ ਵੀ ਬਾਹਰ ਬੈਠੇ। ਏਦਾਂ ਦੇ ਹੱਥਾਂ ਦਾ ਕਿਹੜਾ ਨਾ ਕੈਚ ਹੁੰਦਾ ਉਸਤਾਦ ਜੀ? ਕਿਹੜਾ ਕੈਚ ਹੁੰਦਾ? ਉਹ ਤੇ ਮੈਂ ਸਾਏ ਦੀਆਂ ਚੀਜ਼ਾਂ ਬਣਾਉਂਦੇ ਸੀਗਾ ਤੇ ਉਦੋਂ ਬਾਲ ਆ ਗਿਆ। ਉਸਤਾਦ ਜੀ ਇੱਕ ਦੁਕਾਨ 'ਚ ਬੋਲ ਚਲੇ ਗਈ, ਇਹਨਾਂ ਦੀ ਸ਼ਾਟ ਮਾਰਿਆ, ਫੁੱਟਬਾਲ ਸੀਗਾ ਤੇ ਉਹ ਬੋਲ ਚਲੇ ਗਈ ਤੇ ਆਪਣੇ ਮਹੱਲੇ 'ਚ ਇਹਨੇ ਫੁੱਟਬਾਲ ਮੰਗਿਆ ਤੇ ਕਹਿੰਦੇ ਚੱਲ ਹੈ ਨੀਗਾ। ਥੋੜੀ ਦੇਰ ਬਾਅਦ ਦਾਨਿਸ਼ ਭਾਈ ਗਏ, ਕਹਿੰਦੇ ਯਾਰ ਬਾਲ ਗਈ, ਉਹ ਕਹਿੰਦੇ ਹਲੋ ਭਾਈ ਜਾ। ਪੂਰਾ ਮਹੱਲਾ ਉਸਤਾਦ ਜੀ ਮੇਰੀ ਇੱਜ਼ਤ ਕਰਦਾ, ਠੀਕ ਹੈ। ਇਹਨੂੰ ਨਾ ਸਿਰਫ ਉਹ ਕਪਤਾਨ ਜਦੋਂ ਸਕੂਲੇ ਬਾਲ ਡਿੱਗਦੀ ਸੀ ਨਾ, ਇਹ ਬੜੀ ਸੋਹਣੀ ਕੰਧ ਟੱਪ ਕੇ ਜਾਂਦਾ ਸੀ। ਉਹ ਤਾਂ ਮੈਨੂੰ ਪਤਾ ਸੀ ਰਾਹ ਉੱਥੇ। ਆਹੋ ਮੈਨੇ ਉਸਤਾਦ ਜੀ ਪੂਰਾ ਮਹੱਲਾ ਇੱਜ਼ਤ ਕਰਦਾ, ਇਹ ਵੀ ਮੇਰੇ ਵਾਂਗੂ ਕਰੇ ਹੈ ਤੇ ਉਸਤਾਦ ਜੀ ਇਹਦੀ ਵੀ ਕਰੇ। ਓਏ ਉਹਨੇ ਕਿਹਾ ਮੇਰੀ ਕਰਤੇ ਆ ਉਹਦੀ ਆਹੋ ਤੇ ਭਾਈ ਕਰਨੀ ਇਹਦੇ ਕੰਮ ਉਦਾਂ ਦੇ। ਆਹ ਬੁਗਦ ਰੱਖ ਦਿਲ ਚ ਤੇ ਨਾ ਉਹ ਭਾਈ ਤੈਨੂੰ ਕਹਿਣ ਬੁਰਾ ਭਲਾ। ਉਹਨਾਂ ਨੇ ਇੱਜ਼ਤ ਹੀ ਆ ਕਰਨੀ। ਦਿਲ 'ਚ ਬੁਗਤ ਰੱਖ ਤੂੰ। ਆਹੋ ਨਹੀਂ ਮੈਂ ਨਹੀਂ ਭਾਈ ਉਸਤਾਦ ਜੀ, ਮੇਰੇ ਕੋਲੋਂ ਨਹੀਂ ਇਦਾਂ ਦੇ ਕੰਮ ਹੁੰਦੇ। ਤਾਜੀ ਉੱਤੋਂ ਜਦੋਂ ਟੀਮ ਹੁਣ 2 ਟੀਮਾਂ ਨਾ, ਤਾਜੀ ਕੀਪਰ ਜਿੱਤੇ ਦਾ ਖਲੋਤਾ ਹੁੰਦਾ ਹੈ। ਜਿਹੜਾ ਟੀਮ ਜਿੱਤ ਗਈ ਹੈ ਨਾ, ਮੈਂ ਤਾਜੀ ਦੋਵਾਂ ਟੀਮਾਂ ਦੀ ਫੀਲਡਿੰਗ ਵੀ ਕਰਦਾ ਸੀ ਤੇ ਵਾਰੀ ਵੀ ਨਹੀਂ ਸੀ ਮਿਲਦੀ। ਓਏ ਹੋਏ ਹੋਏ। ਕੀਪਰੀ ਵੀ ਕਰਨੀ। ਜੇ ਸਾਡੀ ਟੀਮ ਦੀ ਆ ਗਈ ਨਾ ਵਾਰੀ ਤੇ ਉਹ ਵਿੱਚੋਂ 4 ਪਲੇਅਰ ਸਾਹ ਲੈ ਰਹੇ, ਇਹ ਵੀ ਬਜਰੀ ਤੇ ਲੰਮੇ ਪੈ ਜਾਂਦਾ। ਤੇ ਇਹ ਕਹਿੰਦਾ ਨਹੀਂ ਸੁਣਦਾ ਵਾਰ ਇਹ ਬਜਰੀ ਤੇ ਲਵੇ, ਇਹ ਘਰ ਦੀ ਬਿੱਲੀ ਹੁੰਦੀ, ਤੂੰ ਘਰ ਦੇ ਕੁੱਤੇ ਸੀ ਬਜਰੀ ਤੇ ਲੰਮੇ ਪੈ ਜਾਂਦੇ। ਉਸਤਾਦ ਜੀ ਲਾਗੇ ਬਜਰੀ ਸੀ। ਬਜਰੀ ਬੇਇੱਜ਼ਤੀ ਨਹੀਂ ਕਰਦੇ। ਬਜਰੀ ਤੇ ਲੰਮੇ ਪੈ ਜਾਂਦੇ। ਲੱਕ ਸਦਾ ਨਹੀਂ ਗਰਮੀ ਬੜੀ ਸੀ ਉਦੋਂ। ਉਸ ਦੌਰਾਨ ਨਾ ਅਸੀਂ ਜਦੋਂ ਸਾਰੇ ਜਾਣੇ ਬੋਤਲ ਪੀਣ ਵਾਸਤੇ ਬੈਠੇ ਤੇ ਦਾਨਿਸ਼ ਭਾਈ, ਮੈਂ ਮੁਦੱਸਰ, ਸਾਰੇ ਇਹਨਾਂ ਦੇ ਦੋਸਤ ਕੁਰਸੀਆਂ ਤੇ ਬੈਠੇ ਤੇ ਇਹ ਇਕੱਲਾ ਬਜਰੀ ਤੇ ਬੈਠਾ ਸੀ। ਓਏ ਹੋਏ। ਤਈ ਆ ਵੇਖਿਆ ਤਾਜੀ ਆ ਮੁਨਾਫਕਤ ਉਸਤਾਦ ਜੀ ਸਿਆਤੀ। ਤੇਰਾ ਦੀ ਗੱਲ ਕਰਤੀ ਤੂੰ। ਉਸਤਾਦ ਜੀ ਇਹ ਮੁੰਡਿਆਂ ਨੂੰ ਉੱਥੇ ਛੇੜਦਾ ਸੀ, ਮਜ਼ਾਕ ਕਰਦਾ ਸੀ। ਉਹ ਸਾਰੇ ਪੜ੍ਹੇ ਲਿਖੇ, ਹੁਣ ਮੇਰੇ ਨਾਲ ਤੁਹਾਨੂੰ ਪਤਾ ਫਿਰਨ ਵਾਲੇ ਮੁੰਡੇ ਐਜੂਕੇਟਡ ਹੀ ਸੀਗੇ। ਛੇੜਦਾ ਕੀ? ਮੈਂ ਉਹਨਾਂ ਦੇ ਘੇਰੇ ਨਾਲ ਛਾਪਰ ਬੰਨ੍ਹਦੇ ਨਾਲ ਦੱਸ ਕੀ ਛੇੜਦਾ ਸੀ ਮੈਂ ਉਹਨਾਂ ਨੂੰ? ਏਡੀ ਟੋਰੀ ਪਰਫਾਰਮੈਂਸ ਮੈਂ ਉੱਥੇ ਕਰਦਾ ਸੀ। ਇਹ ਨਾ ਪਲੀਤੀ ਦੀ ਵਜ੍ਹਾ ਤੋਂ ਉੱਥੇ ਅੱਗੇ ਸੀਗਾ। ਉਸਤਾਦ ਜੀ ਪਲੀਤੀ ਦੀ ਵਜ੍ਹਾ ਤੋਂ ਮੈਂ ਅੱਗੇ ਸੀ ਉੱਥੇ। ਉਧਰੋਂ 1-2 ਸਵਾਰੀ ਨਾ ਆਂਡਿਆ ਤੇ ਇਹਨੇ ਖਾਪਾ ਹੀ ਕਿ ਮੈਨੂੰ ਓਵਰ ਦਿਓ। ਉਹਨਾਂ ਨੇ ਇਹਨਾਂ ਓਵਰ ਨਹੀਂ ਦਿੱਤੀ। ਸਾਰੀ ਟੀਮ ਕੋਲ ਉਸਤਾਦ ਜੀ ਇਹਨੇ ਹਦਾਰੇ ਪੈਸੇ ਫੜੇ, ਮੇਰੀ ਵਜ੍ਹਾ ਤੋਂ ਉਹਨਾਂ ਨੇ ਦੇਤੇ ਕਿ ਚਲੋ ਉਹਦਾ ਦੋਸਤ ਹੈ, ਮੁੜ ਕੇ ਯਾਰ ਨਾ ਹੁਣ ਏਦਾਂ ਨਾ ਕਰੋ, ਪੁੱਛ ਲਓ ਉਹਨੂੰ। ਗੱਲ ਨੂੰ ਪਰਸਨਲ ਨਾ ਕਰੋ, ਪਰਸਨਲ ਨਾ ਕਰੋ। ਵਾਹ ਆਪਸ ਤੱਕ ਰੱਖੋ। ਚਲੋ ਠੀਕ। ਪਰਸਨਲ ਹੋ ਜਾਊਗੀ ਬਾਅਦ ਚੋਂ, ਫਿਰ ਫਾਇਦਾ ਐਵੇਂ ਹਰ ਬੰਦਾ ਕਹੂਗਾ ਤੂੰ ਵੱਡਾ, ਤੈਨੂੰ ਬਹੁਤਾ ਕਹਿਣਾ ਉਹਨੂੰ। ਤੂੰ ਨਹੀਂ ਬਾਲ 3 ਬਾਲਾਂ ਜਿਹੜੀਆਂ ਸਕੂਲ ਚ ਗਈਆਂ ਤੂੰ ਉਧਰੋਂ ਸੁੱਟ ਕੇ ਆਪਣੇ ਘਰ ਲੈ ਕੇ ਗਿਆ, ਦੱਸ। ਤੇ ਅੱਛਾ ਤੇ ਤੁਸੀਂ ਨਾ 2-2 ਘੰਟੇ ਤਸ਼ੱਦਦ ਕਰੋ ਨਾ ਮਨਾ ਮੋਬਾਈਲ ਖੜ। ਆਹੋ ਆ ਤੁਸੀਂ ਜ਼ਿਆਦਤੀ ਨਾ ਕਰੋ। ਆਹਤੀ ਕਰਦੇ ਤਾਜੀ। ਉਹ ਤੇ ਮੈਂ ਵਿਕਟਾਂ ਵੀ ਲੈ ਜਾਵਾਂ, ਬੱਲਾ ਵੀ ਇਹਨਾਂ ਦੇ ਹੱਥ ਜਣਾ ਹੁਣ। ਸਹੀ ਗੱਲ ਹੈ। ਬਸ ਕਰਦੇ ਯਾਰ ਮੈਂ। ਅੱਛਾ ਹੁਣ ਮੁੱਕਦੀ ਕਿੱਥੇ? ਆਹੋ ਜਿਹੜੀ ਮੁੱਕਣੀ ਇਹ ਜਿਹੜੀ ਅੱਛਾ ਯਾਰ ਹੁਣ ਸੁਲਾ ਕਰੋ ਯਾਰ। ਨਹੀਂ ਹੁਣ ਗੱਲ ਮੈਂ ਕਹਿੰਦਾ ਯਾਰ ਤੁਹਾਡਾ ਪਰਸਨਲ ਹੋ ਗਈ, ਉਹ ਕਦੀ ਰੁਕੀ ਦੱਸੋ? ਉਹ ਵੱਧਦੀ ਹੁੰਦੀ। ਉਸਤਾਦ ਜੀ ਨਹੀਂ, ਲੇਕਿਨ ਪਤਾ ਕੀ ਗੱਲ ਹੈ, ਮੈਂ ਸੁਲ੍ਹਾ ਕਰ ਲਾਂਗਾ, ਲੇਕਿਨ ਇਹਦੇ ਵਿੱਚ ਮੈਨੂੰ ਨਾ ਐਥਿਕਸ ਹੋਣ ਤੇ ਫੇਰ ਕਰ ਲਾਂਗਾ। ਚੱਲ ਨਹੀਂ ਇਹ ਭਾਈ ਦਿਲੋਂ ਬੁਗਤ ਰੱਖੂਗਾ ਤੇ ਆਪਾਂ ਸੁਲਾ ਕਰਨੀ ਆ, ਆਪਾਂ ਗੱਲ ਨਹੀਂ ਕਰਨੀ। ਹਾਂ ਬਸ ਮਾਫ ਕਰਦੇ, ਵੱਡਾ ਭਾਈ ਹੈ ਚੱਲ। ਨਹੀਂ ਨਹੀਂ ਮਿੱਠੇ, ਇਹਦੇ ਤੈਨੂੰ ਦੂਜੇ ਰੰਗਾਂ ਦਾ ਨਹੀਂ ਪਤਾ, ਇਹ ਫਲਾਸ਼ ਪੇਰੀ ਛੱਡਦਾ ਆ, ਤੈਨੂੰ ਨਹੀਂ ਪਤਾ। ਕੀ ਆ? ਹਾਂ ਤੈਨੂੰ ਨਹੀਂ ਪਤਾ। ਕੀ ਫਿਲਾਸਫਰੀ ਮੈਂ ਛੱਡੀ? ਆ ਫਲਾਸ਼ ਪੇਰੀ ਆ ਜਿਹੜੇ ਤੂੰ ਪਤਾ ਨਹੀਂ ਕਿਹੜੇ ਲਫ਼ਜ਼ ਕਹਿ ਜਾਂਦਾ ਅੱਲਾ ਮਾਫ। ਓ ਯਾਰ ਉਹ ਤੇਰੀ ਤਾਰੀਫ ਕਰ ਰਿਹਾ, ਕਹਿੰਦਾ ਵੀ ਯਾਰ ਬੁਗਤ ਰੱਖਦਾ ਦਿਲ 'ਚ ਤੇ ਹੋਰ
ਮਤਲਬ ਕਿ ਯਾਨੀ ਕਿ ਦਿਲ ਦਾ ਚੰਗਾ ਬੰਦਾ ਵਾ। ਤੇ ਤੂੰ ਵੀ ਯਾਰ ਇਦਾਂ ਕਰਿਆ ਕਰ ਨਾ, ਵੱਡਾ ਵਾ ਮੇਰੇ ਤੋਂ। ਆਹੋ ਯਾਰ ਤੈਨੂੰ ਚਾਹੀਦਾ ਬਹੁਤਾ ਬੁਗਜ਼ ਰੱਖੇ। ਇਹਸਾਨ ਫਰਾਮੋਸ਼ ਵੀ ਤਾਰੀਫ ਸੀ, ਬੇਜ਼ਮੀਰੀ ਵੀ ਤਾਰੀਫ ਸੀਗੀ, ਇੱਕ ਹੋਰ 2-3 ਕਿੰਨੇ ਸੀ ਆਹੋ। ਇਹਨੂੰ ਚਾਹੀਦਾ ਨਾ, ਉਹਨੂੰ ਨਹੀਂ ਆਪ ਹੀ ਹੈ। ਸਹੀ ਗੱਲ। ਤਾਜੀ ਇਹ ਬੁਗਤ ਰੱਖੇ ਦਿਲ 'ਚ, ਇਹ ਦਿਲ 'ਚ ਬੁਗਤ ਰੱਖੇ, ਵੇਖੀ ਬੱਚੇ ਵੀ ਇਹਨੂੰ ਸਲਾਮ ਕਰਿਆ ਕਰੂਗੇ। ਮਹੱਲੇ ਦਾ ਇੱਜ਼ਤ ਵੀ ਹੋਣੀ ਚਾਹੀਦੀ। ਸਾਰੇ ਸਿਆਣੇ ਬੰਦੇ ਵੀ ਇਹਦੀ ਇੱਜ਼ਤ, ਜਦੋਂ ਬੁਗਤ ਨਹੀਂ ਰੱਖਣਾ ਦਿਲ 'ਚ ਹੈਂ। ਤੇ ਫਿਰ ਬਿਸਤੀ ਹੋਣਾ। ਹਾਂ ਜੀ, ਮੇਰੀ ਅੱਲਾ ਦਾ ਸ਼ੁਕਰ ਹੈ, ਸਾਰੇ ਇੱਜ਼ਤ ਕਰਦੇ, ਲੇਕਿਨ ਇਹ ਓਛਾ ਬੰਦਾ ਵਾ। ਅੱਛਾ ਬੰਦਾ ਕਿਹਾ। ਨਹੀਂ ਹੋਛਾ। ਹੋਛਾ? ਹਾਂ ਹੋਛਾ ਕਿਹਨੂੰ ਕਹਿੰਦੇ? ਅੱਛਾ ਇੱਕ ਤਾਂ ਹੁੰਦਾ ਨਾ ਅੱਛਾ, ਜਿਹੜਾ ਬਹੁਤ ਜ਼ਿਆਦਾ ਅੱਛਾ ਉਹਨੂੰ ਕਹਿੰਦੇ ਹੋਛਾ। ਯਾਨੀ ਉਹ 3-4 ਅੱਛੇ ਦੀ ਜਮਾ ਕਰ ਲਓ। ਇਹ ਮੂੰਹ ਤੇ ਸਾਰੇ ਹੀ ਹੋਛਾ ਹੁੰਦੇ ਤਾਜੀ, ਮੇਰੀ ਕੰਡ ਪਿੱਛੇ ਕੁਛ ਹਾਂ ਸਾਰੇ ਮੂੰਹ ਪਿੱਛੇ ਮੂੰਹ ਤੇ ਕਹਿੰਦੇ ਆ ਕੰਡ ਪਿੱਛੋਂ ਮੈਨੂੰ ਯਕੀਨ ਕਰ, ਜਿੰਨੇ ਵੀ ਉਹਨੇ ਹੋਛਾ ਹੀ ਕਿਹਾ ਮੈਨੂੰ। ਹਾਂ ਇਹ ਕੰਡ ਪਿੱਛੇ ਹੋਛਾ, ਮੂੰਹ ਤੇ ਹੋਛਾ ਕਹਿਤਾ, ਕੰਡ ਪਿੱਛੇ ਬੁਰਾ ਕਹਿਤਾ, ਇਹ ਗੱਲ ਗਲਤ ਕੋਈ ਆ। ਗੱਲ ਨਹੀਂ ਹੁੰਦੀ। ਹਾਂਜੀ ਨਹੀਂ ਗੱਲ ਹੈ, ਜਾਂ ਤਾਂ ਤੈਨੂੰ ਕੰਡ ਪਿੱਛੇ ਵੀ ਹੋਛਾ ਕਹਿ। ਆਪਾਂ ਭਾਈ ਆਪਾਂ ਕੀਤੀ ਨਹੀਂ ਕਦੀ ਕਿਸੇ ਨੇ। ਸਹੀ ਗੱਲ। ਕੋਈ ਕਾਤੋਂ ਕਵੇ ਗਲਤ, ਅਸੀਂ ਸਾਰੇ ਹੋਛਾ ਹੀ ਕਹਿੰਦੇ ਆਪਾਂ। ਨੋਨੀ ਵੀ ਅੱਛਾ ਵਾ ਨਾ। ਉਹ ਨਹੀਂ ਨੋਨੀ ਬੜਾ ਹੋਛਾ ਬੰਦਾ ਯਾਰ। ਨਹੀਂ ਉਹ ਭਾਈ ਨੋਨੀ ਹੋਛਾ, ਸਾਰੇ ਹੀ ਮਿੱਠਾ ਵੀ ਫਰੀ, ਸਾਰੇ। ਇਹ ਤੋਂ ਇਲਾਵਾ ਤਾਜੀ ਤੁਸੀਂ ਵੀ ਹੋਛੇ। ਤੇਰੀ ਲੜਾਈ ਉਹਨਾਂ ਵਾ ਕਿ ਸਾਡੇ ਨਾਲ ਵਾ? ਯਾਰ ਮੈਂ ਤੇਰੇ ਮਿੱਠਿਆ ਦੰਦ ਮਾਰ। ਸਤਾਈ ਤੁਸੀਂ ਵੀ ਉੱਚੇ। ਆਹ ਤਾਂ ਸਹੀ ਗੱਲ ਆ, ਜਦੋਂ ਉਹਨੂੰ ਦੱਸਿਆ ਉਹਨੂੰ ਉਹੀ ਕਹਿਣਾ। ਮੈਂ ਜ਼ਿੰਦਗੀ 'ਚ ਜੇ ਦੇਖਿਆ ਨਾ, ਤਾਜੀ ਤੋਂ ਵੱਡਾ ਕੋਈ ਹੋਛਾ ਨਹੀਂ ਦੇਖਿਆ। ਯਕੀਨ ਕਰ, ਹਾਲਾਂਕਿ ਅੱਛਾ ਇਹ ਦੀ ਕੀ ਨਹੀਂ ਕਰਨਾ ਉਧਰ ਵੀ ਜ਼ਰਾ ਉਹ ਵੀ ਦੱਸ ਕੇ ਦੰਦ ਨੇ। ਆਪਣੇ ਮੈਨੂੰ ਅੱਬੂ ਤੋਂ ਬਾਅਦ ਤੇ ਤਾਜੀ ਤੋਂ ਬਾਅਦ ਮੈਂ ਦੁਨੀਆ ਤੇ ਕੋਈ ਹੋਛਾ ਬੰਦਾ ਨਹੀਂ ਦੇਖਿਆ। ਹਾਂ ਇਹ ਦੋ ਨਹੀਂ ਸਾਡੀ ਆਡੀਅנס ਜਿਹੜੀ ਆ ਹਾਂਜੀ। ਇਹ ਕਿੰਨੇ ਹੋਛੀ ਆ। ਇਹ ਵੀ ਤੇ ਬੜਾ ਉਸਤਾਦ ਜੀ ਮੇਰੇ ਨਾਲ ਪਿਆਰ ਕਰਦੀ ਹੋ। ਆ ਹੁਣ ਮੈਨੂੰ ਛੁੱਟੀਆਂ ਤੇ ਇੰਨੀ ਤੁਸੀਂ ਵੀ ਹੋਛੀ ਹੋਊਗਾ। ਆਇਆ ਪਤਾ ਤੁਹਾਨੂੰ ਫਸਾ ਕੇ ਆਪ ਉਹਦੇ ਰਾਹ ਵਿੱਚ ਕੀ ਕਰਨ ਦੇ ਸੀ। ਚਲੋ ਜੀ ਇਹ ਵੀ ਬਹੁਤ ਹੋਛੇ ਨੇ ਬਹੁਤ ਤਾਜੀ, ਡੀਪਲੀ ਬਰੀਕ ਤੇ ਹੋਛੇ। ਹੋਛੇ। ਆਈ ਲਵ ਯੂ, ਆਈ ਲਵ ਯੂ। ਜੀਓ ਆ ਵਿੱਚ ਮੌਲਵੀ ਸਾਹਿਬ ਜਿਹੜੇ ਬੈਠੇ ਵੀ ਬਹੁਤ ਹੋਛੇ ਨੇ। ਹੋਛੇ ਹੋ ਕੇ ਮਰਨਾ ਵਾ ਇਹਦੇ ਵਾਂਗੂ ਨਹੀਂ। ਹਾਂ ਪਲੀਤ ਹੋਛੇ ਹੀ ਹੋ ਕੇ ਮਰਨਾ ਵਾ। ਇਹਦੇ ਵਾਂਗੂ ਨਹੀਂ ਮੂੰਹ ਕਾਲਾ ਕਰਾ ਕੇ ਪਲੀਤੀ ਲੈ ਕੇ ਨਹੀਂ। ਯਾਰ ਲੇਕਿਨ ਮੇਰਾ ਕਰਦਾਰ ਤੇ ਨਹੀਂ ਨਾ ਕਾਲਾ ਉਸਤਾਦ ਜੀ। ਹੋਏ ਤੇ ਅੰਦਰ ਤੇ ਕਾਲਾ ਨਾ, ਕਰਦਾਰ ਭਲਾ ਜਿੰਨਾ ਮਰਜੀ ਚਿੱਟਾ, ਅੰਦਰ ਹੀ ਜਦੋਂ ਕਾਲਾ। ਯਾਰ ਮੈਂ ਉਸਤਾਦ ਜੀ ਇਹਦੇ ਤਰ੍ਹਾਂ ਬਦਮਜ਼ਾਜ ਨਹੀਂ। ਹਾਂ ਕੀ ਕਹਿ ਹਾਂ ਕਹਿੰਦਾ ਇਹਦੇ ਜਿਹੜਾ ਵੱਡਾ ਦਿਲ ਮੇਰਾ ਨਹੀਂ ਹੈਗਾ, ਯਾਨੀ ਬਦਮਜ਼ਾਜ ਦਾ ਮਤਲਬ ਹੈ ਕਿ ਵੱਡੇ ਦਿਲ ਵਾਲਾ ਮੈਂ ਨਹੀਂ ਹੈਗਾ। ਏਦਾਂ ਹੀ ਕੈਮਰੇ ਤੋਂ ਹਟ ਕੇ ਗੱਲਾਂ ਕਹਿੰਦਾ, ਮੈਂ ਮੁਤਮਿਨ ਹੋ ਜਾਂਦਾ। ਮੈਂ ਕਹਿੰਦਾ ਹੈ ਹੁਣ ਕੀ ਕਹਿ ਗਿਆ? ਵੱਡੇ ਦਿਲ ਵਾਲਾ। ਵੱਡੇ ਤੇ ਤੂੰ ਵੀ ਹੋ, ਅੱਲਾ ਦੇ ਬੰਦੇ। ਬਦਮਜ਼ਾਜ। ਹਾਂ ਬਦਮਜ਼ਾਜ ਅਸੀਂ। ਫਖਰ ਆ ਸਾਨੂੰ। ਹਾਂ ਤੁਹਾਡੇ ਵੱਡੇ ਵੀ ਬਦਜਮਾਜ ਕਿਹੜੇ? ਬਦਮਜ਼ਾਜ। ਹਾਂ ਬਦਮਜ਼ਾਜ, ਬਦਮਜ਼ਾਜ। ਉਧਰ ਵੀ ਕਿਹਾ ਉਹਨਾਂ ਨੂੰ। ਹਾਂ ਤੁਸੀਂ ਵੀ ਬਦਮਜ਼ਾਜ। ਕੀ ਅਰੇ ਭਾਈ ਨਾ ਅਸੀਂ ਇਕੱਲੇ ਅਸੀਂ ਫਸੇ ਕਾਤੋਂ। और 70,000 बंदा जिन्होंने कहा बाज की तो बाज नहीं आया, बाज को लेके आओ हमने जो देखो ਜੀ ਤੁਸੀਂ ਇੱਥੇ ਬਦਮਜ਼ਾਜ ਨਾ ਹੁੰਦੇ, ਯਕੀਨ ਕਰੋ ਕੁਝ ਵੀ ਨਹੀਂ ਹੋਣਾ। ਹਾਂ ਇੱਥੇ ਜੇ ਆ ਤੁਸੀਂ ਬਦਮਜ਼ਾਜ ਨਾ ਨਾਜ਼ਰੀਨ ਵੀ ਮੇਰੀ ਗੱਲ ਸੁਣ, ਨਾਜ਼ਰੀਨ ਵੀ ਬਦਮਜ਼ਾਜ ਨੇ। ਮੇਰੀ ਗੱਲ ਸੁਣ, ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ, ਇਹਨਾਂ ਨੂੰ ਨਾ ਵਿੱਚ ਲਿਆ। ਮੈਂ ਤੇ ਤੈਨੂੰ ਔਖੇ ਕਿਹਾ, ਇਹਨੂੰ ਤੂੰ ਭਾਈ ਪਰਸਨਲ ਹੋ ਗਈ ਜਿਹੜੀ ਹੋਣੀ ਸੀ ਹੁਣ। ਆਹੋ ਸਹੀ ਗੱਲ ਹੈ, ਨਹੀਂ ਗੱਲ ਸਹੀ ਉਸਤਾਦ ਜੀ, ਲੇਕਿਨ ਇਹਨੂੰ ਸਮਝਾਓ ਕਿ ਮੈਂ ਇਹਨੇ ਜਿੱਥੇ ਵੀ ਕੀਤਾ ਨਾ, ਮੇਰੀ ਕੰਡ ਤੇ ਵਾਰ ਕੀਤਾ, ਮੇਰੇ ਯਾਰਾਂ ਨੂੰ ਮੇਰੇ ਨਾਲ ਲੜਾਇਆ, ਹਰ ਸ਼ਾਇਦ ਜਿੱਥੇ ਮੇਰੀ ਇੱਜ਼ਤ ਘਟਾਈ ਹੈ, ਮੈਂ ਇਹਨੂੰ ਹਰ ਜਗ੍ਹਾ ਤੇ ਨਾਲ ਰੱਖਿਆ। ਤਾਜੀ ਇਹ ਵੇਖੋ ਨਾ, ਮੈਂ ਹੁਣ ਮੇਰੀ ਕੋਈ ਤੇ ਨੋਨੀ ਮੇਰੀ ਤੇ ਤਾਜੀ ਇਹਦੀ ਗੱਲ ਹੋ ਜਾਂਦੀ ਹੈ ਆਪਸ। ਉਹ ਮੈਨੂੰ ਦੱਸ ਪਰਸਨਲ ਕਿੱਦਾਂ ਹੋ ਜਾਂਦੀ? ਇੱਕ ਮੇਰੀ ਗੱਲ ਮਿੱਠੇ ਤੇਰੀ ਤੇ ਇੱਥੇ ਹੋ ਗਈ ਆ, ਬਸ ਠੀਕ ਆ ਹੈ। ਉਹ ਪਰਸਨਲ ਕਿੱਦਾਂ ਹੋ ਗਈ? ਤੂੰ ਕੀਤੀ ਤੇ ਹੋਈ। ਜਦੋਂ ਜਾਂ ਤੂੰ ਕੀਤੀ ਜਾਂ ਮੈਂ ਕੀਤੀ ਤੇ ਉਹ ਪਰਸਨਲ ਹੋਈ। ਉਸ ਤੋਂ ਇਲਾਵਾ ਕਿੱਦਾਂ ਹੋ ਗਈ ਮੈਨੂੰ ਮਾਰ ਤਾਜੀ ਇਹ ਘਾਟਾ ਪਰਸਨਲ ਬਾਅਦ ਚ ਕਹਿੰਦਾ ਨਹੀਂ ਆ ਉਹ। ਮੈਂ ਬੰਦਾ ਨਹੀਂ ਪਰਸਨਲ ਕਰ ਕੋਈ ਗੱਲ ਪਰਸਨਲ ਨਹੀਂ। ਕਿੱਦਾਂ ਫਿਰ ਪਰਸਨਲ ਹੋ ਗਈ? ਮੈਂ ਹਰ ਬੰਦੇ ਨੂੰ ਦੱਸੀ। ਭਾਜੀ ਗੱਲ ਇਹ ਜਦੋਂ ਤੇਰੇ ਨਾਲ ਇਕੱਲੇ ਨਾਲ ਲੈਦਾ ਗੱਲ ਕਰ, ਸਹੀ ਗੱਲ ਹੈ, ਉਹਦਾ ਗਿਲਾ ਬਿਲਕੁਲ ਸਹੀ। ਤੈਨੂੰ ਸਾਈਡ ਤੇ ਜਾ ਕੇ ਉਹਨੇ ਇੱਕ ਗੱਲ ਸਿਰਫ ਉਹਦੇ ਚ ਤੇ ਤੇਰੇ ਚ, ਉਹ ਕਹਿੰਦਾ ਵੀ 1 ਘੰਟੇ ਬਾਅਦ ਉਹ ਪੂਰੇ ਮਹੱਲੇ ਚ ਪਰਸਨਲ ਹੋਈ ਹੁੰਦੀ। ਜਦੋਂ ਮੈਂ ਮੇਰੀ ਹੁਣ ਉਹ ਤੂੰ ਕੀਤੀ ਜਾਂ ਮੈਂ ਕੀਤੀ?
ਇਹਦਾ ਪਰਸਨਲ ਕਿੱਦਾਂ ਹੋ ਗਈ? ਉਸਤਾਦ ਜੀ ਲੇਕਿਨ ਮੈਂ ਤੇ ਇਹੀ ਕਵਾਂਗਾ ਕਿ ਮੈਂ ਇਹ ਨਾਕਾਬਲੇ ਇਤਮਾਦ ਬੰਦਾ ਵਾ। ਓਏ ਨਕਾਬਲੇ ਤਮਾਤ ਕਹਿੰਦੇ ਆ ਇਹ ਵਿਆਹ ਬਰੇ ਬੰਦੇ ਨਹੀਂ, ਇਹ ਤਮਾਤ ਕਹਿੰਦੇ ਆ ਉਹ ਯਾਰ ਉਹ ਕਹਿੰਦਾ ਵਾ ਕਿ ਇਹਨਾਂ ਦੇ ਘਰ ਦੇ ਜਿਹੜੇ ਦਮਾਦ ਆ ਨਾ, ਜਿਹਨੇ ਜਿੱਧਰ ਇਹਨਾਂ ਧੀਆਂ ਵਿਆਹੀਆਂ, ਹਾਂਜੀ ਉਹ ਵੀ ਬਸ ਇਦਾਂ ਦੇ ਵੇਖਿਆ ਉਹਨੇ ਪੂਰਾ ਮਤਲਬ ਦੱਸਿਓ, ਪੂਰਾ ਮਤਲਬ ਦੱਸੋ ਜ਼ਰਾ। ਗੱਲ ਹੋਈ ਹੋ ਮੈਂ ਤੇਰੇ ਤਮਾਦਾਂ ਨੂੰ ਕਦੀ ਗਿਆ ਨਹੀਂ, ਤੂੰ ਫਿਰ ਜਾਣ ਗਿਆ ਤਮਾਰਾ ਤੱਕ ਪਹੁੰਚਦਾ। ਮੈਂ ਤੇ ਕਦੀ ਭਰਾ ਨੂੰ ਨਹੀਂ ਗਿਆ ਤਾਜੀ। ਸਹੀ ਗੱਲ, ਨਹੀਂ ਗੱਲ ਹੈ, ਗੱਲ ਹੈ। ਆ ਮੰਨ ਗਿਆ ਆ ਜਾਵਾਂ ਤੂੰ ਆਪ ਇੰਨੇ ਤਾਜੀ ਇੱਜ਼ਤ ਕਰਾਣੀ ਤੇ ਮੈਂ ਕਰਨੀ। ਸਹੀ ਗੱਲ ਹੈ। ਹੈਂ? ਜਦੋਂ ਤੂੰ ਕਰਾਣੀ ਨਹੀਂ ਤੇ ਫਿਰ ਉਸਤਾਦ ਜੀ ਗਾਂ ਤੂੰ ਜੇ ਪਰਸਨਲ ਹੋਈ ਤੇ ਆ ਵੇ ਹਾਂ ਵੇਖੀ। ਨਹੀਂ ਉਹ ਗੱਲ ਸਹੀ ਆ, ਉਹਨੂੰ ਤੇਰੇ ਤੱਕ ਗੱਲ ਰਹਿੰਦੀ ਹੈ, ਤੂੰ ਤਮਾਦਾ ਤੱਕ ਕਦੋਂ ਗਿਆ ਯਾਰ? ਨਾ ਨਹੀਂ ਬੜੀ ਮੇਰੇ ਕੋਲੋਂ ਗਲਤੀ ਹੋ ਗਈ, ਲੇਕਿਨ ਮੈਂ ਦੇਖੋ ਜੋ ਮੇਰੇ ਕੋਲ ਪੜਿਆ, ਮੈਂ ਜਿੰਨੀ ਸਰਚ ਕੀਤੀ ਇਹ ਉਹ ਮੈਂ ਇਹਨੂੰ ਵੀ ਦੱਸਦਾ ਰਿਹਾ ਨਾਲ ਨਾਲ ਕਿ ਯਾਰ ਇਦਾਂ ਨਹੀਂ, ਇਦਾਂ ਕਰ, ਇਦਾਂ ਨਹੀਂ। ਸਰਚ ਤੂੰ ਕਿਹੜੀ ਐਡੀ ਕਰ ਲਈ ਹੈ? ਸਰਚ ਓਏ ਹੋਏ ਹੋਏ ਤਾਜੀ ਸਰਚ ਕਿਹੜੀ ਦੁਨੀਆ ਦੇ ਮੈਂ ਕਹਿੰਦਾ ਕੋਈ ਜਾਨਵਰ ਕੋਈ ਪ੍ਰੋਡਕਟ ਨਹੀਂ ਹੋਣੀ ਜਿਹਦੀ ਇਹਨੇ ਨਹੀਂ ਸਰਚ ਕੀਤੀ। ਸਰਚ ਤਾਜੀ ਉਹ ਗੂਗਲ ਜਿਹੜਾ ਉਹਨਾਂ ਨੇ ਬਣਾਇਆ ਨਾ ਅੱਗੋਂ ਡੰਡਾ ਆ, ਇਹ ਸਰਚ ਕਰ ਕਰਕੇ ਉਹ ਡੰਡੇ ਦੇ ਨਾਲ ਇਦਾਂ ਲਮਕਿਆ ਅੱਗੇ ਜਾ ਥੱਲੇ ਨੂੰ। ਹੁਣ ਉਹ ਵਿੱਚੋਂ ਵੀ ਗੂਗਲ ਸਰਚ ਕਰ ਰਿਹਾ ਵਾ, ਜਿਹੜਾ ਉਹਨਾਂ ਦਾ ਖਾਤਾ ਵਾ, ਜਿਹੜੇ ਉਹ ਜੋਬ ਕਰਦੇ। ਅੱਛਾ, ਉਹਨਾਂ ਦਾ ਪਰਸਨਲ ਜਿਹੜਾ ਗੂਗਲ ਵਾਲਿਆਂ ਨਾਲ ਹਾਂਜੀ। ਉਧਰ ਵੀ ਵੜ ਗਿਆ ਗੂਗਲ ਵੀ ਇਹ ਕੀ ਕਮਾ ਰਹੇ ਆ। ਹਾਂ, ਇਹਨੂੰ ਪੁੱਛ ਲਓ ਗੂਗਲ ਤੇ ਕਿੰਨੇ ਬੰਦੇ ਕੰਮ ਕਰਦੇ ਤੁਹਾਨੂੰ ਦੱਸੋਗਾ ਤੁਹਾਨੂੰ ਦੱਸੇਗਾ। ਇੰਨੇ ਵਜੇ ਸ਼ਿਫਟ ਆਦੀ ਗੂਗਲ ਦੀ, ਇੰਨੇ ਵਜੇ ਜਾਂਦੀ ਸ਼ਿਫਟ ਆਹੋ। ਇਹਨੇ ਵਜੇ ਸ਼ਿਫਟ ਆਉਂਦੀ, ਇਹਨੇ ਵਜੇ ਸ਼ਿਫਟ ਜਾਂਦੀ ਹੈ। ਓਏ ਹੋਏ ਹੋਏ ਇੰਨੀ ਸਰਚ ਕੀਤੀ ਉਸਤਾਦ ਜੀ ਨੇ। ਤਾਜੀ ਉਹ ਦੁਨੀਆ ਤੇ ਚੀਜ਼ ਹੈ ਹੀ ਨਹੀਂ, ਕਿਤੇ ਪਤਾ ਨਹੀਂ ਆਉਣੀ ਵੀ ਆ 20 ਸਾਲਾਂ ਬਾਅਦ ਉਹ ਵੀ ਸਰਚ ਕਰਦਾ ਰਹਿੰਦਾ। ਯਾਰ ਉਹ ਕੀ ਦੱਸ ਯਾਰ ਉਹ ਜਿਹੜੀ ਚੀਜ਼ ਹੈ ਹੀ ਵੀ ਤੂੰ ਉਹਨੂੰ ਕਾਹਤੋਂ ਸਰਚ ਕਰਦਾ ਯਾਰ? ਨਹੀਂ ਉਸਤਾਦ ਜੀ ਇਹ ਗਲਤ ਗੱਲ ਕਰ ਰਹੇ ਬਸ ਕਰਦੇ ਤਾਜੀ ਨੇ ਹੋਰ ਸਾਲ ਸਰਚ ਕਰਨੀ ਨੇ ਵੇਲੀ ਗੈਪ ਹੋ ਜਾ ਮੇਰੇ ਕੋਲ ਖਾ ਲਓ ਇੰਜ ਕਰਕੇ। ਉਸਤਾਦ ਜੀ ਦੇਖੋ ਮੁਲਕੀ ਹਾਲਾਤ ਤੇ ਦੁਨੀਆ ਦੇ ਹਾਲਾਤ ਤੇ ਬੰਦੇ ਨੂੰ ਨਜ਼ਰ ਰੱਖਣੀ ਚਾਹੀਦੀ ਸਹੀ ਹੈ। ਗੱਲ। ਉਹ ਮੈਂ ਮਾੜੀ ਮਾੜੀ ਰੱਖਦਾ, ਇਹਨੂੰ ਵੀ ਮੈਂ ਦੱਸਦਾ ਰਹਿਣਾ ਕਿ ਯਾਰ ਇਹ ਸੂਰਤ ਹਾਲ ਤੇ ਘਰ ਦੇ ਵੀ ਹਾਲਾਤ ਤੇ ਨਜ਼ਰ ਰੱਖਣੀ ਚਾਹੀਦੀ ਹੈ। ਆਹੋ ਮੁਲਕੀ ਹਾਲਾਤ ਤੇ ਤੂੰ ਰੱਖਦਾ ਰਹਿਣਾ, ਕੋਈ ਸਾਡੇ ਵੀ ਵੇਖ ਨਾ ਕੋਈ ਸਿਲਸਿਲੇ। ਤਾਜੀ ਥੋੜੇ ਦਿਨ ਪਹਿਲੇ ਸਰਚ ਕਰਨ ਦਿਆ ਕਿੰਨੀ ਦੇਰ ਲਗਾ ਰਿਹਾ ਐ ਫੈਨਾ ਕਰੇ, ਫਿਰ ਉਹ ਇੰਗਲਿਸ਼ ਆਂਦੀ ਤਾਜੀ ਉਹਦੇ ਉਹਦੇ ਉਹ ਇੱਕ ਗੋਟਾ ਜਿਹਾ ਬਣਿਆ ਹੁੰਦਾ, ਉਹਨੂੰ ਤੁਸੀਂ ਨੱਪੋ ਤੇ ਉਹ ਥੱਲੇ ਹੋਰ ਲੈਣਾ ਆਉਂਦੀਆਂ। ਤਾਜੀ ਉਹ ਖੋਲੀਆਂ, ਮੈਂ ਕਿਹਾ ਯਾਰ ਤੂੰ ਕੀ ਕਰਨ ਆ? ਕਹਿੰਦਾ ਮੈਂ ਨਾ 5 ਲੱਤਾਂ ਵਾਲਾ ਘੋੜਾ ਲੱਭਣੀ। ਯਾਰ ਉਹ ਕੀ ਕਰਦਾ ਸੀ? ਹੈ ਤਹਿਕੀਕ ਤੂੰ ਮਸਾਲੇ ਚ ਪਾਉਣਾ ਆ ਯਾਰ ਨਹੀਂ ਕਰਨਾ। ਉਸਤਾਦ ਜੀ ਇੱਕ ਪੈਦਾ ਹੋਇਆ ਵਾ ਚੈੱਕ ਰਿਪਬਲਿਕ ਮੁਲਕ ਦੇ ਵਿੱਚ 5 ਲੱਤਾਂ ਵਾਲਾ ਘੋੜਾ ਹੈ ਵਾ ਉੱਥੇ। ਮੈਂ ਉਹ ਇਹਨੂੰ ਸਰਚ ਕਰਕੇ ਕੱਢ ਕੇ ਦਿਖਾਇਆ ਕਿ ਆ ਵੇ ਇਹ ਹਕੀਰ ਇਨਸਾਨ, ਨੌਲੇਜ ਹਾਸਲ ਕਿਹੜਾ ਕਰਨਾ। ਇਨਸਾਨ ਹੈ? ਹਕੀਰ ਇਨਸਾਨ ਹੈ ਉਸਤਾਦ ਜੀ ਇਹ। ਓਏ ਨਾ ਯਾਰ ਇਹ ਬਗੈਰ ਤਾਂ ਜਾਣ ਕੇ ਇਦਾਂ ਦੇ ਲਫ਼ਜ਼ ਜਾਣ ਕੇ ਕਰ ਰਹੇ ਜਾਣ ਕੇ ਨੇ ਟਰੈਕ ਰੱਖੇ ਹਾਂ ਤਾਰੀਫ ਕੀਤੀ ਮੇਰੇ ਕੋ, ਪੁੱਛ ਲਾ ਇਹਨੇ ਖੀਰ ਕਿਹਨੂੰ ਕਹਿੰਦੇ ਜੀ? ਹੈ। ਖੀਰ ਉਹ ਕਹਿੰਦਾ ਹਕੀਰ ਮਤਲਬ ਜਿਹੜਾ ਖੀਰ ਨਹੀਂ ਹੁੰਦੀ ਮਿੱਠੀ, ਹਾਂਜੀ ਖੀਰ ਜਿਹੜਾ ਖੀਰ ਵਰਗਾ ਬੰਦਾ ਵੇ, ਸ਼ੀਰੀ ਮਿੱਠਾ, ਮਿੱਠੇ ਮਜ਼ਾਕ ਕਹਿੰਦੇ ਹਕੀਰ। ਮਿੱਠੇ ਮਜ਼ਾਕ ਦਾ ਹਕੀਰ ਹਾਂ ਤੇ ਤੂੰ ਵੀ ਹਕੀਰ ਹੋ ਹੈ? ਹਾਂ ਕਿਉਂ ਬੁਰਾ ਬਣ ਕੇ ਮਰਨਾ ਹੀ? ਹਕੀਰ ਹੋ ਆ ਕੀ ਨਾ ਜਾ ਨਾਦਰੀ ਨੇ ਵੀ ਹਕੀਰ ਹੈ, ਸਾਜੀ ਅੰਨੋ ਨਹੀਂ ਹਕੀਰ। ਉਹ ਚੱਲ ਓਏ ਤਾਜੀ ਤੁਸੀਂ ਹੱਥਾਂ ਤੋਂ ਲਾਫਟਰ ਦੇ ਓਏ ਅਸਲ ਮੈਂ ਇਸ ਤੋਂ ਪਿਆ ਪਾਗਲਾ, ਤੇਰਾ ਬੋਲਣ ਦਾ ਸਟਾਈਲ ਐਸਾ। ਐਕਸੈਂਟ ਨਹੀਂ, ਲਾਫਟਰ ਤੇ ਬੰਦਾ ਹੱਸਦਾ ਵਾ ਕੋਈ ਇਹ ਉਹ ਤੇ ਯਾਰ ਤੂੰ ਤੇ ਤਾਂ ਅਸੀਂ ਕਹਿੰਦੇ ਹਕੀਰ, ਤੂੰ ਕਹਿ ਹਕੀਰ। ਅਖੀਰ ਇੱਥੋਂ ਦਾ ਰਵਾਜ ਤੁਸੀਂ ਹਕੀਰ ਤਾਜੀ ਸਾਰੇ ਮੈਨੂੰ ਉੱਥੇ ਜਿੰਨੇ ਵੀ ਬੰਦੇ ਤਾਜੀ ਟੋਟਲੀ ਆਲ ਰਾਉਂਡਰ, ਮੈਂ ਨਹੀਂ ਤੇਰੇ ਤੋਂ ਇਲਾਵਾ ਸਾਰੇ ਹੀ ਹਕੀਰ। ਯਾਰ ਹਾਂ ਇਹ ਬਦਬਖਤ ਆ। ਇਹ ਹਕੀਰ ਨਹੀਂ ਹੋ ਸਕਦਾ। ਹਾਏ ਹਾਏ ਜਾਏ ਗੁਜਰਾ ਸਾਨੂੰ ਕੀ ਹਕੀਰ ਕਰਤਾ ਹੀ। ਮੂੰਹ ਕਾਲੇ ਹੋਣੇ ਇਸੇ ਤੋਂ ਯਾਰ, ਅੰਦਰੋਂ ਤੂੰ ਹਕੀਰ, ਅੰਦਰੋਂ ਤੂੰ ਸਹੀ ਹੋਣਾ, ਤੂੰ ਵੇਖੀ ਆਪਣੇ ਆਪ ਹਕੀਰ ਹੋ ਜਾਣਾ। ਹਾਂ ਵੇਖੀ ਤੈਨੂੰ ਕੋਈ ਬੰਦਾ ਬੁਰਾ ਕਹੇਗਾ ਫੇਰ ਮੈਨੂੰ ਕਹੀ ਓਏ ਹੋਏ ਯਾਰ ਕੀ ਹੁਣ ਆਪ ਚਾਹੀਦਾ ਵਾ। ਬਸ ਕਰਦੇ ਯਾਰ ਉਸਤਾਦ ਜੀ, ਮੈਂ ਨਾ ਥੱਕ ਗਿਆ, ਮੈਂ ਇਹਨੂੰ ਸਾਰਾ ਕੁਝ ਕਰ ਕਰਕੇ। ਇਹ ਨਾ ਮਕੂਲ ਬੰਦਾ ਵਾ। ਚੱਲ ਮੈਂ ਜਾਣ ਕੇ ਲੁੱਤੀ ਲਾਉਂਦਾ ਹੀ ਵਿੱਚ ਪਹਿਲਾਂ ਲਫ਼ਜ਼ ਕਹਿ ਕੇ। ਹੁਣ ਤੈਨੂੰ ਨਾਮਕੂਲ ਦਾ ਪਤਾ? ਕੂਲ ਕਹਿੰਦੇ ਠੰਡੇ ਨੂੰ। ਆਹਾ ਨਾਮਕੂਲ ਮਤਲਬ ਕਿ ਠੰਡੀ ਸ਼ਖਸੀਅਤ ਆ, ਲੜਦਾ ਨਹੀਂ, ਪਿਆਰ ਨੂੰ ਬੰਨਾ ਗਿਲਾ ਕਰ ਲੈਂਦਾ ਵਾ ਔਰ ਮੁਹੱਬਤ ਕਰਦਾ ਵਾ। ਠੰਡਾ ਮਜ਼ਾਕ। ਇਹਨੂੰ ਵੀ ਚਾਹੀਦਾ ਨਾ ਤਾਜੀ, ਇਹਨੂੰ ਵੀ ਤੂੰ ਵੀ ਨਾਮਾ ਕੂਲ ਹੋ। ਨਾਗਰੀ ਵੀ ਨਾਮਾ ਕੂਲ, ਤੁਸੀਂ ਵੀ ਤਾਜੀ ਨਾਮਾ ਕੂਲ।
ਸਾਰੇ ਹੀ ਨਾਮਾਕੂਲ ਤਾਜੀ ਜਿੰਨੇ ਵੀ ਆਪਣੇ ਦਫ਼ਤਰ 'ਚ ਇੱਕ ਇੱਕ ਬੰਦਾ ਨਾਮਾਕੂਲ ਤਾਜੀ ਮੇਰੇ ਤੋਂ ਹੈਗਾ ਅਦਨਾ ਇਹਨੂੰ ਆਪ ਚਾਹੀਦਾ ਤਾਜੀ ਮੈਂ ਕੱਲ ਨੂੰ ਕਹੂੰਗਾ ਤੇ ਉਹਨਾਂ ਬਦਲਾ ਲੈ ਕੇ ਤਾਜੀ ਉਹਨੇ ਵੇਲਾ ਤੈਨੂੰ ਗੱਲ ਲਾ ਦਿੱਤੀ ਕਹਿੰਦਾ ਇਹ ਮੇਰੇ ਤੋਂ ਵੀ ਅਦਨਾ ਵਾ। ਹਾਂ ਮੇਰੇ ਤੋਂ ਅਦਨਾ ਹੈਗਾ ਕੋਈ ਕੱਲ ਨੂੰ ਕਹੂਗਾ ਉਹ ਆਪਣੇ ਤੋਂ ਅਦਨੇ ਦੀ ਵੇਖਨੇ ਵੀ ਆਪਣੇ ਦੇ ਅਦਨੇ ਦਾ ਅਦਬ ਕਰਨਾ ਚਾਹੀਦਾ। ਅਸੀਂ ਇਹ ਸਿੱਖਿਆ ਸਾਡੇ ਵੱਡਿਆਂ ਨੇ ਸਿਖਾਇਆ ਆਪਣੇ ਤੋਂ ਅਦਨੇ ਦਾ ਆਪਣੇ ਤੋਂ ਅਦਨੇ ਦੇ ਅੱਗੇ ਨਹੀਂ ਵਧਣਾ। ਉਸਤਾਦ ਜੀ ਮੈਂ ਇਸ ਗਮੰਡੀ ਬੰਦੇ ਨਾਲ ਨਹੀਂ ਰਹਿ ਸਕਦਾ। ਹਾਂ ਤੂੰ ਨਾਮਾਕੂਲ ਨਹੀਂ ਨਾ ਹੈਗਾ ਹਾਂ 2 ਨੰਬਰ ਬੰਦਾ ਵਾ ਤੂੰ ਫਿਰ ਤੂੰ ਕਹਿਣਾ ਹੀ ਹਾਂ ਮੈਂ ਗਮੰਡੀ ਵੀ ਨਹੀਂ ਆ। ਹਾਂ ਸੱਚਾ ਹੋਣਾ ਤੇ ਇੱਧਰ ਨਾਮ ਮਕੂਲਾਂ ਦੇ ਵਿੱਚ ਹੋਣਾ ਹਾਂ ਤੈਨੂੰ ਮਰ ਜਾਓ ਉਹ ਮੇਰੇ ਇੱਟ ਮਾਰੋ। ਓਏ ਤੁਸੀਂ ਅੱਗੋਂ ਮੇਰੇ ਸਾਹਮਣੇ ਨਹੀਂ ਦੋ ਲੜਨਾ। ਨੰਬਰੀ ਕਰਦਾ ਓਏ ਘਰ ਲੜਿਆ ਕਰੋ ਤੁਸੀਂ ਓਏ। ਪਹਿਲੇ ਤੇ ਇਹਨਾਂ ਦੀ ਸੁਲਾ ਕਰੋ ਸਾਨੂੰ ਕੀ ਕੀ ਕਹਿੰਦਾ ਜੀ ਇਹਨਾਂ ਓਏ ਮੈਨੂੰ ਲੱਗਦਾ ਸੁਲਾ ਕਰਾਉਣ ਤੋਂ ਬਾਅਦ ਨਾ ਕਾਮੇਡੀ ਨਹੀਂ ਰਹਿਣੀ ਇੰਨੀ। ਉਸਤਾਦ ਜੀ ਮੇਰੀ ਗੱਲ ਸੁਣੋ ਮੈਂ ਹਰ ਇਹਨਾਂ ਦੀ ਲੜਾਈ 'ਚ ਬਹੁਤਾ ਮਜ਼ਾ ਆ ਉਹ ਤਾਂ ਪਤਾ ਨਹੀਂ ਤੁਹਾਨੂੰ ਤੁਹਾਡੇ ਸਾਹਮਣੇ ਅੱਜ ਲੜੇ ਆ ਨਾ ਤੁਹਾਨੂੰ ਵੀ ਪਤਾ ਚੱਲ ਜਾਏਗਾ ਕਿ ਇਹ ਅਹਿਮਕ ਬੰਦਾ ਵਾ। ਰਿਹਾ। ਇਹਨੇ ਵੇਖਿਆ ਇਹ ਜਾਣ ਤੂੰ ਕੇ ਵੀ ਪੋਜ਼ਿਟਿਵ ਆ ਜਾ ਤੂੰ ਮੈਨੂੰ ਦੱਸ ਕੀ ਆ ਪੋਜ਼ਿਟਿਵ ਮੈਂ ਨੈਗੇਟਿਵ ਉਸਤਾਦ ਜੀ ਤੁਸੀਂ ਵੀ ਨੈਗੇਟਿਵ ਇਹ ਪੋਜ਼ਿਟਿਵ ਬੰਦਾ ਹਾਂ ਇਹਨੇ ਪੋਜ਼ਿਟਿਵ ਹੋ ਕੇ ਮਰਨਾ ਵੇਖੀਏ ਅੱਛਾ ਇਹ ਪੋਜ਼ਿਟਿਵ ਆ ਹਾਂਜੀ ਤੇ ਉਹ ਨੈਗੇਟਿਵ ਆ ਵੀ ਨੈਗੇਟਿਵ ਤੁਸੀਂ ਯਾਦ ਨਹੀਂ ਸਾਰੇ ਨੈਗੇਟਿਵ ਸਾਜੀ ਇਹ ਪੋਜ਼ਿਟਿਵ ਕੱਲਾ ਹੀ ਤੁਰਿਆ ਫਿਰਦੇ ਆ ਮੈਂ ਇੱਥੇ ਕੋਈ ਵੀ ਨਹੀਂ ਹੋਰ ਇਸ ਤੋਂ ਇਲਾਵਾ ਮੈਂ ਦੁਨੀਆ ਦੇ ਕੋਈ ਪੋਜ਼ਿਟਿਵ ਬੰਦਾ ਨਹੀਂ ਦੇਖਿਆ ਯਾਰ ਬੰਦ ਰੱਖਣਾ ਦਿਓ ਭਾਈ ਬਸ ਇਹ ਇਹਨਾਂ ਗੱਲਾਂ ਤੋਂ ਹੀ ਲੜਾਈਆਂ ਵੱਧਦੀਆਂ ਵਾ ਫਿਰ ਇਹਨਾਂ ਗੱਲਾਂ ਤੋਂ ਤੇਰੇ ਹੀ। ਪੋਜ਼ਿਟਿਵ ਦੀ ਵਜ੍ਹਾ ਤੋਂ ਅੱਗੇ ਨਹੀਂ ਵਧਿਆ ਤੂੰ ਨੈਗੇਟਿਵ ਹੁੰਨਾ ਵੇਖੀ ਅੱਲਾ ਨੇ ਰੰਗ ਲਾ ਦੇਣਾ ਆਏ ਯਾਰ ਰੰਗ ਹੀ ਇਹ ਸ਼ੁਕਰ ਤੈਨੂੰ ਆ। ਤਾਂ ਦੀ ਸੱਟਾਂ ਲੱਗ ਰਹੀਆਂ ਤੂੰ ਹਾਂ, ਪੋਜ਼ਿਟਿਵ ਆ ਵੇਖਿਆ ਨਾ। ਢਿੱਡੋਂ ਤੂੰ ਨਾ ਦਿਲ ਦਾ ਪੋਜ਼ਿਟਿਵ ਆ। ਦਿਲ ਦਾ ਹਾਂਜੀ ਜ਼ੁਬਾਨ ਦਾ ਵੀ ਤਾਜੀ ਹਾਂ ਜ਼ਬਾਨ ਤਾਂ ਤੈਨੂੰ ਮੇਰੀ ਕੋੜੀ ਲੱਗਣੀ ਆ ਸਮਝਾਣਾ ਜੋ ਆ ਤੈਨੂੰ ਕਿ ਇੰਜ ਨਾ ਕਰ ਇੰਜ ਨਾ ਕਰ। ਸਹੀ ਗੱਲ ਸਰਕਾਰ ਅੱਛਾ ਹੁੰਦਾ ਹੈ ਪੋਜ਼ਿਟਿਵ ਪੋਜ਼ਿਟਿਵ ਨੈਗੇਟਿਵ ਹੁੰਦਾ ਸਾਰੇ ਇਹਦੀਆਂ ਤਾਰੀਫਾਂ ਕਰਦੇ ਅੱਗੇ ਪਾ ਤੂੰ ਵੀ ਕਿਤੇ ਪੋਰਾ ਮਾਸਾ ਇਹਨੂੰ ਖਿਰਦ ਹੁੰਦੀ ਤੇ ਫੇਰ ਸੀ ਨਾ। ਕੀ ਅੱਛਾ ਇਹ ਮੈਨੂੰ ਵੀ ਨਹੀਂ ਪਤਾ। ਚੰਗੀ ਨੇ ਗੱਲ ਕਹੀ ਉਹ ਹੋਣੀ ਭਾਈ ਇਹ ਮੈਨੂੰ ਵੀ ਨਹੀਂ ਕਸਮੇ ਮੈਨੂੰ ਚੰਗੀ ਵੀ ਕਹੀ ਨਹੀਂ ਹੋਣੀ। ਅੱਲਾ ਦੀ ਕਸਮੇ ਦਾ ਮੈਨੂੰ ਵੀ ਨਹੀਂ ਪਤਾ। ਚੰਗੀ ਕਹਿਣਾ ਮੈਨੂੰ ਪਤਾ ਤੇਰਾ ਕੀ ਆ? ਆ ਜੋ ਕੋਈ ਇਦਾਂ ਦੀ ਨਾ ਕੋਈ ਤਾਰੀਫ ਕਰਕੇ ਤੇ ਏਦਾਂ ਦੀ। ਖਿਰਦਮੰਦੋਂ ਮੈਂ ਸੁਣਿਆ ਲਫ਼ਜ਼ ਖਿਰਦਮੰਦੋਂ ਕੋ ਲੇਕਿਨ ਮੈਂ ਖਿਰਦ ਦਾ ਨਹੀਂ ਮੈਨੂੰ ਪਤਾ ਕਿਹਨੂੰ ਕਹਿੰਦੇ। ਖਿਰਦ ਮੰਦ ਹੀ ਖਿਰਦਾ ਨਹੀਂ ਹੁੰਦੇ ਨਾ ਉਸਤਾਦ ਜੀ। ਆਹ ਅਸੀਂ ਸਿੱਖਿਆ ਵਾ ਖਿਦਮਤ ਸ਼ੁਰੂ ਤੋਂ ਅਸੀਂ 2 ਨੰਬਰ ਬੰਦਿਆਂ ਦੇ ਲਾਗੇ ਹੀ ਨਹੀਂ ਰਹੀ ਖਿਦਮਤ ਰਹੀ ਪੋਜ਼ਿਟਿਵ ਵਾਲੇ ਬੰਦਿਆਂ ਨਾਲ ਸਾਡਾ ਤਲਕ ਹੀ ਨਹੀਂ। ਬਹੁਤ ਤਾਂ ਲੱਗੇ ਨਹੀਂ ਲਾਗੇ ਹੀ ਨਹੀਂ ਖਲੋਈਦਾ ਹਾਂ ਸਲਾਮ ਕਰ ਦਈਏ ਦੂਰੋਂ ਇਹ ਨਹੀਂ ਪਤਾ ਸਹੀ ਯਾਰ ਮੈਂ ਇਹਨੂੰ ਹੁਣ ਚੱਲ ਬਸ ਮਾਫ ਕਰ ਦੇ ਅੱਛਾ ਘਰ 'ਚ ਇਹਦੀ ਕਿੰਨੀ ਕੁ ਇੱਜ਼ਤ ਆ? ਇਹ ਫਜ਼ੂਲ ਆ ਗੱਲ ਕਰਨੀ ਹੈ ਕੋਈ ਫਾਇਦਾ ਹੀ ਨਹੀਂ ਤੋੜਨ ਦੀ ਇੱਜ਼ਤ ਹੋਵੇ ਤੇ ਮੈਂ ਗੱਲ ਤੋੜਾਂ ਉਸਤਾਦ ਜੀ ਪੂਰਾ ਵੀ ਨਹੀਂ ਇੱਜ਼ਤ ਮੈਂ ਤੇ ਸ਼ੁਕਰ ਆ ਵੀ ਇਹਨੇ ਕਿਹਾ ਮੇਰਾ ਘਰ ਮੈਂ ਮੰਨਦਾ ਭਾਈ ਇਸ ਗੱਲ ਤੇ ਨੂੰ। ਪੰਛੀ ਟੈਪ ਹੁੰਦਾ ਉਸਤਾਦ ਜੀ ਤੁਹਾਨੂੰ ਕੀ ਪਤਾ ਹੋਵੇ ਪੰਛੀ ਟੈਪ ਆਹ ਮੇਰੀ ਨਹੀਂ ਭਾਈ ਘਰ ਇੱਜ਼ਤ ਮੈਂ ਉਸਤਾਦ ਜੀ ਲੇਕਿਨ ਆਪਣੇ ਸਾਰੇ ਘਰਦਿਆਂ ਦੀ ਇੱਜ਼ਤ ਕਰਦਾ ਹਾਂ। ਇਹ ਨਹੀਂ ਆਪਣੇ ਘਰਦਿਆਂ ਦੀ ਇੱਜ਼ਤ ਕਰਦਾ। ਨਹੀਂ ਆ ਜਦੋਂ ਹਫਤੇ ਬਾਅਦ ਘਰ ਜਾਣਾ ਉਹਨਾਂ ਨੇ ਕਹਿਣਾ ਉਹ ਸਾਡਾ ਛਿਗਰਾ ਆ ਉਹ ਸਾਡਾ ਪੁੱਤ ਆ ਨਹੀਂ ਬਾਕੀ ਬਾਨੇ ਇਹਨਾਂ ਦੇ ਮਹੱਲੇ 'ਚ ਨਾ ਇਹਨਾਂ ਦੀ ਦੋਸਤੀ ਦੀ ਮਿਸਾਲ ਹੈ ਇੱਕ ਕਿ ਬੜੇ ਪੱਕੇ ਔਰ ਬੜੇ ਕਨੀਅਰ ਔਰ ਬੜੇ ਪੁਰਾਣੇ ਉਹ ਰਹਿਣ ਦੇ ਯਾਰ ਨੋਨੀ ਕੋਈ ਫਾਇਦਾ ਨਹੀਂ ਹੈ ਹੁੰਦਾ ਹੀ ਨਹੀਂ ਤਫਾਕ ਬੜੀ ਦੇਰ ਦਾ ਹੀ ਤੁਰਿਆ ਹਾਂ ਹਾਂ ਬੜੀ ਦੇਰ ਤੋਂ ਇਹਨੂੰ ਮੈਂ ਕਹਿੰਦਾ ਰਿਹਾ ਮੈਂ ਕਿਹਾ ਤੰਨਾ ਖਰਾਬ ਹੋ ਜਾਣਾ ਇਹਨੇ ਤਫਾਕ ਹੀ ਰੱਖਿਆ ਮੈਂ ਭਾਈ ਜਦੋਂ ਤਫਾਕ ਜਿੱਥੇ ਆ ਜਾਂਦਾ ਉੱਥੇ ਫਿਰ ਤੈਨੂੰ ਪਤਾ ਦੂੜੀਆਂ ਹੀ ਵੱਜਦੀਆਂ ਯਾਰ ਦਾਨਿਸ਼ ਮੇਰੀ ਗੱਲ ਸੁਣ ਤੂੰ ਵੱਡਾ ਵੀ ਆ ਹਾਂਜੀ ਸਰ ਤੇ ਨਿੱਕਾ ਵੀ ਆ ਤੈਨੂੰ ਭਾਈ ਵੀ ਕਹਿੰਦਾ ਤੂੰ ਸਿਲਾ ਰਹਿਮੀ ਕਰ ਯਾਰ ਠੀਕ ਹੈ ਸਰ। ਸਿਲਾ ਰਹਿਮੀ ਕਰ ਚੱਲ ਤੂੰ ਕਰ ਤੇ ਸਹੀ ਸਿਲਾ ਰਮੀ ਆਵੇ ਹਾਂ ਮੈਂ ਵੇਖ ਵਾਢੇ ਦੇ ਨਾਲ ਤਾਜੀ ਨੂੰ ਸਿਲਾ ਰਮੀ ਕੀਤੀ ਤੇ ਜਦੋਂ ਮੈਂ ਨਹੀਂ ਤੇਰੀ ਕੀਤੀ ਸਿਲਾ ਰਮੀ ਤੂੰ ਕਦ ਕੌਣ ਹੋਣਾ ਦੱਸ ਮੈਂ ਕਦੀ ਨਹੀਂ ਇਹਨੂੰ ਨਾ ਇਹਦੇ ਭਰਾ ਨੂੰ ਨਾ ਕਦੀ ਨਹੀਂ ਇਹਨੂੰ ਕਦੀ ਕਿਹਾ ਤੂੰ ਸਿਲਾ ਰਮੀ ਕਰਨ ਐਵੇਂ ਯਾਰ ਦਿਮਾਗ ਤਾਜੀ ਖਰਾਬ ਹੋਣਾ ਇਹਨੂੰ ਕੋ ਚੁੱਪ ਸਿਲਾ ਰਮੀ ਨਾ ਕਰਿਆ ਨਹੀਂ ਮੈਂ ਕਰਾਂਗਾ ਸਿਲਾ ਰਹਿਮੀ ਮੈਨੂੰ ਉਸਤਾਦ ਜੀ ਨੇ ਕਿਹਾ ਵਾ ਤੂੰ ਕਰਕੇ ਵੇਖ ਤੂੰ ਮੇਰਾ ਕਿਹੜਾ ਹੱਥ ਨਹੀਂ ਚੁੱਕਦਾ ਤਾਜੀ ਨੂੰ ਸਮਝਾਓ ਦਿਮਾਗ ਆ ਵੀ ਫਿਰ ਮੈਂ ਹੈਪਰ ਹੋ ਜਾਣਾ ਹਾਂ ਮੈਂ ਤੇ ਉਸਤਾਦ ਜੀ ਮੈਨੂੰ ਉਸਤਾਦ ਜੀ ਨੇ ਕਿਹਾ ਸਿਲਾ ਰਹਿਮੀ ਕਰਨੀ ਆ। ਤਾਜੀ ਨੂੰ ਸਮਝਾ ਦੋ ਸਿਲਾ ਰਮੀ ਫਿਰ ਜਾਣ ਕੇ ਬਾਰ-ਬਾਰ ਉਹ ਨਾਮ ਲਈ ਜਾਂਦੇ ਆ ਚੁੱਪ ਕਰ ਜਾ ਯਾਰ ਹਾਂ ਸਿਲਾ ਰਮੀ ਤੂੰ ਨਾ ਕਰ ਹਾਂ ਜਦੋਂ ਮੈਂ ਨਹੀਂ ਤੇਰੀ ਕਰਨ ਡਿਆ ਸਿਲਾ ਰਮੀ ਤੂੰ ਕਾਤੋਂ ਕਰਨ ਡਿਆ ਯਾਰ ਗੁਜਰ ਬਾਤ ਚੁੱਪ ਕਰ ਐਡਾ ਤੂੰ ਸਿਲਾ ਰਮੀ ਕਰਨ ਆਇਆ ਇੱਥੇ ਆ ਆਵਾਜ਼ ਠੰਡਾ ਤੇ ਹੋ ਯਾਰ ਨਹੀਂ ਮਿੱਠੇ ਨਹੀਂ ਨਹੀਂ ਸਹੀ ਗੱਲ ਆ। ਤੇਰੀ ਜ਼ਰੂਰਤ ਆ ਤੂੰ ਸਿਲਾ ਰਹਿਮੀ ਕਰੇ ਮੈਂ ਨਹੀਂ ਕਰਦਾ ਹਾਂਜੀ ਤੂੰ ਐਵੇਂ ਕਿਸੇ ਦੇ ਘਰ ਦੀ ਗੱਲ ਕਿਸੇ ਦੀ ਹਾਂ ਸਿਲਾ ਰਮੀ
ਉਸਤਾਦ ਜੀ ਘਰੋਂ ਦੀਆਂ ਗੱਲਾਂ ਇੱਥੇ ਕਰਨਾ ਆ ਭਾਈ। ਸਿਲਾ ਰੈਲੀ ਮੈਂ ਕਦੀ ਕੀਤੀ ਯਾਰ ਇਹਨੂੰ ਪੁੱਛ ਪੰਜ ਭਰਾ ਇਹਨਾਂ ਦੇ ਘਰ ਉਹਨੇ ਦੀ ਕਦੀ ਸਿਲਾ ਅੰਮੀ ਨਹੀਂ ਕੀਤਾ ਸਿਲਾ ਰਹਿਮੀ ਆ, ਤੂੰ ਸਿਲਾ ਅੰਮੀ ਸਮਝੀ ਜਾਣਾ। ਸਿਲਾ ਰਹਿਮੀ ਉਹ ਕਰ ਲੈਂਦੇ, ਵੱਡਾ ਵਾ ਕਿੰਨੀ ਕੁ ਕਰ ਲੂਗਾ। ਸਾਡੀ ਇੱਕ ਘਰ ਦੇ ਰਾਜ ਫਾਸ਼ ਕਾ ਤੂੰ ਕਰਨ ਯਾਰ ਤੂੰ ਸਿਲਾ ਰੈਮੀ ਮੈਂ ਕਦੀ ਕੀਤੀ ਤੇਰੀ ਉਹ ਘਰ ਦੀ ਸਿਲਾ ਰੈਮੀ ਦੱਸ ਉਹ ਯਾਰ ਜਾਓ ਤਾਂ ਦੋਵੇਂ ਹੀ ਬਾਹਰ। ਅੱਛਾ ਯਾਰ ਚਲੋ ਉੱਠ ਕੇ ਨਾ ਇੱਕ ਖਲੂਸੇ ਨੀਅਤ ਨਾਲ ਜੱਫੀ ਪਾਓ ਚਲੋ। ਤਾਲੀ ਇਹ ਬੜਾ ਰਹਿਬਰ ਬੰਦਾ ਇਹਨੂੰ ਜਾ ਕੀ ਆ ਆਹੋ ਇਹ ਤਾਂ ਰਹਿਬਰ? ਤੁਹਾਨੂੰ ਨਹੀਂ ਪਤਾ ਹੈ ਹਾਂਜੀ ਕੀ ਹੈ ਮੈਂ ਤੂੰ ਰਹਿਬਰ ਆਜੀ ਰਾਹ ਸੁਣ ਐਲੋ ਸਿਰੇ ਦਾ ਤੂੰ ਰਹਿਬਰ ਆਹ ਇਹਨੂੰ ਪਤਾ ਰਹਿਬਰ ਹੈ ਭਾਈ ਓਏ ਅੱਲਾ ਦੇ ਬੜੇ ਸਾਲ ਰਾਸ਼ੀ ਵੇਲਾ ਫਿਰ ਹੁਣ ਤੂੰ ਅਦਨਾ ਬੰਦਾ ਵਾ ਚੁੱਪ ਕਰ ਰਿਹਾ ਠੀਕ ਹੈ ਫਿਰ ਬਾਦਸ਼ਾਹ ਅੱਜ ਤੋਂ ਬਾਅਦ ਤੇਰੇ ਮੇਰੇ ਰਾਹ ਲੈਦਾ ਲੈ ਦੇ ਓਏ ਨਾ ਯਾਰ ਵਾਹ ਅੱਗੇ ਬੜੇ ਪੈਰ ਤੇ ਪੈਰ ਮਿੱਧੇ ਜਾਂਦੇ ਆਹੋ ਵਿੱਚ ਵੱਜਣ ਦੇ ਉਂਗਲੀਆਂ ਵਿੱਚ ਫਸ ਗਈਆਂ ਨਾ ਏਦਾਂ ਪੈਰਾਂ ਦੀ ਆਹੋ ਕੱਟਿਆ ਤੁਰ ਕੇ ਹਾਂ ਅੱਗੇ ਵੀ ਲੈਦਾ ਹੀ ਆ। ਤੇਰੇ ਮੈਂ ਉਹ ਜਿੱਦਾਂ ਉਹ ਗਾਣੇ 'ਚ ਪੈਰ ਚੁੱਕ ਕੇ ਉਹਨੂੰ ਗਾਣਾ ਪਾਰ ਉਹਨੂੰ ਕਰਨ ਦਿਆ ਹੁੰਦਾ ਮੈਂ ਉਦਾਂ ਆਹੋ ਯਾਰ ਬਸ ਮੇਰੀ ਸੁਣ ਗੱਲ ਵੱਡਾ ਭਾਈ ਹੈ ਚੱਲ ਇਗਨੋਰ ਕਰ ਨਹੀਂ ਇਹ ਤੈਨੂੰ ਨਹੀਂ ਪਤਾ ਮਿੱਠੇ ਹਾਂ ਮੈਂ ਬਦਬਖਤ ਆ ਨਾ ਤੇ ਵੇ ਰੌਣਕ ਵੀ ਲੱਗੀ ਹੈ ਸਾਰਾ ਸਿਲਸਿਲਾ ਵੀ ਇਹਨੂੰ ਵੀ ਚਾਹੀਦਾ ਸਿਲਸਿਲਾ ਨਹੀਂ ਯਾਰ ਤੂੰ ਵੀ ਬਦਬਖਤ ਹੋ ਥੋੜਾ ਜਿਹਾ ਦਿਲ 'ਚ ਥੋੜੀ ਨਾ ਬਦਬਖਤੀ ਪੈਦਾ ਕਰ। ਸਹੀ ਗੱਲ ਬਾਕੀ ਭਾਈ ਨੇ ਇਹਨਾਂ ਦੀ ਸੁਲਾਹ ਜਦੋਂ ਕਰੋ ਵੀ ਤਾਜੀ ਤੁਸੀਂ ਇਦਾਂ ਦੀ ਗੱਲ ਕਰਨੀ ਨਾਲ ਹੀ ਵੇਖਿਆ ਹੁਣ ਤਸ਼ੱਦਦ ਕਰਨ ਲੱਗ ਪਿਆ ਇਦਾਂ ਹੀ ਤਾਜੀ ਫਿਰ ਮੁਤਮਿਨ ਕਰਦਾ ਤਸ਼ੱਦਦ ਹੁਣ ਤੂੰ ਕੀ ਚਾਹੁੰਦਾ ਵਾ ਯਾਰ ਮੈਂ ਨਹੀਂ ਇੱਥੇ ਐਗਰੀ ਹੈਗਾ ਹੈ ਨਹੀਂ ਕੋਈ ਡਨ ਭਰ ਦੇਨੇ ਆ ਉਹ ਤੇ ਜੁਰਮਾਨਾ ਲਾ ਦਿਓ ਕੋਈ ਉਸਤਾਦ ਜੀ ਮੈਂ ਨਹੀਂ ਜੇ ਮੈਂ ਚਲੋ ਯਾਰ ਏਦਾਂ ਕਰੋ ਰੁਪਈਆ 1000 ਦਿਓ ਦੋਵੇਂ ਮਠਿਆਈ ਮੰਗਾਈਏ ਸੁਲਾ ਕਰਾਈਏ ਤਾਂ। ਮੈਂ ਉਸਤਾਦ ਜੀ ਸ਼ਰੀਫ ਆਦਮੀ ਹੈ ਇਹ ਸਿਫਲਾ ਬੰਦਾ ਵਾ ਮੈਂ ਨਹੀਂ ਕਰਨਾ ਚੱਲ ਤੇ ਮੈਂ ਤੇ ਲੈ ਆ ਮਠਿਆਈ ਹਨਾ ਕੱਢ ਲਿਆ 1000 ਰੁਪਇਆ ਉਹਨੇ ਨਹੀਂ ਚਲੋ ਤਾਜੀ ਮੇਰਾ 1000 ਤੁਸੀਂ ਵੀ ਦੇ ਦਿਓ ਨਾ ਮੈਂ ਨਹੀਂ ਸੁਲਾ ਕਰਨੀ ਹਾਂਜੀ ਮੈਂ ਨਹੀਂ ਕਰਨੀ ਹਾਂਜੀ ਨਹੀਂ ਜੇ ਤੂੰ ਕਰਨੀ ਨਹੀਂ ਤੇ ਮੈਂ 1000 ਐਵੇਂ ਪਾਗਲ ਆ ਵਜਾਇਆ ਕਰਾਂ। ਤਾਜੀ ਤੇ ਉਹਨੇ ਸਿਫਲਾ ਵੀ ਕਹਿਤਾ ਹੁਣ ਤੇ ਪਿੱਛੇ ਰਹਿ ਹੀ ਕੁਛ ਨਹੀਂ ਗਿਆ ਦਿਲ ਸਾਫ਼ ਰੱਖਣਾ ਹੈ ਬੰਦਾ ਠੀਕ ਹੈ ਯਾਰ ਬਸ ਖਤਮ ਅੱਜ ਤੋਂ ਬਾਅਦ ਤੇਰੇ ਉਹ ਖਤਮ ਆ ਬਸ ਕਰ ਦੇ ਤੂੰ ਅੱਗੇ ਬੜਾ ਮੈਂ ਮੋਨੋ ਚੱਲਣ ਦੇ ਨਾ ਹੈਸ਼ਟੈਗ ਨਾਮ ਹੋ ਬਸ ਠੀਕ ਹੈ ਨਹੀਂ ਹੁਣ ਉਹਨੇ ਸਿਫਲਾ ਕਹਿਤਾ ਪਿੱਛੇ ਰਿਹਾ ਕੁਛ ਠੀਕ ਆ ਭਾਈ ਕਰਾਓ ਇਹਨਾਂ ਦੀ ਸੁਲਾਹ ਤੈਨੂੰ ਇੰਜ ਹੀ ਲੱਗੇਗਾ ਤੇਰੇ ਉੱਤੋਂ ਕੋਈ ਦਰਖਤ ਦੀ ਛਾਂ ਪਰੇ ਹੋ ਗਈ ਹੈ ਮੈਂ ਕਹਿੰਦਾ ਮੈਨੂੰ ਇੰਜ ਹੀ ਲੱਗੇਗਾ ਹਾਂਜੀ ਵੀ ਕੀ ਲੱਗੇ ਤੇ ਸਹੀ ਇਹ ਗੱਲ ਬੜੀ ਵੱਡੀ ਧੁੱਪ ਆਵੇ ਥੋੜੀ ਸਾਨੂੰ। ਤੁਹਾਨੂੰ ਵੀ ਕੋਈ ਸਕੂਨ ਹੋਵੇ ਛਾਂ ਲੱਗੇਗਾ ਕਹਿੰਦਾ ਲੈ ਤੂੰ ਅੱਲਾ ਦੇ ਬੰਦੇ ਤੇਰੀ ਵਜ੍ਹਾ ਤੋਂ ਛਾਇਆ ਆ ਜਾਣਾ ਮੇਰੇ ਚ ਹੁਣ ਤੂੰ ਡਿੱਗਣਾ ਤਾਂ ਕਿਸੇ ਨੇ ਨਹੀਂ ਕਹਿਣਾ ਹਾਏ ਮੇਰਾ ਓਏ ਹੁਣ ਮੈਂ ਪੁੱਤ ਉੱਠਣਾ ਆ ਡੇਗਿਆ ਜਿਹੜਾ ਮੈਂ ਡਿੱਗਣਾ ਸੀ ਵੇਗਿਆ ਜਿਹੜਾ ਬਸ ਠੀਕ ਆ ਹੁਣ ਤੈਨੂੰ ਗੱਲਾਂ ਪੂਰੇ ਧੋਤੇ ਯਾਰ ਮਿੱਠੇ ਪਤਾ ਨਹੀਂ ਕੀ ਕੀਤਾ ਯਾਰ ਖੁਰੇ ਤੂੰ ਕਿਹੜੇ 3 ਵਾਰੀ ਤੂੰ ਕਹਿਤਾ ਖੁਰੇ ਤੋਂ ਤਾਜੀ ਖੁਰੇ ਬਰਤਨ ਧੋਤੇ ਮੈਂ ਚਾਵਾਂ ਬਣਾਈਆਂ ਮੈਂ ਪਤਾ ਨਹੀਂ ਕੀ ਇੱਥੇ ਸਟਰਗਲ ਖੁੱਲ ਜਾਣੀ ਤਾਜੀ ਨਹੀਂ ਕੀ ਉਹ ਖਿਦਮਤ ਕੀਤੀ ਪੈਦਲ ਵੀ ਕਹਿੰਦੇ ਬੜਾ ਤੁਰਿਆ ਤੇ ਇਹਨਾਂ ਨਾਲ ਪੈਦਲ ਵੀ ਤੁਰਿਆ ਪੈਦਲ ਹੀ ਤੁਰਦਾ ਰਿਹਾ ਹੁਣ ਹੀ ਆਣ ਕੇ ਗਰੂਰ ਤਕਬਰ ਆ ਗਿਆ ਤੈਨੂੰ ਨਹੀਂ ਪਤਾ ਤੇਰੇ ਚ ਕਿਹਦੇ ਚ? ਚਲੋ ਯਾਰ ਜੱਟ ਪਤਾ ਕੀ ਗੱਲ ਆ ਤੁਸੀਂ ਆਪਸ 'ਚ ਜਿਹੜੀ ਗੱਲ ਆ ਨਾ ਉਹਨੂੰ ਆਪਸ ਤੱਕ ਰੱਖੋ ਤਾਜੀ ਪਰਸਨਲ ਨਾ ਕਰੋ ਉਹਨੂੰ। ਇਹ ਕਰਦਾ ਪਰਸਨਲ ਗਾਂ ਤੋਂ ਕਰੀ ਮੈਂ ਤਾਜੀ ਸਿੱਧਾ ਹੀ ਮੈਂ ਤੁਹਾਡੇ ਕੋ ਆ ਜਾਣਾ ਇੰਨੇ ਕੋ ਬੁਆ ਠੀਕ ਉਸਤਾਦ ਜੀ ਲੇਕਿਨ ਇਹਨੂੰ ਮੇਰਾ ਦੋਸਤੀ ਤਾਂ ਹੀ ਕਰਨੀ ਹੈ ਜੇ ਇਹ ਗੈਰ ਅਖਲਾਕੀ ਸਰਗਰਮੀਆਂ ਛੱਡ ਦੇਵੇ ਜਾਣ ਕੇ ਬਗੈਰਤ ਵਿੱਚ ਲਫ਼ਜ਼ ਪਾਉਂਦਾ ਆ ਮਤਲਬ ਤਾਂ ਪੁੱਛ ਉਹਨੂੰ ਫਿਰ ਸਮਝ ਨਹੀਂ ਲੱਗਦੀ। ਮਤਲਬ ਪੁੱਛ ਕੀ ਦੱਸੋ ਉਹ ਕਹਿੰਦਾ ਹੈ ਗੈਰ ਇਖਲਾਕੀ ਸਰਗਰਮੀਆਂ ਯਾਨੀ ਕਿ ਗਰਮੀਆਂ ਹੋਣ ਸਰਦੀਆਂ ਹੋਣ ਠੀਕ ਹੈ ਨਾ ਇਹ ਧੁੱਪ ਹੋਵੇ ਛਾਂ ਹੋਵੇ ਬੰਦਾ ਯਾਰੀ ਦਾ ਪੂਰਾ ਵਾ ਪੱਕਾ ਹਾਂ ਹਾਂ ਗੈਰ ਇਖਲਾਕੀ ਸਰਗਰਮੀਆਂ ਦੇਖ ਮੇਰੇ ਆਲੇ ਦੁਆਲੇ ਵੇ ਬੰਦੇ ਵੀ ਆ ਤੂੰ ਕੱਲਾ ਰਹਿ ਗਿਆ ਗੈਰ ਖਲਾਕੀ ਕਰ ਕਰਕੇ ਸਰਗਰਮੀਆਂ ਹਾਂ ਸਰਗਰਮੀਆਂ ਛੱਡ ਦੇ ਅਸੀਂ ਕਰੀਦੀ ਆ ਨਾ ਗੈਰ ਖਲਾਕੀ ਸਾਨੂੰ ਤੇ ਵੇ ਰੌਣਕ ਲੱਗੀ ਤੂੰ ਕੱਲਾ ਰਹਿ ਗਿਆ ਤੂੰ ਵੀ ਕਰਿਆ ਕਰ ਠੀਕ ਹੈ ਬਸ ਤੈਨੂੰ ਆਪਣੇ ਚ ਕੌਣ ਲੱਗਦਾ ਕੈਰ ਖਿਲਾ ਕੇ ਸਰਗਰਮੀ ਕਰਨ ਵਾਲਾ ਤੂੰ ਵੀ ਆ ਵੀ ਸਾਰੇ ਨਾਜ਼ਰੀਨ ਉਸਤਾਦ ਸਾਰੇ ਆਹ ਗਰਮੀਆਂ ਕਰ ਸਾਈ ਨਾ ਸੁਣ ਸਾਰੇ ਗਰਮੀਆਂ ਸਰਗਰਮੀਆਂ ਹਾਂ ਉਸਤਾਦ ਜੀ ਆਪਣੇ ਨੂੰ ਇੱਧਰ ਨੂੰ ਟ੍ਰਾਂਸਫਰ ਕਰ ਮੈਂ ਨਾ ਚੀਲਾ ਕਰੇ ਚਲੋ ਤੇਰਾ ਬੇਟਾ ਨਹੀਂ, ਤਾਜੀ ਚਲੋ ਤੇਰਾ ਤੁਸੀਂ- ਬਾਸ਼ ਕਾ ਹੈ ਬਾਸ਼ ਮੈਂ ਆਪਣੇ ਮੂੰਹ ਤੋਂ ਬਾਅਦ ਤੇ ਤਾਜੀ ਤੋਂ ਬਾਅਦ ਕੋਈ ਮੈਂ ਸਰਗਰਮੀਆਂ ਕਰਦੇ ਦੇਖੇ ਨਹੀਂ ਹਾਂ ਯਕੀਨ ਕਰ ਜਦੋਂ ਵੀ ਮੈਨੂੰ ਕੋਈ ਕੰਮ ਹੋਇਆ ਨਾ ਗੈਰ ਇਖਲਾਕੀ ਹਾਂ ਤਾਜੀ ਨੇ ਸਰਗਰਮੀ ਕੀਤੀ ਜਦੋਂ ਯਾਰ ਤੈਨੂੰ ਫੜ ਹੋਏ ਇਹਦੇ ਹੀ ਨਫਜ਼ਦਾਰ ਹੈ ਇਹਦੇ ਹੀ ਬਾਅਦ ਚੋਂ ਇੱਦਾਂ ਉਹ ਭਾਈ ਸੁਲਾਹ ਕਰਾ ਦਿਓ ਤੁਹਾਡੀ ਮਿਹਰਬਾਨੀ ਹੈ ਉਹ ਨਹੀਂ ਇਹ ਨਹੀਂ ਹੋਣੀ ਸੁਣ ਕਹਿ ਦੇ ਯਾਰ ਮੇਰੀ ਉਰਦੂ ਠੀਕ ਹੋ ਰਹੀ ਹੈ ਮੈਂ ਉਸਤਾਦ ਜੀ ਮੈਂ ਨਾ ਇਹਦੇ ਤੋਂ ਨਾ ਆ ਲੱਗਾ ਹੀ ਕੋਈ ਛੋਟਾ ਮੈਂ ਛੱਡਾ ਉਸਤਾਦ ਜੀ ਇਹਦੇ ਤੋਂ ਦਿਲੋਂ ਬੇਜ਼ਾਰ ਹੋ ਗਿਆ ਓਏ
ਹੈਗੀ ਮੈਂ ਉਹਨੇ ਐਂਡ ਕਰਤਾ ਹੁਣ। ਹਾਂ। ਉਹਨੇ ਕਿਹਾ ਮੈਂ ਇਹਦੇ ਤੋਂ ਰਾਜ਼ੀ ਹੋ ਗਿਆ ਦਿਲੋਂ ਅੱਜ। ਕੀ ਫਾਇਦਾ? ਦਿਲੋਂ ਬੇਜ਼ਾਰ, ਕੀ ਫਾਇਦਾ? ਦਿਲੋਂ ਬੇਜ਼ਾਰ। ਦਿਲੋਂ ਬੇਜ਼ਾਰ। ਹਾਂ, ਇਹਦਾ ਕੀ ਰਾਜ਼ੀ ਹੋ ਗਿਆ ਕਹਿੰਦਾ ਮੈਂ ਤੋਂ। ਰਾਜ਼ੀ ਤੇ ਮੰਮੀ ਤੇਰੇ ਤੋਂ ਰਾਜ਼ੀ ਆ। ਤੂੰ ਵੀ ਦਿਲੋਂ ਬੇਜ਼ਾਰ ਹੋ ਗਿਆ। ਮੰਮੀ ਬਿਲੋ ਤੇ ਫਿਰ ਪਿੱਛੇ ਰਹਿ ਕੀ ਗਿਆ? ਰਹਿ ਕੀ ਗਿਆ? ਜਦੋਂ ਤੂੰ ਵੀ ਦਿਲੋਂ ਬੇਜ਼ਾਰ ਹੋ ਗਿਆ, ਉਹ ਵੀ ਦਿਲੋਂ ਬੇਜ਼ਾਰ ਹੋ ਗਿਆ, ਤੇ ਉਹ ਰਹਿ ਗਏ ਪਿੱਛੇ ਬਸ। ਤੁਸੀਂ ਵੀ ਬੇਜ਼ਾਰ ਹਾਂਜੀ, ਤੁਸੀਂ ਵੀ ਬੇਜ਼ਾਰ ਹੋ। ਕੀ ਹੋਇਆ ਵਾ? ਚੁੱਪ ਕਰ ਜਾਓ ਭਾਈ। ਹਾਂ, ਮਿੱਠਾ ਆ ਲਓ। ਮਿੱਠੇ ਦੀ ਦਿਲੋਂ ਬੇਜ਼ਾਰ। ਹਾਂ, ਬੇਰੋਜ਼ਗਾਰ। ਬੇਰੋਜ਼ਗਾਰ। ਹਾਂ, ਬੇਰੋਜ਼ਗਾਰ। ਓਏ ਠਹਿਰ ਜਾ ਯਾਰ ਪੁਰਕਰਾ ਤੁਸੀਂ ਸੁਲਾ ਕਰ, ਹੁਣ ਕੋਈ ਲਫਜ਼ ਨਾ ਕਰ, ਖੁਦਾ ਦਾ ਬਾਤ ਆ, ਚੁੱਪ ਕਰ। ਚਲੋ ਯਾਰ, ਚਲੋ ਮੇਰੀ ਗੱਲ ਲਫਜ਼ ਨਾ ਕੋਈ। ਚਲੋ ਯਾਰ, ਚਲੋ ਮੇਰੇ ਇਧਰ ਹੱਥ ਫੜਾ ਤੂੰ ਇਧਰੋਂ ਹੱਥ ਫੜਾ। ਆ ਹੁਣ ਹੱਥ ਦੇ ਵਿੱਚੋਂ ਤੁਹਾਡਾ ਨਹੀਂ ਤੂੰ ਛੱਡ ਦੇ। ਹਾਂ, ਇਹ ਹੁਣ ਇਧਰੋਂ ਇੰਜ ਜਾ ਰਿਹਾ ਵਾ। ਹਾਂਜੀ। ਸ਼ੋ ਇਧਰੋਂ ਜਾ ਕੇ ਇਧਰੋਂ ਜਾ ਰਹੀ ਹੈ। ਇਧਰੋਂ ਇਦਾਂ ਨਿਕਲ ਰਿਹਾ। ਠੀਕ ਆ। ਹੁਣ ਇਹ ਤੁਹਾਡਾ ਹੱਥ ਦੋਵਾਂ ਦਾ ਮੇਰੇ ਹੱਥ 'ਚ ਆ। ਹਾਂਜੀ। ਚਲੋ ਇੱਕ ਦੂਜੇ ਨੂੰ ਜਿਹੜਾ ਨਾ ਭਰਾਵਾ ਮੈਂ ਇੱਥੇ ਮੈਂ ਐਦ ਕਰਦਾ ਹਾਂ। ਐਦ ਗੁੱਡ ਓਏ ਹੋਏ। ਕਿ ਜਿੱਦਾਂ ਮੈਂ ਤੈਨੂੰ ਪਹਿਲੇ ਭਰਾ ਵੱਡਾ ਸਮਝਦਾ ਸੀ ਉਦਾਂ ਹੀ ਉਦਾਂ ਹੀ ਸਮਝਾਂ। ਸਮਝ। ਤੂੰ ਭਾਈ ਆ, ਭਾਈ ਰਹੇਗਾ। ਹਾਂ, ਤੂੰ ਵੱਡਾ ਭਰਾ, ਤੈਨੂੰ ਦਿਲੋਂ ਕਹਿਤਾ। ਜੇ ਤੂੰ ਹੁਣ ਪਰਸਨਲ ਕੀਤਾ ਤੇ ਫਿਰ ਮੈਂ ਆਪੇ ਸਿੱਧਾ ਤਾਜੀ ਤੁਸੀਂ ਹਾਂ, ਨਹੀਂ Okay, ਨਹੀਂ, ਹਾਂ, ਆਪਸ 'ਚ ਗੱਲ ਰੱਖਣੀ ਹੈ, ਪਰਸਨਲ ਨਹੀਂ ਇੱਥੇ ਕਰਨੀ। ਦੀ ਗੱਲ ਇੱਥੇ ਹੀ ਪਰਸਨਲ। ਚਲੋ ਜੀ, ਓਕੇ ਜੀ, ਓਕੇ। ਚਲੋ ਜੀ, ਓਕੇ, ਡਨ ਹੋ ਗਿਆ। ਲੋ ਜੀ ਨਾਜ਼ਰੀਨ, ਇਹ ਬਰੀਕ ਆਦਮੀ ਆ ਵਾਸਤੇ ਇੱਕ ਗੱਲ ਕਰਨ ਲੱਗਾ ਕਿ ਆ ਜਿਹੜਾ ਅੱਜ ਮੈਂ ਸ਼ੋਅ 'ਚ ਕਿਹਾ ਨਾ ਕਿ ਉਧਰ ਵੀ ਕਿਹਾ, ਉਧਰ ਵੀ ਕਿਹਾ, ਇਹਦਾ ਮਤਲਬ ਇਹ ਹੈ ਕਿ ਇਸ ਚੀਜ਼ ਦੀ ਅਲਾਮਤ ਆ ਕਿ ਤੁਸੀਂ ਸਾਡੇ ਨਾਲ ਬੈਠੇ ਹੋ, ਸਾਡੇ ਯਾਰ ਹੋ, ਸਾਡੀ ਆਡੀਅנס ਨੇ। ਜਿਹੜਾ ਇਹ ਸਮਝੇਗਾ ਕਿ ਯਾਰ ਅਸੀਂ ਮਤਲਬ ਅਸੀਂ ਆਡੀਅנס ਆ, ਅਸੀਂ ਮਤਲਬ ਹੈ, ਉਹਨਾਂ ਲਈ ਉਹਨਾਂ ਅੱਗੇ ਮਾਜ਼ਰਤ। ਤੇ ਜਿਨ੍ਹਾਂ ਨੂੰ ਇਹ ਲੱਗੇ ਕਿ ਨਹੀਂ ਯਾਰ, ਬਲਕਿ ਕਮੈਂਟਸ ਦੱਸਣਾ ਮੈਨੂੰ ਕਿ ਅਪਨਾਈਅਤ ਮਿਲੀ ਆ ਜਾਂ ਗੁੱਸਾ, ਜਿਹੜਾ ਇਹ ਕਮੈਂਟਸ ਲਾਜ਼ਮੀ ਦੱਸਣਾ ਮੈਨੂੰ ਕਿ ਮੈਂ ਜਿਸ ਦਿਲ ਨਾਲ, ਜਿਸ ਮੁਹੱਬਤ ਨਾਲ ਕਿਹਾ ਕਿ ਉਹਨਾਂ ਨੂੰ ਵੀ ਕਹਿ ਦੇਣਾ। ਉਹ ਬਿਲਕੁਲ ਜਿਵੇਂ ਆ ਪੰਜ ਆ ਨਾ, ਉਵੇਂ 50,000 ਕਹਿ ਲਓ ਤੁਸੀਂ ਜਾਂ ਲੱਖ ਕਹਿ ਲਓ, ਇੰਜ ਸਮਝ ਕੇ ਮੈਂ ਕਿਹਾ। ਹੁਣ ਇਹਨੂੰ ਤੁਸੀਂ ਜਿੱਧਰ ਮਰਜ਼ੀ ਸਮਝ ਲੈਣਾ। ਜਾਂ ਗਾਹਕ ਬਣ ਜਾਓ ਜਾਂ ਫੈਮਿਲੀ ਬਣ ਜਾਓ। ਯੈਸ। ਇੱਕ ਵਾਰੀ ਸਾਰੀ ਆਡੀਅנס ਨੂੰ ਨਾ ਦੀ ਕਲੈਪ ਲਿਆ। ਓਕੇ ਜੀ, ਹਾਂਜੀ। ਠੀਕ ਆ। ਹੁਣ ਉਸਤਾਦ ਜੀ ਮੇਰੇ ਦਿਲ 'ਚ ਤੇ ਕੋਈ ਨਹੀਂ ਇਤਰਾਜ਼। ਦਿਲ 'ਚ ਕੋਈ ਖੁੰਦਕ ਨਹੀਂ ਰੱਖਣੀ। ਠੀਕ ਹੈ ਜੀ, ਠੀਕ ਆ ਜੀ, ਠੀਕ। ਤੂੰ ਵੀ ਕੋਈ ਖੁੰਦਕ ਨਹੀਂ ਰੱਖਣੀ। ਇਹ ਤਾਜੀ ਕੀ ਹੁੰਦੀ ਹੁਣ ਤਾਂ? ਖੁੰਦਕ ਦਾ ਮਤਲਬ ਹੁੰਦਾ ਵਾ ਕਿ ਤੂੰ ਜਿੱਦਾਂ ਹੁਣ ਜੇਬ 'ਚ ਕੋਈ ਚੀਜ਼ ਪਾਈ ਹੈ, ਹਾਂਜੀ। ਕੋਈ ਵੀ ਚੀਜ਼ ਆ, ਹਾਂਜੀ। ਹਾਂ, ਇਹ ਹੁਣ ਤੂੰ ਲੁਕੋ ਰਿਹਾ, ਮੈਂ ਤੇਰਾ ਯਾਰ ਆ, ਮੈਨੂੰ ਤੂੰ ਦੇ ਨਹੀਂ ਰਿਹਾ, ਇਹਦਾ ਮਤਲਬ ਤੂੰ ਖੁੰਦਕ ਰੱਖੀ ਆ ਕੋਲ। ਤੂੰ ਖੁੰਦਕ ਕੱਢ ਨਹੀਂ ਰਿਹਾ। ਤੇ ਤਾਜੀ ਜਦੋਂ ਵੀ ਮੈਂ ਖੁੰਦਕ ਲਿਆਂਦਾ ਹੈ, ਜਦੋਂ ਵੀ ਇਹਨਾਂ ਨੂੰ ਪੁੱਛੋ, ਤੁਹਾਨੂੰ ਦੇਣਾ ਨਹੀਂ, ਮਿੱਠੇ ਨੂੰ ਪੁੱਛੋ, ਸਾਰਿਆਂ ਨੂੰ ਮੈਂ ਖੁੰਦਕ ਦੇ ਕੇ ਤਾਜੀ ਫੇਰ ਮੈਂ ਬਾਅਦ ਚੋਂ ਖਾਣਾ। ਤਾਜੀ ਇਹਨੂੰ ਵੀ ਚਾਹੀਦਾ ਨਾ। ਆਹੋ, ਕੱਲ 2 ਖੁੰਦਕਾਂ ਲੈ ਆਇਆ ਹੈ, ਇਹਨੇ ਜੇਬੀ 'ਚ ਰੱਖੀਆਂ, ਮੈਨੂੰ ਸੋਲਾ ਨਹੀਂ ਮਾਰੀ, ਚੁੱਪ ਕਰਕੇ ਇੱਧਰ ਉੱਧਰ ਹੋ ਗਏ, ਇਹਨੇ ਕੱਲੇ ਨੇ ਖਾਧੀ। ਬੰਦਾ ਸੋਲਾ ਮਾਰ ਲੈਂਦਾ ਖੁੰਦਕ ਹੈ, ਕੱਲੇ ਖੁੰਦਕਾਂ ਖਾਂਦਾ ਰਹਿੰਦਾ ਬਾਅਦ ਚੋਂ। ਫਿਰ ਨਹੀਂ ਯਾਰ, ਤੂੰ ਖੁੰਦਕ ਰੱਖਣੀ ਹੈ ਨਾ ਜੇ, ਤੇ ਤੂੰ ਨਾਲ ਇਹਨੂੰ ਵੀ ਦੇਣੀ। ਜਿਹਦੀ ਕਿਸਮਤ ਦੀ ਹੁੰਦੀ ਨਾ ਖੁੰਦਕ, ਉਹਨੇ ਖਾ ਹੀ ਲੈਣੀ ਹੁੰਦੀ। ਹਾਂ, ਮੈਂ ਹੁਣ ਇਹਦੇ ਲਈ ਖੁੰਦਕ ਰੱਖਾਂਗਾ ਉਸਤਾਦ। ਸਭ ਲਈ ਰੱਖ ਕੁੰਦ ਕੀ ਯਾਰ। ਠੀਕ ਹੈ ਭਾਈ ਜੀ, ਜਿੰਨੀ ਖੁੰਦਕ ਕੱਢ ਕੇ ਬਾਹਰ ਰੱਖ ਦੇ। ਠੀਕ ਹੈ, ਜਿੰਨੀ ਆਪਣੇ ਲਈ ਰੱਖਾਂਗਾ ਉਨੀ ਇਹਦੇ ਲਈ ਰੱਖਾਂਗਾ। ਖੁੰਦਕ ਦੇ ਪੈਕਟ ਬਣਾ ਲਏ। ਕਹਿੰਦੇ ਨੇ ਬਹੁਤ ਰੱਖ ਕੁੰਦ ਕੀ ਯਾਰ। ਖੁੰਦਕ ਗਰਮ ਕਰਕੇ ਓਵਨ ਤੇ ਤੈਨੂੰ ਦਾਂਗਾ। ਇਹਦੇ ਅੱਬੇ ਨੇ ਵੀ ਸਾਰੇ ਭਰਾਵਾਂ ਨੇ ਕੁੰਦਕ ਲੈ ਜਾ ਕਰਾਂਗੇ ਕਰਕੇ ਛਾਪਾ ਭਰ ਯਾਰ ਰਲ ਕੇ ਖੁੰਦਕ ਖਾਓ, ਬਰਗਰ ਖਾਓ। ਹਾਂ, ਤਾਜੀ ਮੈਂ ਮੇਰੇ ਵੱਡਿਆਂ ਨੇ ਕਿਹਾ ਯਾਰ ਕਹਿੰਦੇ ਨੇ ਯਾਰ ਇਹ ਖੁੰਦਕ ਖਾ ਗਿਆ। ਹਾਂ, ਖੁੰਦਕ ਨਹੀਂ ਖਾਣੀ ਚਾਹੀਦੀ, ਖੁੰਦਕ ਖਵਾਉਣੀ ਵੀ ਚਾਹੀਦੀ ਹੈ। ਰਲ ਕੇ ਠੀਕ। ਜਿੰਨੀ ਹੋਵੇ ਖੁੰਦਕ ਖਵਾਓ। ਹਾਂ। ਸਹੀ ਗੱਲ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ। ਬੜਾ ਅੱਛਾ ਲੱਗਾ ਅੱਜ, ਬੜਾ ਮਜ਼ਾ ਆਇਆ ਇਹ ਸ਼ੋਅ ਦਾ। ਬੜਾ ਸਮੂਥ ਜਿਹਾ ਔਰ ਬੜਾ ਮਜ਼ੇਦਾਰ ਸ਼ੋਅ ਸੀ। ਤੇ ਤੁਸੀਂ ਵੀ ਖੁੰਦਕ ਜਿਹੜੀ ਨਾ ਰੱਖਣੀ ਛੱਡ ਦਿਓ। ਅਸੀਂ ਵੀ ਖੁੰਦਕ ਰੱਖਣੀ ਛੱਡ ਦਿੰਦੇ ਆ। ਠੀਕ ਆ। ਤੇ ਗੱਲ ਇਹ ਆ ਕਿ ਆਪਣੇ ਦਿਲ ਦੇ ਵਿੱਚੋਂ ਨਾ ਉਹ ਜਿਹੜੀ ਹੈ ਨਾ ਬਦਧਿਆਨਤੀ ਰੱਖੋ। ਕਿਉਂ ਜੀ? ਬਦਧਿਆਨਤੀ ਰੱਖਣੀ ਚਾਹੀਦੀ ਹੈ। ਦਿਲ ਦਾ ਜਿਹੜਾ ਬਦਨੇ ਆ ਨਾ, ਜਿਹੜਾ ਦਿਲ ਦਾ ਬਦਧਿਆਨਤ ਆ, ਹਾਂ ਬਦਧਿਆਨਤ, ਉਹਨੂੰ ਸੱਤੇ ਹੀ ਖੈਰ ਆ। ਉਹਨੂੰ ਸੱਤੇ ਹੀ ਖੈਰਾ ਵਾ। ਉਹਦੇ ਨਾਲ ਕੋਈ ਬਦਧਿਆਨਤ ਕਰਕੇ ਚੱਲੂਗਾ ਹੀ ਨਹੀਂ, ਵੇਖ ਲਈ ਭਲਾ। ਹਾਂ, ਸਹੀ ਗੱਲ ਆ। ਜਦੋਂ ਤੁਸੀਂ ਆਪ ਬਦਧਿਆਨਤੇ ਹੋ ਨਾ, ਤੇ ਫਿਰ ਅਗਲਾ ਵੀ ਤੁਹਾਨੂੰ ਬਦਧਿਆਨਤਾ ਹੀ ਮਿਲਦਾ। ਹਾਂ ਭਾਈ, ਮੈਂ ਤਾਂ ਸ਼ੁਕਰ ਕਰਦਾ ਮੈਨੂੰ ਇਹੋ ਜਿਹਾ ਇਹਸਾਨ ਫਰਾਮੋਸ਼ ਹਰ ਤਰ੍ਹਾਂ ਦਾ ਯਾਰ ਮਿਲਿਆ। ਬੇਜ਼ਮੀਰਾ ਵੀ ਉਸਤਾਦ ਜੀ, ਬੜੀ ਗੱਲ ਹੈ। ਅਹਿਮਕ ਨਾ ਮਕੂਲ, ਆਈ ਲਵ ਯੂ। ਚਿੱਟਾ ਹੋ ਕੇ ਮਰੇ ਜਾ। ਦੇਖ ਲਓ ਉਸਤਾਦ ਜੀ, ਫੇਰ ਮਾਰਨ। ਚੱਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਦੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ। ਇਹਦਾ ਫੀਡਬੈਕ ਜ਼ਰੂਰ ਦੇਣਾ।
ਇਹ ਜਿਹੜਾ ਤੁਹਾਨੂੰ ਅਸੀਂ ਇਨਵੋਲਵ ਕੀਤਾ ਇਹਦੇ ਬਾਰੇ ਚ ਲਾਜ਼ਮੀ ਦੱਸਣਾ ਕਿ ਤੁਹਾਨੂੰ ਅਪਨਾਈਅਤ ਮਿਲੀ ਹੈ, ਮੁਹੱਬਤ ਮਿਲੀ, ਸ਼ੁਗਰ ਲੱਗਾ ਤੁਹਾਨੂੰ, ਜਾਂ ਤੁਹਾਨੂੰ ਕੀ ਇਹਦਾ ਫੀਲ ਹੋਇਆ। ਮੈਂ ਸਹੀ ਦੱਸਾਂ, ਮੈਂ ਹਲਕਾ ਜਿਹਾ ਡਰ ਵੀ ਰਿਹਾ, ਮੈਂ ਤੁਹਾਨੂੰ ਸਹੀ ਦੱਸਾਂ ਕਿ ਯਾਰ ਕੋਈ ਇਹ ਨਾ ਹੋਵੇ ਕਿਸੇ ਹੋਰ ਪਾਸੇ ਗੱਲ 'ਚ। ਮੈਂ ਬੜੀ ਫੀਲਿੰਗ ਨਾਲ, ਬੜੀ ਮੁਹੱਬਤ ਦੇ ਨਾਲ ਤੁਹਾਨੂੰ ਨਾਲ ਲਾਇਆ, ਲੇਕਿਨ ਮੈਨੂੰ ਡਰ ਹਲਕਾ ਜਿਹਾ ਲੱਗ ਰਿਹਾ ਕਿ ਯਾਰ ਕਿ ਉਹ ਡਰ ਮੇਰਾ ਜਾਂ ਖਤਮ ਕਰ ਦੇਣਾ ਤੇ ਜਾਂ ਹੋਰ ਪਾ ਦੇਣਾ ਮੈਨੂੰ। ਕੋਈ ਉਹ ਸ਼ਹਜ਼ਾਦੇ ਨਹੀਂ ਗੱਲ ਕਰ ਰਿਹਾ ਨਾ ਫਿਰ ਵੀ ਯਾਰ, ਪਤਾ ਨਹੀਂ ਹੁਣ ਵਿੱਚ ਸਾਡੇ ਬਜ਼ੁਰਗ ਵੀ ਬੈਠੇ ਹੋਣ, ਸਾਰੇ ਬੈਠੇ ਹੋਣ, ਜੋ ਵੀ ਆ, ਲੇਕਿਨ ਇਹ ਮੈਨੂੰ ਦੱਸਣਾ ਜ਼ਰੂਰ, ਤੁਹਾਡੀ ਮਿਹਰਬਾਨੀ। ਜਿੰਨੀ ਦੇਰ ਤੱਕ ਇਹਦੇ ਕਮੈਂਟ ਨਹੀਂ ਥੱਲੇ ਆਉਣੇ ਮੈਂ ਟੈਨਸ਼ਨ 'ਚ ਰਹਿਣਾ, ਜੇ ਮੈਂ ਤੁਹਾਨੂੰ ਦੱਸ ਦਿਆਂ, ਠੀਕ ਆ ਜੀ। ਤੇ ਦੂਸਰੀ ਗੱਲ ਇਹ ਹੈ ਕਿ ਉਹ ਇੱਕ ਗੱਲ ਮੈਂ ਤੁਹਾਨੂੰ ਯਾਰ ਹੁਣ ਕਿਸ ਤਰ੍ਹਾਂ ਦੋ ਤਿੰਨ ਸ਼ੋਆਂ 'ਚ ਮੈਂ ਕਰਨੀ ਚਾਹ ਰਿਹਾ ਸਾਂ ਕਿ ਜਿਹੜੇ ਲੋਕ ਕੁਛ ਹੈਲਪ ਕਰਨਾ ਚਾਹ ਰਹੇ ਨੇ, ਜਾਂ ਉਹ ਉਹਨਾਂ ਨੂੰ ਰੱਬ ਨੇ ਦਿੱਤਾ ਇੰਨਾ ਕਿ ਵੀ ਉਹ ਥੋੜ੍ਹੀ ਬਹੁਤ ਜ਼ਿਆਦਾ ਨਹੀਂ, ਥੋੜ੍ਹੀ ਬਹੁਤ, ਤੇ ਉਹ ਅਗਰ ਕਰਨਾ ਚਾਹ ਰਹੇ ਨੇ ਤੇ ਉਹ ਕੋਈ 2-3 ਬਹੁਤ ਜ਼ਿਆਦਾ ਮਤਲਬ ਸਿਲਸਿਲੇ ਐਸੇ ਮੇਰੇ ਨਾਲ ਹੋਏ ਨੇ ਰਾਬਤੇ ਕਿ ਜਿਹੜੇ ਜੈਨੂਇਨ ਮਤਲਬ ਓਰੀਜਨਲ ਸਿਲਸਿਲੇ ਨੇ, ਤੇ ਉਹ ਮੈਨੂੰ ਤੁਸੀਂ ਈਮੇਲ ਕਰਨਾ, ਮੈਨੂੰ ਤੁਸੀਂ ਦੱਸਣਾ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਪ੍ਰੋਬਲਮ ਆ ਤੇ ਉਹ ਆਪਾਂ ਸਾਰਿਆਂ ਨੇ ਮਿਲ ਕੇ ਹੱਲ ਕਰਨੀ ਹੈ। ਔਰ ਉਹ ਬਹੁਤ ਮਾਈਨਰ, ਬਹੁਤ ਹੀ ਮਾਈਨਰ, ਮਤਲਬ ਜਿੰਨਾ ਕਿ ਤੁਸੀਂ ਕਹ ਲਓ ਵੀ ਐਵੇਂ ਬਰਗਰ 1-2 ਖਾ ਲੈਂਦੇ ਹੋ, ਇੰਨਾ ਹੀ ਬਸ, ਬਹੁਤ ਜ਼ਿਆਦਾ ਨਹੀਂ, ਠੀਕ ਆ। ਲੇਕਿਨ ਮਿਲ ਕੇ ਕਰਾਂਗੇ ਤੇ ਉਹ ਸਾਨੂੰ ਇੰਨਾ ਪਏਗਾ, ਇੱਕ ਬਰਗਰ ਟੈਪ ਕਹਿ ਲਓ ਤੁਸੀਂ। ਤੇ ਉਹ ਇਹ ਥੱਲੇ ਜਿਹੜਾ ਈਮੇਲ ਚੱਲ ਰਿਹਾ ਇਹਦੇ ਤੇ ਤੁਸੀਂ ਸਪੈਸ਼ਲ ਮੈਨੂੰ ਲਿਖਣਾ ਕਿ ਜਾਨੀ ਭਾਈ ਆਈ ਐਮ ਵਿਦ ਯੂ, ਜਾਂ ਵਿਦ ਜਾਂ ਇਸ ਚੀਜ਼ ਦੀ ਕੋਈ ਮੈਨੂੰ ਲਿਖਣਾ ਨਾ, ਤੇ ਫਿਰ ਮੈਂ ਮੇਲ ਜਿਹੜੀ ਉਹ ਪੜਾਂਗਾ। ਅੱਛਾ ਜੀ, ਮਾਜ਼ਰਤ, ਇੱਕ ਉਹ ਦੋਸਤ ਪੁੱਛ ਰਹੇ ਸੀ ਕਿ ਤੁਹਾਡਾ WhatsApp ਚੈਨਲ ਜੁਆਇਨ ਕਰਨਾ ਵਾ, ਅਸੀਂ ਉਹ ਸਰਚ ਕਰਦੇ ਹਾਂ ਤੇ ਲੱਭਦਾ ਨਹੀਂ, ਤੇ ਜਿਨ੍ਹਾਂ ਨੇ ਜੁਆਇਨ ਕੀਤਾ ਹੋਇਆ ਉਹ ਕਹਿੰਦੇ ਕਿ ਤੁਸੀਂ ਉਹਦੇ 'ਚ ਕੋਈ ਪੋਸਟ ਨਹੀਂ। ਮੈਂ ਕਰਦਾ ਹਾਂ, ਮੈਂ ਅੱਜ ਵੀ ਕੀਤੀ ਹੈ। ਅੱਛਾ ਜੀ, ਹਾਂ ਮੈਂ ਕਰਦਾ ਇਨਸ਼ਾਅੱਲਾ ਤਾਲਾ। ਤੇ ਉਹ ਥੋੜਾ ਜਿਹਾ ਮੈਂ ਬਿਜ਼ੀ ਸਾਂ, ਮੈਂ ਉਹਦੇ 'ਚ ਜ਼ਿਆਦਾ ਪੋਸਟ ਕਰਦਿਆ ਕਰਾਂਗਾ, ਮੈਂ ਸ਼ੋਅ ਵੀ ਉਹਦੇ ਵਿੱਚ ਲਿੰਕ ਵੀ ਪਾ ਦਿਆ ਕਰਾਂਗਾ। ਤੇ ਦੂਸਰੀ ਗੱਲ ਇਹ ਹੈ ਕਿ ਉਹਦਾ ਮੈਂ ਲਿੰਕ ਦੇ ਦੇਣਾ WhatsApp ਚੈਨਲ ਦਾ, ਉਹ ਥੱਲੇ ਤੁਸੀਂ ਉਹਦੇ ਤੇ ਆਓ, ਜਦੋਂ ਜੁਆਇਨ ਕਰੋ ਉਹਦੇ ਤੇ। ਮਤਲਬ ਮੈਂ ਸੋਚ ਰਿਹਾ ਸੀ ਯਾਰ ਹਾਲੇ ਮਤਲਬ 5100 ਬੰਦਾ ਵਾ, ਤੇ ਸਾਡਾ ਡੇਲੀ ਜਿਹੜਾ ਸ਼ੋਅ ਆ ਉਹ 60-70 ਹਜ਼ਾਰ ਹੁੰਦਾ, ਤੇ ਕਮ ਸੇ ਕਮ ਜਿਹੜਾ ਕੋ 15-20 ਹਜ਼ਾਰ ਬੰਦਾ ਤੇ ਉਹਦੇ ਤੇ ਆਵੇ ਨਾ ਯਾਰ, ਠੀਕ ਹੈ ਨਾ, ਸਾਰੇ ਹੀ ਆਣਗੇ ਇਨਸ਼ਾਅੱਲਾ। ਹਾਂ, ਤੇ ਉਹ WhatsApp ਚੈਨਲ ਜਿਹੜਾ ਨਾ ਉਹਨੂੰ ਬਸ ਕਲਿੱਕ ਕਰੀ ਜਾਓ ਤੇ ਉਹਦੇ ਵਿੱਚ ਐਡ ਹੋਈ ਜਾਓ, ਉਹਦਾ ਮੈਂ ਲਿੰਕ ਦੇ ਦਿੰਦਾ, ਠੀਕ ਹੈ ਜੀ। ਤੇ ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਤਾਲਾ ਫਿਰ ਤੁਹਾਡਾ ਮੁਲਾਕਾਤ ਹੋਏਗੀ। ਖੁਸ਼ ਰਹੋ, ਹੱਸਦੇ ਵਸਦੇ ਰਹੋ, ਤੇ ਟੈਨਸ਼ਨ ਨਹੀਂ ਲੈਣੀ। ਬਸ ਜਿੰਨੀ ਮਰਜ਼ੀ ਟੈਨਸ਼ਨ ਆਉਂਦੀ ਆ, ਹਰ ਬੰਦੇ ਦੀ ਹੁੰਦੀ ਆ, ਲੇਕਿਨ ਉਹਨੂੰ ਦਿਮਾਗ ਤੇ ਨਹੀਂ ਸਵਾਰ ਕਰਨਾ, ਬਸ ਹੈਪੀ ਰਹਿਣਾ। ਉਹਨੇ ਲੰਘ ਜਾਣਾ, ਉਹ ਔਖਾ ਵੇਲਾ ਹੋਵੇ ਸੌਖਾ ਹੋਵੇ, ਟਾਈਮ ਲੰਘ ਜਾਣਾ, ਉਸ ਟਾਈਮ ਦੇ ਵਿੱਚ ਇਹਨੂੰ ਨੁਕਸਾਨ ਨਹੀਂ ਦੇਣਾ ਕੋਈ, ਤੇ ਇਹਨੂੰ ਮਜ਼ਬੂਤ ਰੱਖਣਾ। ਬਸ ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼।